gonapta.org। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਅੱਜ ਹੈਗੀ ਹੈ ਜੀ 16 ਜੁਲਾਈ ਦਿਨ ਸੋਮਵਾਰ, ਅਤੇ ਮੇਰੇ ਨਾਲ ਸ਼ਾਮ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਗਿੱਲ ਸੇਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ, ਸਾਰੇ ਜਾਣੇ ਬੇਕਰਸਫੀਲਡ, ਅਤੇ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com, ਅਤੇ 10% ਦਾ ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਜੀ ਆਪਾਂ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦਾ ਕਾਫੀ ਜਿਹੜਾ ਖਲਾਰਾ ਆ ਉਹ ਪਿਆ ਹੋਇਆ ਆ, ਅਤੇ ਕਹਿੰਦੇ ਬਾਗੀਆਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਨ ਆ ਉਹਨਾਂ ਨੇ ਸਖਤੀ ਕੀਤੀ ਆ ਹੁਣ। ਬਿਲਕੁਲ ਜੀ, ਐਕਚੁਅਲੀ ਇਹ ਸਮਝਿਆ ਜਾ ਰਿਹਾ ਹੈ ਕਿ ਹਾਈ ਕਮਾਂਡ ਦੇ ਵਿਚਾਲੇ ਵੀ ਜਿਹੜੀਆਂ ਇੱਕ ਦੂਜੇ ਦੀਆਂ ਵਿਰੋਧੀ ਭਾਵਨਾਵਾਂ ਨੇ ਉਹਦੇ ਵਿੱਚੋਂ ਉਪਜੇ ਹੋਏ ਇਹ ਅਸਤੀਫੇ ਜਿਹੜੇ ਆ ਉਹ ਕਹੇ ਜਾ ਸਕਦੇ ਆ, ਕਿਉਂਕਿ ਜਿਹੜੇ 16 ਆਗੂਆਂ ਨੇ ਇੱਕ ਤਾਂ ਅਸਤੀਫਾ ਦਿੱਤਾ ਸੀ, ਇਹਦੇ ਚੋਂ ਮੈਕਸੀਮਮ ਉਹ ਨੇ ਜਿਹੜੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਨੇ, ਔਰ ਇਹ ਜਿਹੜੇ ਬਹੁਤੇ ਆ ਜੀ ਉਹ ਸੰਜੇ ਸਿੰਘ ਹੋਰਾਂ ਦੇ ਨੇੜਲੇ ਸਮਝੇ ਜਾਂਦੇ ਆ, ਜਿਹੜੇ ਪਹਿਲਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਹੁੰਦੇ ਸੀ ਵਿਧਾਨ ਸਭਾ ਚੋਣਾਂ ਦੇ ਦੌਰਾਨ। ਜਿਹੜਾ ਡਾਕਟਰ ਬਲਵੀਰ ਸਿੰਘ ਹੋਰੀ ਜਿਹੜੇ ਲਾਏ ਗਏ ਨੇ ਉਪ ਪ੍ਰਧਾਨ, ਜਿਹੜੇ ਐਕਟਿਵ ਵੀ ਨੇ ਇਸ ਵੇਲੇ, ਉਹ ਸਮਝੇ ਜਾਂਦੇ ਆ ਮਨੀਸ਼ ਸਿਸੋਦੀਆ ਹੋਰਾਂ ਦੇ ਵੱਲੋਂ ਡਾਇਰੈਕਟਲੀ ਜਿਹੜੇ ਜੀ ਉਹ ਲਾਏ ਗਏ। ਡਾਕਟਰ ਬਲਵੀਰ ਸਿੰਘ ਹੋਰਾਂ ਦੇ ਖਿਲਾਫ ਇਹਨਾਂ ਨੇ ਮੋਰਚਾ ਜਿਹੜਾ ਜੀ ਉਹ ਖੋਲ੍ਹਿਆ ਸੀਗਾ 16 ਜਣਿਆਂ ਨੇ, ਔਰ ਇਹ ਵੀ ਕਿਹਾ ਜਾ ਰਿਹਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੀ ਇਹ ਸਾਰੇ ਦੇ ਸਾਰੇ ਨੇੜਲੇ ਨੇ, ਔਰ ਇਹਦੇ ਕਰਕੇ ਜਿਹੜਾ ਜੀ ਇੱਕ ਖਲਾਰਾ ਤਾਂ ਜਿਹੜਾ ਕੱਲ ਪਿਆ ਸੀਗਾ, ਪਰ ਪਾਰਟੀ ਜਿਹੜੀ ਹਾਈਕਮਾਂਡ ਹੈ ਉਹ ਉੱਤੋਂ ਸਖਤ ਜਿਹੜੀ ਹੈ ਜੀ ਉਹ ਜਾਪਦੀ ਆ। ਉਹਨੇ ਬਾਗੀਆਂ ਦੇ ਖਿਲਾਫ ਜਿਹੜਾ ਜੀ ਇੱਕ ਕਿਸਮ ਦੇ ਨਾਲ ਸਖਤੀ ਦੇ ਨਾਲ ਨਜਿੱਠਣ ਦੀ ਜਿਹੜਾ ਸੁਨੇਹਾ ਦਿੱਤਾ ਹੈ। ਉਹਨੇ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਵਾਲੇ ਸਰਵਣ ਸਿੰਘ ਹੇਰ ਨੂੰ ਝਟਕਾ ਦੇ ਕੇ ਉਹਦੀ ਥਾਂ ਦੇ ਉੱਤੇ ਹਰਜਿੰਦਰ ਸਿੰਘ ਸੀਚੇਵਾਲ ਨੂੰ ਪ੍ਰਧਾਨ ਨਿਯੁਕਤ ਕਰਕੇ ਆਪਣੇ ਸਖਤ ਤੇਵਰ ਜਿਹੜੇ ਆ ਜੀ ਵਿਖਾਤੇ ਆ। ਜਿਹੜੇ ਅਸਤੀਫਾ ਦੇਣ ਵਾਲੇ ਸੀਗੇ ਆਪਣੇ ਸਰਵਣ ਸਿੰਘ ਹੇਰ, ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਜ਼ਦੀਕੀ ਜਿਹੜੇ ਆ ਉਹ ਮੰਨੇ ਜਾਂਦੇ ਆ, ਜਿਹਦੇ ਕਰਕੇ ਇਹ ਝਟਕਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਪਾਰਟੀ ਨੇ 23 ਆਗੂਆਂ ਦੀਆਂ ਨਵੀਆਂ ਨਿਯੁਕਤੀਆਂ ਕਰਤੀਆਂ, ਤੇ ਜਿਹੜੇ 16 ਆਗੂ ਸੀ ਇਹਨਾਂ ਦੇ ਵੱਲੋਂ ਦਿੱਤੇ ਅਸਤੀਫਿਆਂ ਦਾ ਖੱਪਾ ਜਿਹੜਾ ਸੀ ਉਹ ਪੂਰਨ ਦਾ ਯਤਨ ਵੀ ਜਿਹੜਾ ਜੀ ਉਹ ਕੀਤਾ। ਹਾਲਾਂਕਿ ਸੁਖਪਾਲ ਸਿੰਘ ਖਹਿਰਾ ਹੋਰੀ ਇੱਥੇ ਜਿਹੜਾ ਜੀ ਉਹ ਕਾਫੀ ਜਿਹੜਾ ਉਹ ਡਿਫੈਂਸ ਦੇ ਵਿੱਚ ਨਜ਼ਰ ਆਏ, ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਕਿ ਭਗਵੰਤ ਮਾਨ ਹੋਰੀ ਤੇ ਉਹ ਜਿਹੜਾ ਜੀ ਉਹ ਰਲ ਕੇ ਇੱਕ ਸਾਂਝੀ ਮੀਟਿੰਗ ਸੱਦਣ ਤੇ ਉਹਦੇ ਵਿੱਚ ਇਸ ਸਭ ਕਾਸੇ ਦਾ ਜਿਹੜਾ ਜੀ ਉਹ ਖਿਲਾਰੇ ਨੂੰ ਸੰਭਾਲਿਆ ਜਾਵੇ। ਵੈਸੇ ਜਿਹੜੇ ਅਸਤੀਫਾ ਦੇਣ ਵਾਲੇ ਆ, ਜੇ ਤੁਸੀਂ ਇਹਨਾਂ ਦੇ ਸਾਰਿਆਂ ਦੇ ਨਾਮ ਪੜ੍ਹੋ 16 ਦੇ ਵਿੱਚੋਂ, ਤਾਂ ਇਹਦੇ ਬਹੁਤੇ ਉਹ ਨੇ ਜਦੋਂ ਇਹ ਪਾਰਟੀ ਦੇ ਵਿੱਚ ਆਏ ਸੀ, ਜਦੋਂ ਇਹਨਾਂ ਨੂੰ ਜਿਹੜੇ ਵਲੰਟੀਅਰ ਸੀਗੇ ਉਹਨਾਂ ਨੂੰ ਲਤਾੜ ਕੇ ਪਾਸੇ ਕਰਕੇ ਟਿਕਟਾਂ ਦੇ ਦਿੱਤੀਆਂ ਗਈਆਂ ਸੀ। ਮੈਕਸੀਮਮ ਉਹ ਨੇ ਜਿਨ੍ਹਾਂ ਦਾ ਬਹੁਤ ਸਾਰਾ ਵਿਰੋਧ ਜਿਹੜਾ ਜੀ ਉਹ ਹੋਇਆ ਸੀਗਾ। ਉਹ ਹੁਣ ਇਹ ਜਿਹੜੇ ਆ ਜੀ ਸਾਰੇ ਦੇ ਸਾਰੇ ਇੱਕ ਤਾਂ ਦਬਾਓ ਜਿਹੜਾ ਪਾ ਰਹੇ ਆ ਕਿ ਡਾਕਟਰ ਬਲਬੀਰ ਸਿੰਘ ਹੋਰਾਂ ਨੂੰ ਪਾਸੇ ਕੀਤਾ ਜਾਵੇ। ਦੂਜਾ, ਪਿਛਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਸ਼ਾਇਦ ਪਾਰਟੀ ਨਵਾਂ
ਜਿਹੜਾ ਜੀ ਉਹ ਪ੍ਰਧਾਨ ਨਿਯੁਕਤ ਕਰ ਸਕਦੀ ਆ ਪੰਜਾਬ ਦਾ। ਸ਼ਾਇਦ ਉਹਦਾ ਇੱਕ ਦਬਾਅ ਪਾਉਣ ਦਾ ਤਰੀਕਾ ਸੀਗਾ, ਜੇ ਦੇਖਿਆ ਜਾਵੇ ਤਾਂ ਇਹ ਉਲਟਾ ਪੈ ਰਿਹਾ ਹਾਲ ਦੀ ਘੜੀ। ਜਿਹੋ ਜਿਹਾ ਹਾਈ ਕਮਾਂਡ ਨੇ ਉਹਦਾ ਪਟਕਣੀ ਜਿਹੜੀ ਹੈ ਜੀ ਉਹ ਦਿੱਤੀ ਆ, ਉਹਨੇ ਇਹਨਾਂ ਸਾਰਿਆਂ ਦੀ ਜਗ੍ਹਾ ਤੇ ਨਵੇਂ ਲੋਕ ਨਿਯੁਕਤ ਕਰਤੇ। ਜੀ, ਤੇ ਕੀ ਇਹ ਤੋਂ ਆਮ ਆਦਮੀ ਪਾਰਟੀ ਕੋ ਸਿੱਖੇਗੀ ਵੀ ਜਿਹੜੇ ਵਲੰਟੀਅਰਸ ਦੇ ਖਿਲਾਫ ਜਾ ਕੇ ਇੱਦਾਂ ਬਾਹਰਲੇ ਲੋਕਾਂ ਨੂੰ ਵਿੱਚ ਸ਼ਾਮਲ ਕਰਨਗੇ, ਕੀ ਇਹ ਆਪਣੇ ਚੱਲਣ ਤੋਂ ਹਟਣਗੇ? ਦੇਖੋ ਜੀ, ਜੇ ਸਿੱਖਣਾ ਹੁੰਦਾ ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖਦੇ, ਉਹ ਮੌਕਾ ਸੀਗਾ। ਹਾਲ ਦੀ ਘੜੀ ਤਾਂ ਚਿੜੀਆ ਚੁੱਗ ਗਈ ਸਿਹਤ ਜਿਹੜੀ ਹੈ ਨਾ ਜੀ, ਉਹ ਗੱਲ ਹੈਗੀ ਆ। ਹੁਣ ਤਾਂ ਕੀ ਪਲਾਈ ਹੱਥ ਮਾਰ ਰਿਹਾ, ਉਦੋਂ ਵਲੰਟੀਅਰਸ ਦੀ ਜਿਹੜੀ ਉਹ ਸੁਣੀ ਹੁੰਦੀ। ਇਹ ਦੂਜੀਆਂ ਪਾਰਟੀਆਂ ਚੋਂ ਕੱਢੇ ਛੱਡੇ ਲੋਕ ਜਿਹੜੇ ਸੀਗੇ ਜੀ, ਉਹਨਾਂ ਨੂੰ ਨਾ ਟਿਕਟਾਂ ਦਿੰਦੇ ਤੇ ਸ਼ਾਇਦ ਵਲੰਟੀਅਰ ਜਿਹੜੇ ਸੀਗੇ ਉਹ ਕੋਈ ਕ੍ਰਿਸ਼ਮਾ ਵੀ ਜਿਹੜਾ ਸੀਗਾ ਵੀ ਉਹ ਕਰ ਦਿੰਦੇ। ਜਿੱਤੀ ਹੋਈ ਜਿਹੜੀ ਗੇਮ ਸੀਗੀ ਉਹ ਹਾਰੀ ਆ ਇਹਨਾਂ ਨੇ, ਤੇ ਇਸੇ ਵਜ੍ਹਾ ਕਰਕੇ ਜਿਹੜੀ ਹਾਰੀ ਹੈ ਜੀ। ਅਜੇ ਵੀ ਇਹ ਜਿਹੜੇ, ਕਿਉਂਕਿ ਦੂਜੀਆਂ ਸਿਆਸੀਆਂ ਚੋਂ ਰਵਾਇਤੀ ਪਾਰਟੀਆਂ ਚੋਂ ਆਏ ਹੋਏ ਜਿਹੜੇ ਲੋਕ ਨੇ, ਉਹਨਾਂ ਦਾ ਸਿਆਸਤ ਕਰਨ ਦਾ ਉਹੀ ਪੁਰਾਣਾ ਜਿਹੜਾ ਜੀ ਉਹ ਤਰੀਕਾ ਹੈ। ਇਹਨੂੰ ਲਾਉਣਾ ਤੇ ਅਸਤੀਫੇ ਦੇ ਦਿਓ, ਇਹਨੂੰ ਲਾਉਣਾ ਤੇ ਆਹ ਜਿਹੜਾ ਜੀ ਪ੍ਰੈਸ਼ਰ ਜਿਹੜਾ ਪਾ ਲਓ, ਇਹ ਉਹੋ ਜਿਹਾ ਹੀ ਤਰੀਕਾ ਉਹਨਾਂ ਨੇ ਅਪਣਾਇਆ। ਹੁਣ ਜਿਹੜੇ ਅੱਗੋਂ ਹਾਈ ਕਮਾਂਡ ਨੇ ਤਰੀਕਾ ਅਪਣਾਇਆ, ਉਹ ਕਿੰਨਾ ਕਾਰਗਰ ਸਾਬਤ ਹੁੰਦਾ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਰਹੂਗਾ। ਬਿਲਕੁਲ ਜੀ, ਇਹ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਵੀ ਇਹਨਾਂ ਨੂੰ ਆਪਣੀ ਹੋਂਦ ਦੇ ਉੱਤੇ ਵੀ ਜਿਹੜਾ ਇਸ ਤਰੀਕੇ ਦੇ ਨਾਲ ਖਤਰਾ ਬਣ ਸਕਦਾ ਆ। ਅਤੇ ਪੰਨੂ ਜੀ, ਜੇ ਆਪਾਂ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਨਸ਼ੇ ਨੇ ਜਿਹੜਾ ਨਸ਼ਿਆਂ ਦੇ ਨਾਲ ਤਾਂ ਨੌਜਵਾਨਾਂ ਨੂੰ ਘੇਰਿਆ ਹੀ ਘੇਰਿਆ, ਨਸ਼ਿਆਂ 'ਚ ਤੇ ਇਸ ਦੇ ਨਾਲ ਨਾਲ ਏਡਜ਼ ਤੇ ਕਾਲੇ ਪੀਲੀਏ ਦੇ ਵਿੱਚ ਵੀ ਫਸਦੇ ਜਾ ਰਹੇ ਨੇ ਨੌਜਵਾਨ। ਐਕਚੁਅਲੀ ਪਤਾ ਨਹੀਂ ਇੱਥੇ ਹੁਣ ਇਸ ਮਾਮਲੇ ਦੇ ਉੱਤੇ ਕੀ ਜਿਹੜੀ ਜੀ ਉਹ ਗੱਲ ਕਹੀ ਜਾਵੇ। ਸ਼ਬਦ ਜਿਹੜੇ ਆ ਨਾ ਉਹ ਮੁੱਕ ਜਾਂਦੇ ਆ ਜੀ ਇਸ ਮਾਮਲੇ ਦੇ। ਕਿੱਥੋਂ ਕਿੱਥੋਂ ਕੀ ਕੁਛ ਜਿਹੜਾ ਜੀ ਉਹ ਦੱਸੀਏ ਕਿ ਕਿਸ ਪਾਸੇ ਨੂੰ ਕਹਾਣੀ ਜਿਹੜੀ ਆ ਉਹ ਸਾਰੀ ਦੀ ਸਾਰੀ ਇਹ ਜਾ ਰਹੀ ਆ। ਜਿਹੜੇ ਪੰਜਾਬ ਦੀ ਜਵਾਨੀ ਆ ਉਹ ਨਸ਼ਿਆਂ ਦੀ ਲੱਤ ਦੇ ਵਿੱਚ ਲੱਗੀ ਹੋਈ। ਹੁਣ ਉਹਨੂੰ ਏਡਸ ਨੇ ਬੁਰੇ ਤਰੀਕੇ ਨਾਲ ਜਿਹੜਾ ਜੀ ਉਹ ਘੇਰ ਲਿਆ, ਕਾਲਾ ਪੀਲੀਆ ਜਿਹੜਾ ਜੀ ਉਹਨੇ ਘੇਰ ਲਿਆ। ਹੁਣ ਜਿਹੜੇ ਨਸ਼ਾ ਛਡਾਊ ਸੈਂਟਰ ਨੇ ਉੱਥੇ ਤਾਂ ਇਹਨਾਂ ਦਾ ਇਲਾਜ ਹੋਊਗਾ ਹੀ, ਨਾਲ ਏਡਸ ਤੇ ਕਾਲੇ ਪੀਲੀਏ ਦਾ ਇਲਾਜ ਵੀ ਜਿਹੜਾ ਜੀ ਉਹ ਕਰਨਾ ਪਊਗਾ। ਲੁਧਿਆਣਾ ਡਿਸਟ੍ਰਿਕਟ ਦੀ ਜੇ ਆਪਾਂ ਇਕੱਲੀ ਗੱਲ ਕਰੀਏ ਦਾਖੇ ਦੀ, ਤਾਂ ਇੱਥੋਂ ਦੇ ਕੁਝ ਪਿੰਡਾਂ ਦੇ 63 ਦੇ ਕਰੀਬ ਜਿਹੜੇ ਨਸ਼ਾ ਕਰਨ ਵਾਲੇ ਨੇ, ਉਹਨਾਂ ਨੂੰ ਜਦੋਂ ਹਸਪਤਾਲ ਦਾਖਲ ਕਰਾਇਆ ਗਿਆ ਤਾਂ 55 ਜਿਹੜੇ ਸੀ ਉਹ ਕਾਲੇ ਪੀਲੀਏ ਤੋਂ ਪੀੜਤ ਸੀ, ਹੈਪੇਟਾਈਟਿਸ ਸੀ, ਤੇ 26 ਜਿਹੜੇ ਜੀ ਉਹ ਏਡਸ ਤੋਂ ਪੀੜਤ ਸੀਗੇ। ਏਡਸ ਪੀੜਤ ਜਿਹੜੇ ਨੇ ਉਹਨਾਂ ਦੀ ਕਿਉਂਕਿ ਪਛਾਣ ਗੁਪਤ ਰੱਖੀ ਜਾਂਦੀ ਹੈ ਤਾਂ ਕਿ ਉਹਨਾਂ ਨੂੰ ਇਲਾਜ ਕਰਾਉਣ ਦੇ ਵਿੱਚ ਕੋਈ ਦਿੱਕਤਾਂ ਜਿਹੜੀਆਂ ਜੀ ਉਹ ਪੇਸ਼ ਨਾ ਆਉਣ। ਇਹ ਵੀ ਕਿਹਾ ਜਾ ਰਿਹਾ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤੇ ਬੈੱਡ ਨਹੀਂ ਹੁਣ ਜਿਹੜੇ ਜੀ ਉਹ ਹੈਗੇ, ਜਿੱਥੇ ਸੈਂਟਰਾਂ ਦੇ ਵਿੱਚ ਜਿੱਥੇ ਇਹਨਾਂ ਦਾ ਇਲਾਜ ਕੀਤਾ ਜਾਵੇ। ਜਿਹੜੇ ਨਸ਼ਿਆਂ ਤੋਂ ਪੀੜਤ ਬਹੁਤੇ ਨੌਜਵਾਨ ਨੇ ਜੀ, ਸਲੀਮਪੁਰ, ਟਿੱਬਾ, ਬਦਾਰਪੁਰ, ਸਵੱਦੀ, ਕੁਲਗਹਿਰਾ, ਜਾਂਗਪੁਰ, ਬੈਓਵਾਲ, ਇਹਨਾਂ ਖੇਤਰਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਜਿਹੜਾ ਜੀ ਉਹ ਵਿਕਦਾ ਹੈ। ਸਮੇਂ-ਸਮੇਂ ਤੇ ਇੱਥੋਂ ਬਹੁਤ ਸਾਰੀਆਂ ਮੌਤਾਂ ਦੀ ਜਿਹੜੀ ਹੈ ਜੀ ਉਹ ਵੀ ਖਬਰਾਂ ਆਉਂਦੀਆਂ ਰਹੀਆਂ ਨੇ। ਸਿਹਤ ਮੰਤਰੀ ਹੋਰੀ ਕਹਿੰਦੇ ਆ ਕਿ ਸੂਬੇ ਦਾ ਜਿਹੜੇ ਸੂਬੇ ਦੇ ਵਿੱਚ ਏਡਸ ਪੀੜਤਾਂ ਦਾ ਮੁਫਤ ਜਿਹੜਾ ਜੀ ਉਹ ਇਲਾਜ ਕੀਤਾ ਜਾਂਦਾ ਹੈ। ਸਵਾਲ ਇਹ ਆ ਕਿ ਏਡਸ ਪੀੜਤ ਜਿਹੜੇ ਆ ਜੀ ਉਹਨਾਂ ਚੋਂ ਕਿੰਨੇ ਕੁ ਜਿਹੜੇ ਉਹ ਬਚਣ ਵਾਲੇ ਹੁੰਦੇ ਆ। ਇਹਦਾ ਅਜੀਬ ਜਵਾਬ ਜਿਹੜਾ ਜੀ ਉਹ ਕਿਹਾ ਜਾ ਸਕਦਾ ਵੀ ਮੁਫਤ ਇਲਾਜ ਅਸੀਂ ਜਿਹੜਾ ਜੀ ਉਹ ਕਰਦੇ ਹਾਂ। ਕਿੰਨੇ ਹੋ ਗਏ, ਕਿਵੇਂ ਜਿਹੜਾ ਜੀ ਉਹ ਹੋਏ? ਕਹਿੰਦੇ ਤਾਂ ਹੈਗੇ ਆ ਕਿ ਇੰਜੈਕਟ ਜਿਹੜਾ ਜੀ ਉਹ ਮੇਨ ਸਮੱਸਿਆ ਪੈਦਾ ਕਰ ਰਿਹਾ, ਇੱਕੋ ਸੂਈ ਜਿਹੜੀ ਵਰਤੀ ਜਾ ਰਹੀ ਆ। ਇਹਦਾ ਜੇ ਦੂਜਾ ਪੱਖ ਆਪਾਂ ਦੇਖਣਾ ਹੋਵੇ ਤਾਂ ਉਹ ਵੀ ਨਾਲ ਜੁੜਵਾ ਹੈ ਕਿ ਪਿਛਲੇ ਦਿਨੀ ਸਰਕਾਰ ਨੇ ਸਰਿੰਜਾਂ ਦੇ ਉੱਤੇ ਜਿਹੜੀ ਆ ਜੀ ਉਹ ਰੋਕ ਲਾਤੀ ਔਰ ਇਹ ਕਿਹਾ ਕਿ ਸਰਿੰਜਾਂ ਆਮ ਨਹੀਂ ਮਿਲਣਗੀਆਂ। ਇਟ ਮੀਨਸ ਕਿ ਕਿਸਮ ਦੇ ਨਾਲ ਇਹ ਜਿਹੜਾ ਜੀ ਇਹ ਵੀ ਸੱਦਾ ਹੈ ਇਸ ਪੱਖੋਂ ਕਿ ਹੁਣ ਸਰਿੰਜਾਂ ਔਖੀਆਂ ਮਿਲਣਗੀਆਂ, ਇਹ ਹੋਰ ਜ਼ਿਆਦਾ ਜਿਹੜੀ ਹੈ ਜੀ ਉਹ ਵਰਤੋਂ ਇਹਨਾਂ ਦੀ ਕੀਤੀ ਜਾਊਗੀ। ਇੱਕ ਜਿਹੜੀ ਸਰਿੰਜ ਆ ਉਹ ਜ਼ਿਆਦਾ ਜਾਣੇ ਵਰਤਣ ਦੀ। ਜੀ ਬਿਲਕੁਲ, ਇਹ ਤਾਂ ਖਤਰਾ ਜਿਹੜਾ ਬਿਲਕੁਲ ਬਣਿਆ ਹੀ ਹੋਇਆ ਹੈ, ਕੋਈ ਡਾਊਟ ਨਹੀਂ ਆ। ਅਤੇ ਨਾਲ ਹੀ ਪੰਨੂ ਜੀ, ਜਿਹੜੀ ਤੁਸੀਂ ਅਤੇ ਬਾਕੀ ਸਾਰੇ ਜਣੇ ਵੀ ਸਲਾਹ ਦੇ ਕੇ ਆਏ ਸੀ ਵੀ ਜਿਹੜੇ ਨਿੱਜੀ ਹਸਪਤਾਲ ਆ ਉਹਨਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣ, ਇਹਨਾਂ ਸਾਰਿਆਂ ਦੇ ਉੱਤੇ ਹੈ ਕੁਝ ਸਰਕਾਰ ਦੇ ਕੰਨ 'ਤੇ ਜੂੰ ਸਰਕੀ? ਨਹੀਂ ਜੀ, ਜਿਹੜੇ ਨਿੱਜੀ ਹਸਪਤਾਲਾਂ ਵਾਲੀ ਗੱਲ ਅਜੇ ਵੀ ਜਿਹੜੀ ਹੈ ਜੀ ਉਹ ਸਰਕਾਰ ਦੇ ਸਮਝ ਨਹੀਂ ਪੈ ਰਹੀ। ਸੂਨਰ ਔਰ ਲੇਟਰ ਦੇਖੋ ਕਰਨਾ ਇਹੀ ਪਊਗਾ। ਹੁਣ ਇਹਨਾਂ ਦਾ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ, ਉਹ ਆਪ ਇਹ ਕਹਿ ਰਹੇ ਆ ਕਿ ਬੈੱਡ ਹੈ ਨਹੀਂ ਗੇ ਹਸਪਤਾਲਾਂ ਦੇ ਵਿੱਚ। ਉਹ ਕਹਿੰਦੇ 10 ਬੈੱਡ ਨੇ ਸਾਰੇ ਉਹ ਜਿਹੜੇ ਜੀ ਉਹ ਭਰ ਗਏ ਹੋਏ ਆ। ਇਸੇ ਤਰੀਕੇ ਦੇ ਨਾਲ ਪੰਜਾਬ ਦੇ ਸਮੁੱਚੇ ਜਿਹੜੇ ਛਡਾਊ ਸੈਂਟਰ, ਨਸ਼ਾ ਛਡਾਊ ਸੈਂਟਰ ਨੇ, ਉਹਨਾਂ ਦੇ ਵਿੱਚ ਜਗ੍ਹਾ ਹੀ ਹੈ ਨਹੀਂ ਗੀ। ਕੀ ਕਰੋਗੇ ਤੁਸੀਂ? ਜਿਹੜਾ ਛੱਡਣਾ ਚਾਹੁੰਦੇ ਆ ਹੁਣ ਉਹਨਾਂ ਨੂੰ ਸੰਭਾਲਣਾ ਤਾਂ ਪਊਗਾ ਨਾ ਜੀ ਕਿਸੇ ਤਰੀਕੇ ਨਾਲ। ਨਹੀਂ ਤਾਂ ਇਹਦਾ ਮਤਲਬ ਇਹ ਆ
ਕਿ ਹੋਰ ਲਾਸ਼ਾਂ ਗਿਣਨ ਦੇ ਵਾਸਤੇ ਤਿਆਰ ਰਹੋ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਨਸ਼ਿਆਂ ਦੇ ਨਾਲ ਹੋ ਰਹੀ ਹਰ ਮੌਤ ਦੀ FIR ਦਰਜ ਕਰਨ ਦੇ ਹੁਕਮ। ਬਿਲਕੁਲ ਜੀ, ਇਹ ਜਿਹੜੀ ਇਹਦੀ ਕਿਉਂਕਿ ਪਹਿਲੀ ਤਾਂ ਗੱਲ ਇਹ ਮੰਨਦੇ ਹੀ ਨਹੀਂ ਗੇ ਜੀ। ਤੁਹਾਨੂੰ ਪਤਾ ਹੀ ਆ, ਜਿਹੜੇ ਸਿਹਤ ਮੰਤਰੀ ਨੇ ਉਹ ਕਹਿੰਦੇ 2 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਹ STF ਨੇ ਸਟੈਪ ਲਿਆ ਜੀ। STF ਦੇ ਜਿਹੜੇ ਮੁਖੀ ਨੇ ਹਰਪ੍ਰੀਤ ਸਿੰਘ ਸਿੱਧੂ ਹੋਰੀ, ਉਹਨਾਂ ਨੇ 5 ਸਫ਼ਿਆਂ ਦਾ ਇੱਕ ਸਰਕੂਲਰ ਜਿਹੜਾ ਜੀ ਉਹ ਜਾਰੀ ਕੀਤਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ SSPs ਨੂੰ। ਇਹ ਜਿਹੜਾ ਜੀ ਸਰਕੂਲਰ ਜਾਰੀ ਕੀਤਾ ਗਿਆ, ਇਹਦੇ ਵਿੱਚ ਇਹ ਕਿਹਾ ਗਿਆ ਕਿ FIR ਦਰਜ ਕਰਨ ਤੋਂ ਟਾਲਾ ਵੱਟਣਾ, ਇਹ ਜਿਹੜੇ ਦੋਸ਼ੀ ਆ ਨਸ਼ਾ ਵੇਚਣ ਵਾਲੇ, ਉਹਨਾਂ ਨੂੰ ਬਚ ਕੇ ਨਿਕਲਣ ਦੇ ਵਿੱਚ ਇਹਦੇ ਨਾਲ ਮਦਦ ਜਿਹੜੀ ਹੈ ਜੀ ਉਹ ਮਿਲ ਰਹੀ ਆ। ਇਹ 5 ਸਫ਼ਿਆਂ ਦੇ ਸਰਕੂਲਰ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਸੂਬੇ 'ਚ 50 ਮੌਤਾਂ ਹੋਣ ਤੋਂ ਬਾਅਦ ਜਿਹੜਾ ਜੀ ਇਹ ਸਰਕੂਲਰ ਜਾਰੀ ਕੀਤਾ ਗਿਆ ਆ। ਔਰ ਇਹ ਕਿਹਾ ਗਿਆ ਕਿ ਪੁਲਿਸ ਹਰ ਸ਼ੱਕੀ ਮੌਤ ਦੀ ਜਿਹੜੀ ਹੈ ਜੀ ਉਹ FIR ਦਰਜ ਕਰੇ। ਔਰ ਇਹ ਕਿਹਾ ਗਿਆ ਕਿ ਤਾਲਾ ਨਾ ਵਟਿਆ ਜਾਵੇ ਇਹਨਾਂ ਦੀ ਜਿਹੜੀ ਹੈ ਜੀ ਇਹ FIR ਦਰਜ ਕਰਨ ਤੋਂ। ਵੱਖ-ਵੱਖ ਕੇਸ ਜਿਹੜੇ ਆ ਜੀ ਉਹ ਸਾਹਮਣੇ ਆਏ ਆ ਪਿਛਲੇ ਦਿਨਾਂ ਦੇ ਵਿੱਚ। ਜਦੋਂ ਕਿਤੇ ਏਦਾਂ ਦੀ ਮੌਤ ਜਿਹੜੀ ਹੁੰਦੀ ਆ ਤਾਂ ਉੱਥੇ ਪੁਲਿਸ ਜਿਹੜੀ ਆ ਉਹ ਕੀ ਕਰਦੀ ਆ, ਮਾਪਿਆਂ ਦੇ ਉੱਤੇ ਦਬਾਅ ਪਾਉਂਦੀ ਆ ਕਿ ਤੁਸੀਂ ਇਹ ਆਖੋ ਕਿ ਇਹ ਬਿਮਾਰ ਸੀਗਾ, ਗਲਤ ਦਵਾਈ ਲੈਣ ਦੇ ਨਾਲ ਇਹਦੀ ਮੌਤ ਹੋਈ ਹੈ। ਖਡੂਰ ਸਾਹਿਬ ਵਾਲੀ ਘਟਨਾ ਸਭ ਦੇ ਸਾਹਮਣੇ ਆ। ਮੁੰਡੇ ਦੀ ਮਾਂ ਜਿਹੜੀ ਆ ਉਹ ਸ਼ਰੇਆਮ ਕਹੀ ਜਾਂਦੀ ਸੀਗੀ ਕਿ ਸਰਿੰਜ ਤਾਂ ਮੁੰਡੇ ਦੀ ਬਾਂਹ 'ਚੋਂ ਉਹਨੇ ਪੱਟੀ ਆ, ਆਪ ਓਵਰਡੋਜ਼ ਦੇ ਨਾਲ ਉਹ ਮਰਿਆ। ਪੁਲਿਸ ਕਹਿੰਦੀ ਨਹੀਂ, ਕੋਈ ਓਵਰਡੋਜ਼ ਦੇ ਨਾਲ ਨਹੀਂ ਮਰਿਆ, ਉਹਨੂੰ ਬਿਮਾਰੀ ਸੀ, ਗਲਤ ਦਵਾਈ ਲੈ ਗਿਆ ਜਿਹਦੇ ਕਰਕੇ ਉਹਦੀ ਮੌਤ ਹੋਈ। 174 ਦੇ ਤਹਿਤ ਜਿਹੜੀ ਹੈ ਜੀ ਉਹ ਕਾਰਵਾਈ ਹੋਈ ਜਾਂਦੀ ਆ। ਜਿੰਨੀ ਦੇਰ ਤੱਕ ਇਹ ਕਾਰਵਾਈ ਜਿਹੜੀ ਹੈ ਜੀ ਇਹ ਇੱਕ ਤਾਂ ਇਰਾਦਾ ਕਤਲ ਵਾਲੇ ਮਾਮਲੇ ਦੇ ਵਿੱਚ ਜਾਂ ਕਤਲ ਵਾਲੇ ਮਾਮਲੇ ਦੇ ਵਿੱਚ ਨਹੀਂ ਹੁੰਦੀ, ਉਨੀ ਦੇਰ ਤੱਕ ਇਹ ਠੱਲ ਜਿਹੜੀ ਆ ਉਹ ਪੈਣੀ ਨਹੀਂ। ਹਾਂ, ਇੰਨਾ ਹੈ ਕਿ ਜਿਹੜਾ ਹੁਣ STF ਦੇ ਵੱਲੋਂ ਇਹ ਸਰਕੂਲਰ ਜਾਰੀ ਕੀਤਾ ਗਿਆ, ਜੇ ਪੁਲਿਸ ਇਹ ਮੰਨਦੀ ਆ, ਕਿਉਂਕਿ ਗੱਲ ਇਹ ਹੁੰਦੀ ਆ ਕਿ ਹੇਠਲੇ ਪੱਧਰ ਦੇ ਉੱਤੇ ਇੰਪਲੀਮੈਂਟ ਤੁਸੀਂ ਜਿਹੜਾ ਜੀ ਉਹ ਕਿੰਨਾ ਕਰਵਾ ਸਕਦੇ ਹੋ। ਇਹਦੇ ਨਾਲ ਕਮ ਸੇ ਕਮ FIR ਦੇ ਨਾਲ ਇੱਕ ਤੁਹਾਡੇ ਸਾਹਮਣੇ ਇਹ ਤਾਂ ਗਿਣਤੀ ਆਊਗੀ ਨਾ ਕਿ ਕਿੰਨੀਆਂ ਡੈਥ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਕਿਉਂਕਿ ਸਿਹਤ ਮੰਤਰੀ ਉਹ ਕਹਿੰਦੇ ਹੋਈਆਂ ਹੀ 2 ਨੇ ਜਿਹੜੀਆਂ ਦੀ ਡੈਥ, ਉਹਨਾਂ ਦਾ ਬਿਆਨ ਇਹ ਚਰਚਾ ਦਾ ਵਿਸ਼ਾ ਤਾਂ ਬਣਿਆ ਰਿਹਾ ਨਾ ਜੀ। 2 ਡੈਥ ਕਿਵੇਂ ਹੋਈਆਂ ਨੇ ਸਮਝ ਨਹੀਂ ਆਉਂਦੀ। ਇੰਨੀਆਂ ਡੈਥ ਜਿਹੜੀ 4 ਚੁਫੇਰੇ ਤੋਂ ਹੋ ਰਹੀਆਂ ਨੇ, ਪਰ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ। ਸ਼ਾਇਦ ਉਹ ਇਹ ਕਹਿੰਦੇ ਆ ਕਿ ਅੰਕੜੇ ਉਹਨਾਂ ਦੇ ਜਿਹੜੇ ਬੋਲਦੇ ਆ, ਅੰਕੜੇ ਤਾਂ ਹੁਣ ਉਹੀ ਬੋਲਣਗੇ ਜੋ ਹੇਠਲੇ ਪੱਧਰ ਦੇ ਉੱਤੇ ਪੁਲਿਸ ਵਾਲੇ ਬੁਲਵਾਉਣਗੇ। ਜਦੋਂ ਮੰਨਣ ਦੇ ਵਾਸਤੇ ਤਿਆਰ ਨਹੀਂ ਗਏ ਕਿ ਇਹ ਡੈਥ ਜਿਹੜੀਆਂ ਨੇ ਉਹ ਨਸ਼ੇ ਦੇ ਨਾਲ ਹੋ ਰਹੀਆਂ ਨੇ, ਲੱਚੀ ਇਹਦਾ ਕਿੰਨਾ ਅਸਰ ਪੈਂਦਾ। ਜੀ ਜੀ। ਪਿਛਲੇ ਜਿਹੜਾ ਵੀਕਐਂਡ ਦੇ ਉੱਤੇ ਪੰਨੂ ਜੀ ਇੱਕ ਵੀਡੀਓ ਵੀ ਬਹੁਤ ਵਾਇਰਲ ਹੋਈ ਆ ਵੀ ਜਿਹੜੇ ਲੋਕਾਂ ਨੇ ਨਸ਼ਾ ਤਸਕਰ ਫੜ ਕੇ ਜਿਹੜਾ ਪੁਲਿਸ ਵਾਲਿਆਂ ਨੂੰ ਵੀ ਜਿਹੜਾ ਫੜਾਇਆ ਸੀ, ਉਹ ਬਹੁਤ ਕੁਛ ਜਿਹੜਾ ਉਸ ਦੇ ਵਿੱਚ ਹੋਇਆ। ਜਿਹੜੇ ਉਹਨਾਂ ਨੇ ਕਿਹਾ ਵੀ ਸਾਨੂੰ ਦਿਓ ਇਹ ਟੀਚਾ ਅਤੇ ਅਸੀਂ ਜਿਹੜੇ ਆ ਇਹ ਸਾਰਾ ਕੁਛ ਜਿਹੜਾ 5 ਦਿਨਾਂ ਦੇ ਵਿੱਚ ਰੋਕਾਂਗੇ। ਅਤੇ ਕਹਿੰਦੇ ਉਸੇ ਹੀ ਜਿਹੜਾ ਵਾਇਰਲ ਵੀਡੀਓ ਵਾਲਾ ਜਿਹੜਾ ਉਹ ਸਟਾਫ ਦਾ ਜਿਹੜਾ ਮੈਂਬਰ ਸੀ CIA ਦਾ, ਉਹਨੂੰ ਹੁਣ ਲਾਈਨ ਹਾਜ਼ਰ ਕੀਤਾ ਹੈ। ਨਹੀਂ, ਇਹ ਐਕਚੁਅਲੀ ਜਿਹੜੀ ਵੀਡੀਓ ਉਹ ਹੋਰ ਹੈ ਜੀ। ਇਹ ਜਿਹੜੀ ਆ ਵੀਡੀਓ ਵਾਇਰਲ ਹੋਈ ਸੀਗੀ, ਇਹ ਸੰਗਰੂਰ ਨਾਲ ਰਿਲੇਟਡ ਹੈ ਜੀ। ਠੀਕ ਹੈ, ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਅਵੇਅਰਨੈਸ ਹੈ। ਬਠਿੰਡੇ ਦੇ ਵਿੱਚ ਵੀ ਕੱਲ ਇਸੇ ਤਰ੍ਹਾਂ ਦਾ ਜਿਹੜਾ ਜੀ ਹੋਇਆ। ਲੋਕ ਗਏ ਦੁਕਾਨ ਦੇ ਉੱਤੇ, ਔਰ ਗਏ ਨਹੀਂ ਬਲਕਿ ਉਹਨਾਂ ਨੇ ਕੀ ਕੀਤਾ, ਪਹਿਲਾਂ ਕਿਸੇ ਨੂੰ ਭੇਜ ਕੇ ਜਿਹੜਾ ਸੀਗਾ ਜੀ ਉਹ ਨਸ਼ੀਲੀਆਂ ਜਿਹੜੀਆਂ ਨਸ਼ੇ ਵਾਲੀਆਂ ਦਵਾਈਆਂ ਨੇ ਉਹ ਲੈ ਲਈਆਂ। ਫਿਰ ਪੁਲਿਸ ਨੂੰ ਕਾਲ ਕੀਤੀ, ਪੁਲਿਸ ਕਹਿੰਦੇ ਕੁਛ ਨਹੀਂ ਗਾ ਇੱਥੇ ਹੈਗਾ। ਲੋਕ ਇਕੱਠੇ ਹੋ ਗਏ, ਉੱਥੇ ਸੀਨੀਅਰ ਆਫੀਸਰਸ ਨੂੰ ਜਿਹੜਾ ਜੀ ਉਹ ਆਉਣਾ ਪਿਆ। ਉਦੋਂ ਪਹਿਲਾਂ ਕਿਉਂਕਿ ਆਉਂਦਿਆਂ ਕਰਦਿਆਂ ਅਗਲੇ ਨੇ ਲਕੋਲੀਆਂ ਵੀ ਰੌਲਾ ਜਿਹੜਾ ਜੀ ਪੈ ਰਿਹਾ। ਫੜੀਆਂ ਤਾਂ ਗਈਆਂ ਦਵਾਈਆਂ ਸਟਿਲ ਜਿਹੜੀਆਂ ਟਰਾਮਾਡੋਲ ਵਗੈਰਾ ਜੀ ਉੱਥੋਂ, ਪਰ ਉਨੀਆਂ ਨਹੀਂ ਜਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਦੀ ਇਹ ਹੋਣੀਆਂ ਚਾਹੀਦੀਆਂ ਸੀਗੀਆਂ। ਇਹ ਜਿਹੜਾ ਮਾਮਲਾ ਜਿਹਦੀ ਤੁਸੀਂ ਗੱਲ ਪੁੱਛੀ ਹੈ ਜੀ, ਇਹ ਐਕਚੁਅਲੀ ਹੈ ਜੀ ਇੱਥੇ ਸੰਗਰੂਰ ਤੋਂ। ਸੰਗਰੂਰ ਦੇ ਇੱਕ ਜਿਹੜਾ CIA ਸਟਾਫ ਦਾ ਇੰਚਾਰਜ ਸੀਗਾ, ਉਹਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਔਰਤ ਨਜ਼ਰ ਆਈ ਸੀ। ਇਹ ਕਿਹਾ ਗਿਆ ਸੀਗਾ ਕਿ ਉਹਦੇ ਪਤੀ ਦੇ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ। ਉਹ ਕਹਿੰਦਾ ਕਿ ਮੇਰੀ ਪਤਨੀ ਨੂੰ ਇਹ CIA ਸਟਾਫ ਦੇ ਇੰਚਾਰਜ ਨੇ ਨਸ਼ਿਆਂ ਦੇ ਵਿੱਚ ਜਿਹੜਾ ਵੀ ਉਹ ਲਾ ਦਿੱਤਾ। ਇਹ ਮਾਮਲੇ ਨੂੰ ਪਹਿਲਾਂ ਦੱਬਣ ਦੀ ਕੋਸ਼ਿਸ਼ ਕੀਤੀ ਗਈ। ਕੱਲ ਮੈਂ ਸਾਂਝੀ ਕੀਤੀ ਸੀਗੀ ਪੰਜਾਬੀ ਰੇਡੀਓ USA ਦੇ ਉੱਤੇ ਦੀ ਡਿਟੇਲ ਕਿ ਜਿਹੜੀ ਔਰਤ ਆ ਉਹਨੇ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਕਿਉਂਕਿ ਇਹਦਾ ਦਬਾਅ ਬਹੁਤ ਜਿਹੜਾ ਜੀ ਉਹ ਪੈ ਗਿਆ। CIA ਸਟਾਫ ਬਹਾਦਰ ਸਿੰਘ ਵਾਲਾ ਦੇ ਇੰਚਾਰਜ ਪੁਲਿਸ ਇੰਸਪੈਕਟਰ ਵਿਜੇ ਕੁਮਾਰ ਨੂੰ ਹੁਣ ਲਾਈਨ ਹਾਜ਼ਰ ਜਿਹੜਾ ਜੀ ਉਹ ਕੀਤਾ ਗਿਆ ਤੇ ਉਹਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਜਿਹੜੇ ਆ ਦਿੱਤੇ ਗਏ ਆ।
ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਜੀ ਉਹਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਜਿਹੜੀ ਆ ਉਹਨੂੰ ਗੰਭੀਰਤਾ ਦੇ ਨਾਲ ਲਿਆ ਗਿਆ, ਇਹ ਲਾਈਨ ਹਾਜ਼ਰ ਜਿਹੜਾ ਜੀ ਉਹ ਕਰਤਾ ਗਿਆ। ਇਹਦੇ ਵਾਸਤੇ IG ਪੁਲਿਸ ਜਾਂ ਪਟਿਆਲਾ ਰੇਂਜ ਨੂੰ ਲਿਖਿਆ ਗਿਆ, ਜਿਹਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜਾਂਚ ਸੰਗਰੂਰ ਜ਼ਿਲ੍ਹੇ ਤੋਂ ਬਾਹਰ ਕਿਸੇ ਪੁਲਿਸ ਆਫੀਸਰ ਤੋਂ ਕਰਵਾਈ ਜਾਵੇ ਤਾਂ ਕਿ ਨਿਰਪੱਖ ਜਾਂਚ ਜਿਹੜੀ ਹੈ ਜੀ ਹੋ ਸਕੇ। ਪੁਲਿਸ ਮੁਖੀ ਨੇ ਇਹ ਗੱਲ ਕਹੀ ਹੈ ਕਿ ਵਿਜੇ ਕੁਮਾਰ ਦੇ ਖਿਲਾਫ ਵਿਭਾਗੀ ਜਾਂਚ ਕਮਰਦੀਪ ਕੌਰ SP ਹੈੱਡਕੁਆਟਰ ਪਟਿਆਲਾ ਨੂੰ ਦਿੱਤੀ ਗਈ ਹੈ। SSP ਦੇ ਅਨੁਸਾਰ ਉਹਨਾਂ ਨੂੰ ਵਿਜੇ ਕੁਮਾਰ ਖਿਲਾਫ ਕੋਈ ਲਿਖਤੀ ਸ਼ਿਕਾਇਤ ਜਿਹੜੀ ਆ ਜੀ ਉਹ ਨਹੀਂ ਮਿਲੀ। ਇਹ ਵੀਡੀਓ ਵਾਇਰਲ ਹੋਈ ਸੀ, ਇਹਦੇ ਵਿੱਚ ਇਹ CI ਸਟਾਫ ਦਾ ਇੰਚਾਰਜ ਤੇ ਔਰਤ ਜਿਹੜੀ ਆ ਉਹ ਨਸ਼ੇ ਦੇ ਹਾਲਤ ਦੇ ਵਿੱਚ ਜਿਹੜਾ ਉਹ ਲੱਗ ਰਹੇ ਨੇ, ਬਿਲਕੁਲ ਕਲੀਅਰ ਦਿਖ ਰਿਹਾ ਜੀ। ਔਰ ਜਿਹੜਾ ਇਹ ਔਰਤ ਸੀਗੀ ਉਹਦਾ ਪਤੀ ਗੁਰਜੰਟ ਸਿੰਘ ਵਾਸੀ ਹਰਿਆਣਾ ਜਿਹੜਾ ਜੀ ਉਹਨੇ ਇਹ ਦੋਸ਼ ਲਾਇਆ ਸੀਗਾ ਉਹਦੀ ਪਤਨੀ ਨੂੰ ਨਸ਼ਿਆਂ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ ਇਸ ਵਿਅਕਤੀ ਨੇ। ਔਰ ਉਹਨੇ ਇਹ ਵੀਡੀਓ ਜਿਹੜੀ ਹੈ ਜੀ ਕਿਵੇਂ ਬਣਾਈ ਕਿਵੇਂ ਨਹੀਂ, ਇਹ ਜਿਹੜੀਆਂ ਜੀ ਸਾਰੀਆਂ ਬਾਅਦ ਦੀਆਂ ਗੱਲਾਂ ਨੇ। ਕੋਸ਼ਿਸ਼ਾਂ ਵਿਜੇ ਕੁਮਾਰ ਜਿਹੜਾ ਜੀ ਜ਼ਰੂਰ ਪਿਛਲੇ ਦਿਨਾਂ ਤੋਂ ਕਰਦਾ ਰਿਹਾ ਕਿ ਇਹਦੇ ਤੋਂ ਕਿਸੇ ਤਰੀਕੇ ਨਾਲ ਉਹਦਾ ਖਹਿੜਾ ਛੁੱਟ ਜੇ। ਖਹਿੜਾ ਜਿਹੜਾ ਜੀ ਉਹ ਛੁੱਟਿਆ ਨਹੀਂ ਉਹਦਾ, ਬਲਕਿ ਇਹ ਹੋਇਆ ਕਿ ਹੁਣ ਉਹਨੂੰ ਇਹਦੀ ਕੜਿੱਕੀ ਦੇ ਵਿੱਚ ਤਾਂ ਆਉਣਾ ਪੈ ਗਿਆ। ਬਾਕੀ ਇਹ ਸਾਰਾ ਕੁਛ ਜਿਹੜਾ ਜੀ ਜਾਂਚ ਜਿਹੜੀ ਆ ਅੱਗੋਂ ਦੱਸੂਗੀ ਕਿ ਕੀ ਇਹਦੇ ਵਿੱਚੋਂ ਨਿਕਲਦਾ। ਜੀ ਜੀ ਅਗਲੀ ਪੰਨੂ ਜੀ ਗੱਲ ਕਰਦੇ DGP ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਜਾਊਗੀ। ਐਕਚੁਅਲੀ ਜੀ ਇਹ ਮਾਮਲਾ ਤਾਂ ਸਾਰਿਆਂ ਦੇ ਵਾਸਤੇ ਹੀ ਜਿਹੜਾ ਜੀ ਬਣ ਗਿਆ ਇੱਕ ਗਲੇ ਦੀ ਹੱਡੀ, ਕਿਉਂਕਿ ਜਿਹੜੇ ਸੂਬੇ ਨੇ ਉਹ ਆਪਣਾ ਮਨਪਸੰਦ DGP ਜਿਹੜਾ ਜੀ ਉਹ ਲਾਉਂਦੇ ਆ ਜਦੋਂ ਵੀ ਸਰਕਾਰਾਂ ਜਿਹੜੀਆਂ ਉਹ ਬਦਲਦੀਆਂ ਨੇ। ਵੱਖਰੀ ਗੱਲ ਹੈ ਕਿ ਇਸ ਵਾਰੀ ਸਰਕਾਰ ਬਦਲੀ ਪਰ ਉਹਨਾਂ ਨੇ ਆਪਣਾ ਮਨਪਸੰਦ DGP ਜਿਹੜਾ ਸੀ ਉਹ ਨਹੀਂ ਲਾਇਆ, ਪਹਿਲੇ ਦੇ ਵਿੱਚ ਮਨਪਸੰਦਗੀ ਜਿਹੜੀ ਹੈ ਜੀ ਉਹ ਜ਼ਾਹਰ ਕੀਤੀ। ਹੁਣ ਜਦੋਂ ਸੁਪਰੀਮ ਕੋਰਟ ਦਾ ਪਿਛਲੇ ਦਿਨਾਂ ਦੇ ਵਿੱਚ ਇਹ ਫੈਸਲਾ ਜਿਹੜਾ ਜੀ ਆ ਗਿਆ, ਭਾਰਤ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਦੀ ਅਗਵਾਈ ਵਾਲੇ ਬੈਂਚ ਨੇ ਇਹ ਗੱਲ ਕੀਤੀ ਕਿ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਨੇ ਉਹ DGP ਦੇ ਜਿਹੜੀ ਨਿਯੁਕਤੀ ਦੇ ਮਾਮਲੇ ਦੇ ਵਿੱਚ ਮਨਮਰਜ਼ੀ ਉਹਨਾਂ ਦੀ ਨਹੀਂ ਚੱਲੂਗੀ। ਔਰ ਇਹਦੇ ਵਾਸਤੇ DGP ਰੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਵਿੱਚੋਂ 3 ਨਾਵਾਂ ਦੀ ਸਿਫਾਰਿਸ਼ ਜਿਹੜੀ ਹੈ UPSC ਤੋਂ ਜਿਹੜੀ ਰਾਜ ਸਰਕਾਰ ਹੈ ਉਹ ਕਰੂਗੀ ਤੇ ਸੂਬਾ ਸਰਕਾਰ ਉਹਨਾਂ 3 ਅਫਸਰਾਂ ਦੇ ਵਿੱਚੋਂ ਇੱਕ ਜਿਹੜਾ ਜੀ ਉਹਦੀ ਤਾਇਨਾਤੀ ਕਰ ਸਕੂਗੀ, ਜਿਹਨੂੰ UPSC ਜਿਹੜਾ ਜੀ ਉਹ ਚੁਣੂਗਾ। ਤੋਂ ਇਸ ਕਰਕੇ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਉੱਤੇ ਕੁੜਕੀ ਦੇ ਵਿੱਚ ਜਿਹੜੀ ਫਸੀ ਜੀ ਉਹ ਪੰਜਾਬ ਦੀ ਸਰਕਾਰ ਫਸ ਗਈ ਜੀ। ਉਹ ਏਦਾਂ ਫਸ ਗਈ ਕਿ ਸਤੰਬਰ ਦੇ ਵਿੱਚ DGP ਜਿਹੜੇ ਸੁਰੇਸ਼ ਅਰੋੜਾ ਨੇ ਜੀ ਉਹ ਰਿਟਾਇਰ ਹੋ ਰਹੇ ਨੇ ਔਰ ਉਹਨਾਂ ਦੇ ਰਿਟਾਇਰ ਹੋਣ ਤੋਂ ਬਾਅਦ ਅਗਲਾ DGP ਜਿਹੜਾ ਨਿਯੁਕਤੀ ਸੀ ਉਹ ਸਰਕਾਰ ਆਪਣੀ ਮਨਪਸੰਦੀ ਵਾਲੀ ਚਾਹੁੰਦੀ ਹੈ। ਸੁਰੇਸ਼ ਅਰੋੜਾ ਹੋਰੀ ਵੀ ਉਹਦੇ ਵਿੱਚ ਇੰਟਰਸਟਡ ਨੇ, ਪਰ ਜੇ ਆਹ ਗੱਲ ਜਿਹੜੀ ਕਿਉਂਕਿ ਮੰਨਣੀ ਪੈਣੀ ਹੈ ਜੀ ਸੁਪਰੀਮ ਕੋਰਟ ਵਾਲੀ, ਉੱਥੇ 3 ਨਾਵਾਂ ਦੀ ਸਿਫਾਰਿਸ਼ ਦੇਣੀ ਪੈਣੀ ਆ, ਉਹ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਜਾਣੀ ਹੈ ਤੇ ਉਹਦੇ ਵਿੱਚ ਇੱਕ ਉਹ ਨਾਮ ਵੀ ਜਾਣਾ ਜਿਹਨੂੰ ਸਰਕਾਰ ਨਹੀਂ ਚਾਹੁੰਦੀ ਕਿ ਉਹ DGP ਦੇ ਅਹੁਦੇ ਦੇ ਉੱਤੇ ਰਹੇ, ਜਿਹੜਾ SIT ਜਿਹੜੀ ਬਣੀ ਸੀ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਉਹਦੀ ਜਿਹੜੀ ਉਹਦਾ ਮੁਖੀ ਜਿਹੜਾ ਲਾਇਆ ਗਿਆ ਸੀਗਾ। ਸਰਕਾਰ ਸਮਝਦੀ ਹੈ ਕਿ ਸਰਕਾਰ ਨੂੰ ਕੜਿੱਕੀ ਦੇ ਵਿੱਚ ਉਸ SIT ਦੀ ਰਿਪੋਰਟ ਨੇ ਫਸਾਇਆ। ਹੁਣ ਪੰਜਾਬ ਸਰਕਾਰ ਜਿਹੜੀ ਹੈ ਜੀ ਉਹ ਇਹਦੀ ਰਾਏ ਲੈ ਰਹੀ ਹੈ ਔਰ ਰਾਏ ਲੈ ਕੇ ਇਹਨੂੰ ਰਿਵਿਊ ਪਟੀਸ਼ਨ ਜਿਹੜੀ ਆ ਉਹ ਪਾਈ ਜਾ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ। ਇਹਦੇ ਸੰਬੰਧੀ ਐਡਵੋਕੇਟ ਜਨਰਲ ਦੇ ਨਾਲ ਵਿਚਾਰ ਜਿਹੜਾ ਜੀ ਉਹ ਕਰਕੇ ਪਟੀਸ਼ਨ ਦਾ ਖਰੜਾ ਤਿਆਰ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਪੰਜਾਬ ਸਰਕਾਰ ਇਹ ਰਿਵਿਊ ਪਟੀਸ਼ਨ ਇਸ ਆਧਾਰ ਦੇ ਉੱਤੇ ਪਾਊਗੀ ਕਿ ਇਹ ਫੈਸਲਾ ਜਿਹੜਾ ਸੁਪਰੀਮ ਕੋਰਟ ਨੇ ਕੀਤਾ ਇਸ ਹੁਕਮ ਦੇ ਨਾਲ ਦੇਸ਼ ਦੇ ਸੰਘੀ ਢਾਂਚੇ ਦੇ ਵਿੱਚ ਇਹ ਸਿੱਧਾ ਜਿਹੜਾ ਜੀ ਉਹ ਦਖਲ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਇੱਕ DGP ਜਦੋਂ ਲਾਇਆ ਗਿਆ ਸੀਗਾ ਕੁਝ ਸਾਲ ਪਹਿਲਾਂ ਤਾਂ ਉਦੋਂ ਉਹਨੂੰ DGP ਜਿਹੜਾ ਜੀ ਲਾਉਣ ਦੇ ਵਾਸਤੇ 6 ਜਿਹੜੇ ਉਹਦੇ ਹੇਠਲੇ ਸੀ ਉਹਨਾਂ ਨੂੰ ਤਰੱਕੀ ਦਿੱਤੀ ਗਈ, ਉਹਨਾਂ ਨੂੰ DGP ਬਣਾਇਆ ਗਿਆ ਔਰ DGP ਬਣਾ ਕੇ ਮੁੜ ਕੇ ਉਹਨੂੰ ਜਿਹੜਾ ਜੀ 7ਵੇਂ ਜਗ੍ਹਾ ਤੋਂ ਲਿਆ ਕੇ ਉੱਤੇ ਨਿਯੁਕਤ ਕਰਤਾ। ਇਸ ਟਾਈਪ ਦੀਆਂ ਜਿਹੜੀਆਂ ਜੀ ਮਨਮਰਜ਼ੀਆਂ ਰਾਜਾਂ ਦੀਆਂ ਸਰਕਾਰਾਂ ਜਿਹੜੀਆਂ ਜੀ ਉਹ ਕਰਦੀਆਂ ਰਹੀਆਂ ਨੇ ਸਮੇਂ-ਸਮੇਂ ਦੇ ਉੱਤੇ। ਇਹਦੇ ਨਾਲ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਇਹਦੇ ਨਾਲ ਇਹ ਠੱਲ ਜਿਹੜੀ ਉਹ ਪੈ ਸਕਦੀ ਹੈ। ਹੁਣ ਰਿਵਿਊ ਪਟੀਸ਼ਨ ਪੰਜਾਬ ਪਾਉਣ ਚੱਲਿਆ, ਕਿੰਨੀ ਕੁ ਸੁਣੀ ਜਾਊਗੀ ਨਹੀਂ ਪਤਾ, ਕਦੋਂ ਸੁਣੀ ਜਾਊਗੀ ਇਹ ਨਹੀਂ ਪਤਾ। ਇਹਦੇ ਉੱਤੇ ਸਟੇ ਮਿਲਣਾ ਬਹੁਤ ਔਖਾ ਹੈ। ਜੇ ਸਟੇ ਨਹੀਂ ਮਿਲਦਾ ਤੇ ਇਹਦਾ ਮਤਲਬ ਇਹ ਆ ਕਿ ਜਿਹੜਾ ਇਹ ਤਜਰਬਾ ਕਰਨ ਜਾ ਰਹੀ ਹੈ ਜਿਹੜੀ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਉਹਦਾ ਜਿਹੜਾ ਸਭ ਤੋਂ ਪਹਿਲਾ ਆਧਾਰ ਜਿਹੜਾ ਜੀ ਉਹ ਬਣੂਗਾ ਪੰਜਾਬ ਸੂਬਾ। ਜੇ ਇਹ ਰਿਵਿਊ ਪਟੀਸ਼ਨ ਅਜੇ ਵੈਸੇ ਪੈਣੀ ਆ, ਜੇ ਇਹਦੇ ਉੱਤੇ ਸਟੇ ਨਹੀਂ ਮਿਲਦਾ ਤਾਂ ਇਟ ਮੀਨਸ ਕਿ ਸਤੰਬਰ ਦੇ ਵਿੱਚ ਰਿਟਾਇਰ ਹੋ ਰਹੇ ਸੁਰੇਸ਼ ਅਰੋੜਾ ਹੋਰਾਂ ਦੀ ਜਗ੍ਹਾ ਦੇ ਉੱਤੇ ਅਗਲਾ ਲੱਗਣ ਵਾਲਾ DGP ਇਹਨਾਂ UPSC ਦੇ ਝੰਡੀ ਤੋਂ ਕੋਈ ਹੋਰ ਨਹੀਂ ਲੱਗ ਸਕੂਗਾ। ਜੀ ਜੀ
ਅਗਲੀ ਪੰਨੂ ਜੀ ਗੱਲ ਕਰਦੇ, ਕਹਿੰਦੇ ਗਿਆਨ ਸਾਗਰ ਫੇਰ ਖੁੱਲ੍ਹਾ ਤੇ ਪੁਰਾਣਿਆਂ ਵੱਲੋਂ ਧਰਨਾ। ਦੇਖੋ ਜੀ, ਇਹ ਐਕਚੁਅਲੀ ਗਿਆਨ ਸਾਗਰ ਜਿਹੜਾ ਜੀ, ਸਭ ਨੂੰ ਪਤਾ ਜੀ ਕਿ ਇਹਦਾ ਜਿਹੜਾ ਅਸਲ ਓਨਰ ਹੈ ਜੀ, ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈ। ਲੋਕਾਂ ਦੇ ਪੈਸੇ ਦੇ ਨਾਲ ਜਿਹੜਾ ਜੀ ਇਹ ਬਣਿਆ ਹੋਇਆ ਸੀਗਾ, ਚਿੱਟ ਫੰਡ ਕੰਪਨੀਆਂ ਵਾਲਾ ਹੀ ਸਾਰਾ ਜਿਹੜਾ ਜੀ ਮਾਮਲਾ। ਜੇ ਉੱਪਰ ਆਪਾਂ ਲਾਈਏ ਤੇ ਸਹਾਰਾ ਗਰੁੱਪ ਉੱਪਰ ਵੱਡਾ ਮੇਨ ਹੈ। ਇਹ ਉਹੋ ਜਿਹਾ ਤੁਸੀਂ ਕਹਿ ਲਓ ਕਿ ਇੱਕ ਸੂਬੇ ਵਿਚਲਾ ਜਿਹੜਾ ਜੀ ਹੈਗਾ। 1.5 ਸਾਲ ਤੋਂ ਬੰਦ ਪਏ ਗਿਆਨ ਸਾਗਰ ਮੈਡੀਕਲ ਹਸਪੀਟਲ ਦੇ ਮੁੜ ਕੇ ਖੁੱਲਣ ਦੇ ਉੱਤੇ ਜਿਹੜੇ ਪੁਰਾਣੇ ਮੁਲਾਜ਼ਮ ਹੈ, ਜਿਨ੍ਹਾਂ ਦੇ ਵਿੱਚ ਡਾਕਟਰ, ਪੈਰਾਮੈਡੀਕਲ ਸਟਾਫ ਸ਼ਾਮਲ ਹੈ, ਉਹ ਵੀ ਸੰਘਰਸ਼ ਕਰਨ ਦੇ ਵਾਸਤੇ ਗੇਟ ਦੇ ਮੂਹਰੇ ਜਿਹੜੇ ਜੀ ਉਹ ਆ ਗਏ ਔਰ ਉਹਨਾਂ ਨੇ ਧਰਨਾ ਜਿਹੜਾ ਸੀ ਇੱਥੇ ਲਾ ਦਿੱਤਾ। ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ, ਜਿਹਦੇ ਕਰਕੇ ਟਕਰਾਅ ਜਿਹੜਾ ਸੀ ਉਹਨੂੰ ਰੋਕਿਆ ਗਿਆ। 16 ਜੁਲਾਈ ਤੋਂ ਹਸਪਤਾਲ ਦੀਆਂ ਸੇਵਾਵਾਂ ਜਿਹੜੀਆਂ ਜੀ ਉਹ ਸ਼ੁਰੂ ਕੀਤੇ ਜਾਣ ਦਾ ਪ੍ਰੋਗਰਾਮ ਲਿਖਿਆ ਗਿਆ ਸੀਗਾ, ਪਰ ਜਿਹੜੇ ਇੱਥੇ ਜਿਹੜਾ ਜੀ ਸੁਖਮਨੀ ਸਾਹਿਬ ਦਾ ਪਾਠ ਵੀ ਖਿਲਾਇਆ ਗਿਆ ਔਰ ਇਹਦੇ ਵਿੱਚ ਜਿਹੜੇ ਪੁਰਾਣੇ ਮੁਲਾਜ਼ਮ ਮੌਜੂਦ ਸੀਗੇ। ਭੋਗ ਤੋਂ ਬਾਅਦ ਇਹ ਜਿਹੜੇ ਸਾਰੇ ਦੇ ਸਾਰੇ ਪੁਰਾਣੇ ਮੁਲਾਜ਼ਮ ਸੀਗੇ, ਉਹਨਾਂ ਨੇ ਇਹ ਕਿਹਾ ਗਿਆ ਜੀ ਕਿ ਜਿਹੜੇ ਪੁਰਾਣੇ ਕਰਮਚਾਰੀ ਤੇ ਮੁਲਾਜ਼ਮ ਨੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਮੰਗ ਕੀਤੀ, ਪਰ ਗਿਆਨ ਸਾਗਰ ਦੀ ਮੈਨੇਜਮੈਂਟ ਦੇ ਵੱਲੋਂ ਕੋਈ ਹੁੰਗਾਰਾ ਜਿਹੜਾ ਜੀ ਉਹ ਨਹੀਂ ਭਰਿਆ ਗਿਆ, ਜਿਹਦੇ ਕਰਕੇ ਉਹਨਾਂ ਨੇ ਉੱਥੇ ਜਿਹੜਾ ਸੀਗਾ ਜੀ ਉਹ ਧਰਨਾ ਲਾ ਦਿੱਤਾ। ਇਹ ਕਿਹਾ ਗਿਆ ਜੀ ਕਿ ਡਾਕਟਰਾਂ ਨੂੰ ਹਾਲੇ ਤੱਕ 8-8 ਮਹੀਨਿਆਂ ਦੀਆਂ ਬਕਾਇਆ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਪੈਰਾਮੈਡੀਕਲ ਸਟਾਫ ਦੀਆਂ 4 ਤਨਖਾਹਾਂ ਬਕਾਇਆ ਨੇ। ਇਹ ਵੀ ਕਿਹਾ ਗਿਆ ਜੀ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਉੱਤੇ ਵੀ ਕਾਲਜ ਨੂੰ NOC ਦੇਣ ਤੋਂ ਸਵਾਲ ਜਿਹੜੇ ਆ ਜੀ ਉਹ ਚੁੱਕੇ ਗਏ ਆ। ਧਰਨਾ ਹਾਲ ਦੀ ਘੜੀ ਤਾਂ ਜਿਹੜਾ ਚੁੱਕ ਦਿੱਤਾ ਗਿਆ ਹੈ। ਕਿਹਾ ਗਿਆ ਕਿ ਹਮਦਰਦੀ ਦੇ ਨਾਲ ਵਿਚਾਰਾਂਗੇ, ਪਰ ਜੇ ਇਹ ਜਿੰਦਾਬਾਦ ਮੁਰਦਾਬਾਦ ਸ਼ੁਰੂ ਹੋ ਜਾਂਦੀ ਹੈ ਤਾਂ ਜਿਹੜੀ ਮੈਨੇਜਮੈਂਟ ਹੈ ਹੁਣ ਉਹ ਕਿਵੇਂ ਆਈ ਹੈ, ਕੀ ਸਮਝੌਤਾ ਕਰਕੇ ਆਈ ਹੈ, ਕਿਵੇਂ ਪੁਰਾਣੀਆਂ ਦੇਣਦਾਰੀਆਂ ਉਹਨਾਂ ਨੇ ਦਿੱਤੀਆਂ, ਇਹ ਸਾਰਾ ਕੁਛ ਜਿਹੜਾ ਜੀ ਅਜੇ ਅੰਦਰ ਹੀ ਆ। ਪਤਾ ਨਹੀਂ ਇਹਦੇ ਵਿੱਚ ਕੀ ਕੁਛ ਜਿਹੜੇ ਸਮਝੌਤੇ ਹੋਏ ਆ, ਤਾਂ ਇਹ ਸਾਰਾ ਕੁਛ ਜਿਹੜਾ ਜੀ ਉਹ ਸਾਹਮਣੇ ਆਊਗਾ। ਪਰ ਦੇਰ ਤੋਂ ਬੰਦ ਪਿਆ ਜਿਹੜਾ ਜੀ ਇਹ ਹਸਪੀਟਲ ਸੀਗਾ, ਉਹਨੂੰ ਖੋਲ੍ਹਣ ਦੇ ਲਗਾਤਾਰ ਜਿਹੜੇ ਜੀ ਉਹ ਯਤਨ ਜ਼ਰੂਰ ਜਾਰੀ ਹੈ। ਜੀ ਅਗਲੀ ਗੱਲ ਕਰਦੇ ਹਾਂ। SGPC ਤੋਂ ਖਫਾ ਨੇ ਬਲਵੰਤ ਸਿੰਘ ਰਾਜੋਆਣਾ। ਐਕਚੁਅਲੀ ਜੀ ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਭੁੱਖ ਹੜਤਾਲ ਜਿਹੜੀ ਆ ਜੀ ਉਹ ਆਰੰਭ ਕੀਤੀ ਆ ਇੱਥੇ ਪਟਿਆਲੇ ਦੀ ਜੇਲ੍ਹ ਦੇ ਵਿੱਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਬੰਦੇ ਜਿਹੜੇ ਆ ਜੀ ਉਹ ਰਾਜੋਆਣਾ ਦੇ ਕੋਲੇ ਭੇਜੇ ਸੀਗੇ ਔਰ ਇਹਨਾਂ ਨੂੰ 5 ਜਾਣਿਆਂ ਨੂੰ, ਪਰ ਉਹਦੀ ਗੱਲ ਕੋਈ ਜਿਹੜੀ ਆ ਜੀ ਬਲਵੰਤ ਸਿੰਘ ਰਾਜੋਆਣਾ ਹੋਰਾਂ ਨੇ ਨਹੀਂ ਮੰਨੀ। ਇਹ ਵੀ ਕਿਹਾ ਗਿਆ ਜੀ ਕਿ ਫੋਨ ਦੇ ਉੱਤੇ ਗੱਲਬਾਤ ਜਿਹੜੀ ਆ ਜੀ ਉਹ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਵੀ ਜਿਹੜੀ ਉਹ ਕਰਵਾਈ ਗਈ, ਉਹਦੀ ਗੱਲ ਵੀ ਉਹਨੇ ਜਿਹੜਾ ਨਹੀਂ ਮੰਨੀ ਤੇ ਭੁੱਖ ਹੜਤਾਲ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਹੋਰੀ ਜਿਹੜੇ ਦੀ ਉਹ ਚਲੇ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਭੁੱਖ ਹੜਤਾਲ ਦੇ ਉੱਤੇ ਜਾਣ ਦਾ ਉਹਨਾਂ ਨੇ ਕਾਰਨ ਤਾਂ ਇਹ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਕੇਸ ਵਾਲੇ ਮਾਮਲੇ ਦੇ ਵਿੱਚ ਇਹਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। 12 ਦੇ ਵਿੱਚ ਜਦੋਂ ਇੱਕ ਵਾਰੀ ਤੈਅ ਹੋ ਗਿਆ ਸੀਗਾ ਕਿ ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ ਤਾਂ ਉਦੋਂ ਪੰਜਾਬ ਦਾ ਮਾਹੌਲ ਕਾਫੀ ਖਰਾਬ ਜਿਹੜਾ ਉਹ ਹੋ ਗਿਆ ਸੀਗਾ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਹੇ ਦੇ ਉੱਤੇ ਅਕਾਲੀ ਦਲ ਨੇ ਜਿਹੜੀ ਅਪਰੋਚ ਕੀਤੀ ਸੀ ਰਾਸ਼ਟਰਪਤੀ ਹੋਰਾਂ ਦੇ ਨਾਲ, ਔਰ ਰਾਸ਼ਟਰਪਤੀ ਹੋਰਾਂ ਦੇ ਵੱਲੋਂ ਜਿਹੜਾ ਇੱਕ ਸਟੇ ਲਾ ਦਿੱਤੀ ਗਈ ਸੀ ਇਸ ਮਾਮਲੇ ਦੇ ਉੱਤੇ। ਹੁਣ ਇਹ ਨਹੀਂ ਪਤਾ ਫਾਂਸੀ ਹੋਣੀ ਆ, ਉਮਰ ਕੈਦ ਹੋਣੀ ਆ, ਕੀ ਨਹੀਂ। ਇਸੇ ਮਾਮਲੇ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਜਿਹੜਾ ਜੀ ਉਹ ਭੁੱਖ ਹੜਤਾਲ ਤੇ ਗਏ ਆ ਕਿ ਇਸ ਮਾਮਲੇ ਦੇ ਉੱਤੇ ਫੈਸਲਾ ਕੀਤਾ ਜਾਵੇ। ਕੁਝ ਸੂਤਰ ਜਿਹੜੇ ਆ ਜੀ ਇਹ ਕਹਿ ਰਹੇ ਆ ਕਿ ਜਿਹੜੀ ਉਹਨਾਂ ਦੀ ਮੂੰਹ ਬੋਲੀ ਭੈਣ ਆ ਉਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਘਰ ਵਾਲੇ ਨੂੰ ਬਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨੌਕਰੀ ਦਿੱਤੀ ਸੀਗੀ ਔਰ ਇਹ ਕਿਹਾ ਜਾ ਰਿਹਾ ਕਿ ਉਹਦੇ ਨਾਲ ਠੀਕ ਵਿਹਾਰ ਨਹੀਂ ਕੀਤਾ ਗਿਆ ਜੀ। ਸ਼੍ਰੋਮਣੀ ਕਮੇਟੀ ਦੇ ਵੱਲੋਂ ਬਲਜੀਤ ਸਿੰਘ ਨੂੰ ਨਨਕਾਣਾ ਸਾਹਿਬ ਐਜੂਕੇਸ਼ਨ ਟਰਸਟ ਦੇ ਵਿੱਚ ਬਤੌਰ ਸੁਪਰਵਾਈਜ਼ਰ ਆਡਿਟ ਸੁਪਰਵਾਈਜ਼ਰ ਜਿਹੜਾ ਲਾਇਆ ਗਿਆ ਸੀਗਾ, ਪਰ ਪਿਛਲੇ ਕੁਝ ਸਮੇਂ ਤੋਂ ਉਹਦੀਆਂ ਪਹਿਲੀਆਂ ਸੇਵਾਵਾਂ ਵਾਪਸ ਲੈ ਲਈਆਂ ਗਈਆਂ ਤੇ ਹੁਣ ਬਲਜੀਤ ਸਿੰਘ ਨੂੰ ਕੋਈ ਵੀ ਕੰਮ ਨਹੀਂ ਸੌਂਪਿਆ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਉਹ ਸਾਰਾ ਦਿਨ ਹਾਜ਼ਰੀ ਪਾ ਕੇ ਵਿਹਲਾ ਰਹਿ ਕੇ ਆ ਜਾਂਦਾ। ਇਹ ਵੀ ਕਿਹਾ ਜਾ ਰਿਹਾ ਕਿ ਬਲਜੀਤ ਸਿੰਘ ਜਿਹੜਾ ਜੀ ਉਹ ਕਹਿੰਦਾ ਉਹਦੇ ਨਾਲ ਇਹ ਵਤੀਰਾ ਇਸ ਕਰਕੇ ਹੋ ਰਿਹਾ ਕਿਉਂਕਿ ਉਹਨੇ ਜਿਹੜਾ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਹੈ ਕਿ ਉਹ ਕਿਸੇ ਤਰੀਕੇ ਨਾਲ ਇੱਥੋਂ ਨੌਕਰੀ ਛੱਡ ਕੇ ਆਪੇ ਹੀ ਚਲੇ ਜਾਵੇ। ਜਦੋਂ ਕਿ ਇਹ ਕਿਹਾ ਜਾ ਰਿਹਾ ਕਿ ਬਲਵੰਤ ਸਿੰਘ ਰਾਜੋਆਣਾ ਨੇ ਬਲਜੀਤ ਸਿੰਘ ਨੂੰ ਕਿਹਾ ਕਿ ਉਹ ਆਪ ਨੌਕਰੀ ਛੱਡ ਕੇ ਨਾ ਆਵੇ। ਇਸ ਵਜ੍ਹਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖਫਾ ਹੈ ਬਲਵੰਤ ਸਿੰਘ ਰਾਜੋਆਣਾ ਕਿ ਬਲਜੀਤ ਸਿੰਘ ਦੇ ਨਾਲ ਉਹ ਚੰਗਾ ਨਹੀਂ ਕਰਨੀ।
ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਆ ਪੰਨੂ ਜੀ, ਵੀ ਕਹਿੰਦੇ ਕਠੂਆ ਕਾਂਡ ਨਾਲ ਸੰਬੰਧਿਤ ਲਿਫਾਫਾ ਕਹਿੰਦੇ ਅਦਾਲਤ ਵਿੱਚ ਲਿਆਂਦਾ ਗਿਆ ਤੇ ਨਿਕਲਿਆ ਖਾਲੀ। ਇਹ ਬੜਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਵੀ ਉਹ ਸਵਾਲ ਹੈ। ਤਾਂ ਕਠੂਆ ਦੇ ਵਿੱਚ ਜਿਹੜੀ ਮਾਸੂਮ ਬੱਚੀ ਸੀ ਜੋ ਕੁਛ ਉਹਦੇ ਨਾਲ ਹੋਇਆ ਸਭ ਨੂੰ ਜਿਹੜਾ ਜੀ ਉਹ ਪਤਾ, ਔਰ ਉੱਥੇ ਇਹ ਵੀ ਸੀਗਾ ਜੀ ਕਿ ਇਸ ਜਿਹੜੀ ਸੱਤਾਧਾਰੀ ਉੱਥੇ ਧਿਰ ਸੀਗੀ, ਜਿਹੜੀ ਸੈਂਟਰ ਦੇ ਵਿੱਚ ਕਾਬਜ਼ ਹੈ, ਉਹਦੇ ਨਾਲ ਸੰਬੰਧਿਤ ਜਿਹੜਾ ਦੀ ਲੋਕ ਸੀਗੇ ਉਹ ਇਹਨਾਂ ਦੇ ਹੱਕ ਦੇ ਵਿੱਚ ਨਿੱਤਰ ਆਏ। ਇਹ ਸਾਰਾ ਰੌਲਾ ਜਿਹੜਾ ਸਭ ਨੇ ਸੁਣਿਆ। ਬੇਸ਼ੱਕ ਹੁਣ ਉੱਥੇ ਇਹਨਾਂ ਦਾ ਹੈ ਨੀਗਾ ਜਿਹੜਾ ਰਾਜ ਤਾਂ ਹੈ ਨੀਗਾ, ਪਰ ਰਾਜ ਕਿਉਂਕਿ ਰਾਸ਼ਟਰਪਤੀ ਦਾ ਹੈ, ਰਾਜਪਾਲ ਦਾ ਜਿਹੜਾ ਵੀ ਉਹ ਰਾਜ ਹੈ, ਕਿਤੇ ਨਾ ਕਿਤੇ ਇਹਨੂੰ ਸਿਆਸੀ ਪ੍ਰਭਾਵ ਜਿਹੜਾ ਵੀ ਉਹ ਕਿਹਾ ਜਾ ਸਕਦਾ ਹੈ। ਇਹ ਪਠਾਨਕੋਟ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਹੈ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ, ਇਹਦੀ ਸੁਣਾਈ ਦੇ ਦੌਰਾਨ ਸਥਿਤੀ ਬੜੀ ਅਜੀਬੋ-ਗਰੀਬ ਜਿਹੜੀ ਸੀ ਉਹ ਬਣ ਗਈ ਸੀ। ਜਦੋਂ ਇਹ ਮ੍ਰਿਤਕ ਬੱਚੀ ਦੇ ਇਸ ਜ਼ੁਲਮ ਦਾ ਸ਼ਿਕਾਰ ਹੋਈ ਬੱਚੀ ਦੇ ਵਾਲਾਂ ਦਾ ਫੋਰੈਂਸਿਕ ਲੈਬ ਜੰਮੂ ਵੱਲੋਂ ਜਾਂਚ ਤੋਂ ਬਾਅਦ ਜਿਹੜਾ ਭੇਜਿਆ ਗਿਆ, ਸੀਲਬੰਦ ਲਿਫਾਫਾ ਖੋਲ੍ਹਿਆ ਤੇ ਖਾਲੀ ਨਿਕਲਿਆ। ਇਸ ਲਿਫਾਫੇ ਦੇ ਵਿੱਚ 3 ਹੋਰ ਲਿਫਾਫੇ ਸੀਗੇ, ਸਾਰੇ ਦੇ ਸਾਰੇ ਖਾਲੀ ਨਿਕਲੇ। 10 ਮਿੰਟ ਤੱਕ ਇਹਨਾਂ ਲਿਫਾਫਿਆਂ ਨੂੰ ਬਾਰ-ਬਾਰ ਚੈੱਕ ਕੀਤਾ ਗਿਆ ਪਰ ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਿਆ। ਇਸ ਤੋਂ ਬਾਅਦ ਜਿਹੜੇ ਮਾਨਯੋਗ ਜੱਜ ਸੀਗੇ ਜੀ, ਉਹਨਾਂ ਨੇ ਇਹ ਜਿਹੜੇ ਇਸਤਗਾਸਾ ਪੱਖ ਦੇ ਵਕੀਲ ਆ, ਉਹਨਾਂ ਨੂੰ ਇਹ ਗੱਲ ਕਹੀ ਕਿ ਜੰਮੂ ਦੀ ਅਪਰਾਧ ਸ਼ਾਖਾ ਦੇ ਨਾਲ ਸੰਪਰਕ ਕਰਕੇ ਸਥਿਤੀ ਜਿਹੜੀ ਆ ਜੀ ਉਹ ਸਪਸ਼ਟ ਕੀਤੀ ਜਾਵੇ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਅਪਰਾਧ ਸ਼ਾਖਾ ਦੇ ਵੱਲੋਂ ਵਾਲਾਂ ਦੇ ਸੈਂਪਲ ਲਏ ਗਏ ਸੀਗੇ, ਜਿਹੜੇ ਕਿ ਜੰਮੂ ਦੀ ਫੋਰੈਂਸਿਕ ਲੈਬ ਨੂੰ ਭੇਜੇ ਗਏ ਸੀਗੇ। ਜਿਹੜਾ ਜੀ ਇੱਕ ਨੁਕਤਾ ਇਹ ਵੀ ਉਠਾਇਆ ਗਿਆ ਕਿ ਅਦਾਲਤ ਨੂੰ ਮੁਲਜ਼ਮਾਂ ਦੇ ਵੱਲੋਂ ਲਿਖਤੀ ਦਰਖਾਸਤ ਜਿਹੜੀ ਦਿੱਤੀ ਹੈ ਕਿ ਨਿਰਪੱਖ ਸੁਣਵਾਈ ਲਈ ਉਹਨਾਂ ਨੂੰ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਦੇ ਬਾਰੇ 'ਚ 1 ਦਿਨ ਪਹਿਲਾਂ ਦੱਸਿਆ ਜਾਵੇ। ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਗਵਾਹ ਜਿਹੜੇ ਉਹ ਨਹੀਂ ਸੀ ਆਏ, ਅਦਾਲਤ ਨੇ ਉਦੋਂ ਵੀ ਸਖਤੀ ਕੀਤੀ ਔਰ ਉੱਥੋਂ ਦੇ ਸੀਨੀਅਰ ਪੁਲਿਸ ਜਿਹੜੇ ਆਫੀਸਰ ਸੀ ਉਹਨਾਂ ਨਾਲ ਗੱਲ ਕੀਤੀ ਕਿ ਇਹ ਮੇਕ ਸ਼ੋਰ ਕਰੋ ਕਿ ਜਿਹਨਾਂ ਨੂੰ ਅਦਾਲਤ ਸੱਦ ਰਹੀ ਆ ਉਹ ਆਉਣ। ਹੁਣ ਇਹ ਲਿਫਾਫੇ ਜਿਹੜੇ ਵੀ ਉਹ ਖਾਲੀ ਨਿਕਲ ਆਏ ਆ ਜੀ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਕੌਨਸਪੀਰੇਸੀ ਜਿਹੜੀ ਹੈ ਜੀ ਉਹ ਸਮਝੀ ਜਾ ਸਕਦੀ ਹੈ। ਬਿਲਕੁਲ ਬਿਲਕੁਲ ਜੀ। ਅਤੇ ਪੰਨੂ ਜੀ ਇੱਥੇ ਹੀ ਆਪਣਾ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਹੈ ਅਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਜੇ ਤੁਹਾਡੇ ਵੀ ਅੱਜ ਸਵਾਲ ਨੇ ਤਾਂ ਪੰਨੂ ਜੀ ਆਪਣੇ ਨਾਲ ਇਸ ਬ੍ਰੇਕ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਕੁਛ ਸਮਾਂ ਆ ਉਹ ਹਾਜ਼ਰ ਰਹਿਣਗੇ। ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕੋਗੇ। ਹੁਣ ਨੰਬਰ ਹੈਗਾ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ 408 272 5200 4082725200। ਪੰਜਾਬ ਦੇ ਵਿੱਚ ਕੀ ਸਥਿਤੀਆਂ ਨੇ, ਭਾਰਤ ਦੀਆਂ ਕੀ ਸਥਿਤੀਆਂ ਨੇ, ਜੋ ਵੀ ਤੁਹਾਡੇ ਸਵਾਲ ਨੇ ਸਿਆਸਤ ਦੇ ਨਾਲ ਸੰਬੰਧਿਤ, ਤੁਸੀਂ ਹੁਣ ਪੰਨੂ ਜੀ ਨੂੰ ਕਾਲ ਕਰ ਸਕੋਗੇ। ਅਤੇ ਪੰਨੂ ਜੀ ਮਿਲਦੇ ਹਾਂ ਆਪਾਂ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ 'ਚ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 508 905 2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ। ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 877-992-2567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ।
ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ ਪੀਸੀਪੀ ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ, ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530 661 3405 530 661 3405। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਫਿਜ਼ੀਅਨ ਗਰੋਸਰੀ, ਅਤੇ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਪੂਜਾ ਅਤੇ ਪਾਠ ਦੀ ਸਮੱਗਰੀ। ਇਹਨਾਂ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 30 ਜੂਨ ਨੂੰ, ਅਤੇ ਗ੍ਰੈਂਡ ਓਪਨਿੰਗ ਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਡੀਲ। 2 ਪਾਉਂਡ ਦੀ ਦਾਲ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਮੇਸ਼ ਜੀ ਨਾਲ 9165054056 916 505 4056। ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ, ਵਾਈਟਲੌਕ ਅਤੇ ਬਰੂਸਵਿਲ ਦੇ ਕਾਰਨਰ ਤੇ, ਅਤੇ ਨਵੇਂ ਵਾਲਮਾਰਟ ਦੇ ਬਿਲਕੁਲ ਸਾਹਮਣੇ। ਪ੍ਰੀਤ ਇੰਡੀਆ ਮਾਰਕੀਟ ਜਾਓ ਅਤੇ ਗ੍ਰੈਂਡ ਓਪਨਿੰਗ ਤੇ ਦਾਲਾਂ ਤੇ ਵਿਸ਼ੇਸ਼ ਆਫਰ ਪਾਓ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਰੀਅਲਟਰ ਐਂਡ ਲੋਨ ਆਫਿਸਰ ਪ੍ਰੀਤ ਸਿੰਘ, ਜੋ ਕਿ ਰੀਅਲ ਏਸਟੇਟ ਦੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਾਊਸ ਰੀਮਾਡਲ ਕਰਨਾ ਹੋਵੇ ਜਾਂ ਰੈਂਟਲ ਮੈਨੇਜਮੈਂਟ ਕਰਵਾਉਣੀ ਹੋਵੇ, ਤੇ ਨਾਲ ਹੀ ਘਰ ਦੇ ਲੋਨ ਬਹੁਤ ਹੀ ਵਧੀਆ ਰੇਟਸ ਦੇ ਉੱਤੇ ਜ਼ੀਰੋ ਕਾਸਟ ਵਿੱਚ ਦਿਵਾਉਣਗੇ। ਹਰ ਤਰ੍ਹਾਂ ਦਾ ਲੋਨ FHA, ਕਨਵੈਨਸ਼ਨ, ਜੰਬੋ, ਸੁਪਰ ਜੰਬੋ ਲੋਨ ਕਰਵਾ ਸਕਦੇ ਹਨ। ਸੈਕਰਾਮੈਂਟੋ ਤੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਸੇਵਾਵਾਂ ਦਿੰਦੇ ਹਨ। ਕਾਲ ਪ੍ਰੀਤ ਸਿੰਘ 530 418 8501 530 418 8501। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਕਰਵਾਉਣ ਦੇ ਲਈ ਕਾਲ 408 272 5200 408 272 5200। ਹਾਂਜੀ ਦੋਸਤੋ, ਸਤਿ ਸ੍ਰੀ ਅਕਾਲ। ਤੁਹਾਡਾ ਆਪਣਾ ਹੈ ਧਾਮੀ ਫਰਮ ਦ UK। ਸੁਣਦੇ ਰਹਿਣਾ ਪੰਜਾਬੀ ਰੇਡੀਓ USA। ਮੇਕ ਸ਼ੋਰ ਯੂ ਸਪਰੈਡ ਦ ਵਰਡ, ਸਾਰਿਆਂ ਨੂੰ ਪਤਾ ਲੱਗੇ ਕਿ ਰੇਡੀਓ ਨੰਬਰ 1 ਹੀ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਆਪਣੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ ਬਲਤੇਜ ਪੰਨੂ ਜੀ। ਲੱਗਦਾ ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ 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 ਆਵਾਜ਼ ਨਹੀਂ ਸੀ ਆ ਰਹੀ ਵਿੱਚ, ਤੇ ਬਿਲਕੁਲ। ਤੇ ਆਓ ਹੁਣ ਆਪਾਂ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਰੋਤਿਓ, ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਬਲਤੇਜ ਪੰਨੂ ਜੀ, ਤਾਂ ਫੋਨ ਲਾਈਨ ਹੁਣ ਓਪਨ ਨੇ। ਕਾਲ ਕਰਨ ਦੇ ਲਈ ਨੰਬਰ ਆ 408 272 5200
4082725200 ਤੇ ਆਓ ਆਪਣੇ ਕਾਲਰਸ ਨਾਲ ਗੱਲ ਕਰਦੇ ਹਾਂ। ਆਪਣੇ ਪਹਿਲੇ ਕਾਲਰ ਜੁੜੇ ਨੇ ਜਸਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਜਿਹੜਾ ਤੁਸੀਂ 1 ਜੁਲਾਈ ਤੋਂ 7 ਜੁਲਾਈ ਤੱਕ ਹਫ਼ਤਾ ਕੀਤਾ ਸੀਗਾ, ਬਹੁਤ ਵਧੀਆ ਕੰਮ ਕੀਤਾ। ਇਹ ਗਾਹਾਂ ਵੀ ਇੱਦਾਂ ਕਰਿਓ। ਪਰ ਲੋਕ ਤਾਂ ਜਾਗੇ ਆ, ਪਰ ਸਰਕਾਰਾਂ ਨਹੀਂ ਜਾਗੀਆਂ। ਕਾਰਨ ਕੀ ਹੈ ਜੀ ਇਹ? ਤੇ ਮੈਨੂੰ ਜਿੰਨਾ ਕਿ ਮੈਂ ਸੋਚਿਆ ਵੀ ਇਹ ਸਰਕਾਰਾਂ ਦਾ ਜੇ ਕਰਨੀਆਂ ਚਾਹੁਣ ਤਾਂ ਮੇਰਾ ਖਿਆਲ 4 ਹਫ਼ਤੇ ਕੀ 4 ਘੰਟੇ 'ਚ ਕਰ ਸਕਦੇ ਆ, ਪਰ ਨਹੀਂ ਕਰਨਾ ਨਹੀਂ ਜੀ। ਉੱਪਰ ਜਿਹਨੀ ਆਈ ਥਿੰਕ ਮੈਂ ਇਹ ਸੋਚਦਾ ਵੀ ਜਿਹਨੀ ਮੁੱਖ ਮੰਤਰੀ ਬਣਾਇਆ, ਲੋਕਾਂ ਨੇ ਮੁੱਖ ਮੰਤਰੀ ਨੂੰ ਵੋਟਾਂ ਨਹੀਂ ਇਸ ਨੂੰ ਪਾਈਆਂ, ਕਾਂਗਰਸ ਨੂੰ ਵੋਟਾਂ ਨਹੀਂ ਪਾਈਆਂ। ਇਹ ਕਰ ਰਹੀਆਂ ਜੀ ਏਜੰਸੀਆਂ ਕੰਮ। ਏਜੰਸੀਆਂ ਨੇ ਹੀ ਇਹ ਮੁੱਖ ਮੰਤਰੀ ਬਣਾਇਆ ਕੈਪਟਨ ਨੂੰ, ਅਤੇ ਏਜੰਸੀਆਂ ਹੁਣ ਇਹ ਕੰਮ ਨਹੀਂ ਕਰਨ ਦੇਣੀਆਂ। ਕਿਉਂਕਿ ਪਹਿਲਾਂ ਵੀ ਜਿਹੜਾ ਬਾਦਲ ਐਂਡ ਕੰਪਨੀ ਦੀ ਸਰਕਾਰ ਸੀ ਉਹ ਵੀ ਇਹ ਹੀ ਸੀ ਕਿ ਇਹਨਾਂ ਨੂੰ ਤਾਂ ਇੱਕ ਸਿਰਫ ਮੋਹਰਾ ਹੀ ਬਣਾਇਆ ਸੀ। ਜਿਹੜਾ ਉਹਨੇ ਆਪਣਾ ਮਨਸ਼ਾ ਉਹਨੇ ਪੂਰੀ ਕਰਨੀ ਸੀ ਏਜੰਸੀਆਂ ਨੇ। ਉਹ ਹੁਣ ਜੇ ਤਾਂ ਉਨੇ ਟਾਈਮ ਦੇ ਵਿੱਚ ਨਹੀਂ ਹੋ ਸਕੀਆਂ, ਨਹੀਂ ਹੋਇਆ, ਤੇ ਹੁਣ ਇਹ ਕੈਪਟਨ ਦੇ ਥਰੂ ਵੀ ਕਰਨਗੇ। ਤੇ ਜਿੰਨਾ ਚਿਰ ਕੈਪਟਨ ਸਰਕਾਰ ਹੈ ਉਹਨਾਂ ਚਿਰ ਮੇਰਾ ਖਿਆਲ ਇਹ ਨਸ਼ੇ ਬੰਦ ਨਹੀਂ ਹੋਣੇ। ਤੁਸੀਂ ਬਹੁਤ ਵਧੀਆ ਕੰਮ ਕੀਤਾ। ਤੇ ਵੈਸੇ ਹੁਣ ਮੈਂ ਤਾਂ ਸੋਚਦਾ ਵੀ ਜਿਹੜਾ ਇਹ ਜੀ ਆਪਣੇ ਇੰਡੀਆ ਦਾ ਸਾਰਾ ਹੈਗਾ ਕੰਟਰੋਲ, ਇਹ ਸਾਰਾ ਹੀ RIS ਦੇ ਹੱਥ ਆ ਗਿਆ ਜੀ, ਏਜੰਸੀਆਂ ਦੇ ਹੱਥ ਆ ਗਿਆ। ਕਿਹਨੂੰ ਮੁੱਖ ਮੰਤਰੀ ਬਣਾਉਣਾ, ਕਿਹਨੂੰ ਪ੍ਰਧਾਨ ਮੰਤਰੀ ਬਣਾਉਣਾ। ਥੈਂਕ ਯੂ ਜਸਵਿੰਦਰ ਜੀ। ਤੇ ਕਾਫੀ ਜਿਹੜੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਤੁਹਾਨੂੰ ਕੀ ਲੱਗਦਾ ਹੈ ਪੰਨੂ ਜੀ ਵੀ ਇਹ ਇੰਨਾ ਕੁਛ ਜਿਹੜੀਆਂ ਏਜੰਸੀਆਂ ਸਾਰਾ ਕੁਛ ਕਰ ਰਹੀਆਂ ਨੇ? ਦੇਖੋ, ਇਨਕਾਰ ਤਾਂ ਨਹੀਂ ਕੀਤਾ ਜਾ ਸਕਦਾ, ਪਰ ਦੇਖੋ ਇੱਕ ਗੱਲ ਆਪਾਂ ਨੂੰ ਨਹੀਂ ਭੁੱਲਣੀ ਚਾਹੀਦੀ। ਚਾਹੇ ਉਹ ਫੜੇ ਜਾ ਰਹੇ ਲੋਕ ਨੇ, ਚਾਹੇ ਉਹ ਸਰਹੱਦ ਤੋਂ ਚੁੱਕ ਕੇ ਲਿਆਉਂਦੇ ਹੋਣ, ਤੇ ਚਾਹੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬਣਨ ਵਾਲੀ ਸਿੰਥੈਟਿਕ ਡਰੱਗ ਹੋਵੇ, ਅੱਗੇ ਸਪਲਾਇਰ ਕੌਣ ਹੈ ਜੀ? ਆਪਾਂ ਸਾਰਾ ਕੁਛ ਏਜੰਸੀਆਂ ਦੇ ਉੱਤੇ ਸੁੱਟ ਕੇ ਸੁਰਖਰੂ ਨਹੀਂ ਹੋ ਸਕਦੇ ਜੀ ਕਿ ਇਹ ਸਾਰਾ ਕੁਛ ਏਜੰਸੀਆਂ ਜਿਹੜੀਆਂ ਦੀ ਉਹ ਕਰਵਾ ਰਹੀਆਂ ਨੇ। ਜਾਂ ਦੂਸਰੀ ਗੱਲ, ਜਿਵੇਂ ਇਹ ਕਹਿੰਦੇ ਆ ਕਿ 4 ਘੰਟਿਆਂ 'ਚ ਹੋ ਸਕਦਾ, ਨਾਟ ਪੋਸੀਬਲ ਜੀ। ਇਹ ਜੜ੍ਹਾਂ ਇਹਦੀਆਂ ਬਹੁਤ ਡੂੰਘੀਆਂ ਜਿਹੜੀਆਂ ਦੀ ਉਹ ਹੋ ਗਈਆਂ ਹੋਈਆਂ ਨੇ। ਤੁਸੀਂ ਥਾਂ ਦੇ ਉੱਤੇ ਦੇਖ ਰਹੇ ਹੋ, ਹੇਠਲੇ ਲੈਵਲ ਦੇ ਉੱਤੇ ਕਿੰਨੇ ਪੁਲਿਸ ਆਫੀਸਰ ਜਿਹੜੇ ਆ ਜੀ ਉਹ ਇਨਵੋਲਵ ਇਹਦੇ ਵਿੱਚ ਸਾਹਮਣੇ ਆ ਰਹੇ। ਉਹ ਕਾਰਵਾਈ ਨਹੀਂ ਜਿਹੜਾ ਵੀ ਉਹ ਕਰਦੇ। ਏਜੰਸੀਆਂ ਸਿੱਧੀਆਂ ਪੁਲਿਸ ਆਫੀਸਰ, ਹੇਠਲੇ ਪੁਲਿਸ ਆਫੀਸਰਾਂ ਦੇ ਨਾਲ ਤਾਂ ਨਹੀਂ ਜੁੜੀਆਂ ਹੋਈਆਂ ਜਿਹੜੀਆਂ ਦੀ ਉਹ ਤੁਸੀਂ ਕਹਿ ਸਕਦੇ। ਕੁਛ ਨਾ ਕੁਛ ਤਾਂ ਜਿਹੜੀਆਂ ਉਹ ਚੀਜ਼ ਹੁੰਦੀ ਹੋਈ ਆ, ਕਿਤੇ ਨਾ ਕਿਤੇ ਕੋਈ ਚੀਜ਼ ਤਾਂ ਹੁੰਦੀ ਆ। ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਗੱਲ ਤੋਂ ਕਿ ਇਹ ਇੱਕ ਕਿਸੇ ਗੰਭੀਰ ਸਾਜ਼ਿਸ਼ ਦੇ ਤਹਿਤ ਪੰਜਾਬ ਦੇ ਉਹ ਲੋਕ ਜਿਹੜੇ ਤੋਪਾਂ ਬੰਦੂਕਾਂ ਤੋਂ ਨਹੀਂ ਸੀ ਡਰੇ, ਉਹ ਸਰਿੰਜਾਂ ਤੋਂ ਢਾਹ ਲਏ ਗਏ, ਸਰਿੰਜਾਂ ਦੇ ਨਾਲ ਜਿਹੜਾ ਜੀ ਉਹ ਢਾਹ ਲਏ ਗਏ। ਨੁਕਸਾਨ ਇੰਨਾ ਕਿ ਜਿਹੜਾ ਜੀ ਉਹ ਹੋ ਗਿਆ ਹੋਇਆ। ਕੱਲ ਇੱਕ ਸਕੂਲ ਦੇ ਵਿੱਚ ਵੀ, ਪਰਸੋਂ ਵੀ ਸੀ ਇੱਕ ਸਕੂਲ 'ਚ, ਕੱਲ ਵੀ ਇੱਕ ਸਕੂਲ ਦੇ ਵਿੱਚ ਸੀਗਾ ਜੀ, ਜਿਹੜੇ 10+1+2 ਵਾਲੇ ਬੱਚੇ। ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹਿੰਦਾ ਸੀਗਾ ਕਿ ਅਗਲੇ ਗਾਹਕ ਇਹਨਾਂ ਦੇ ਤੁਸੀਂ ਹੋ। ਜਿਹੜੇ ਪਹਿਲੇ ਗਾਹਕ ਸੀ ਉਹਨਾਂ ਨੇ ਮਕਾਲੇ ਮਾਰ ਕੇ, ਹੁਣ ਉਹਨਾਂ ਨੇ ਗਾਹ ਵੀ ਗਾਹਕ ਲੱਭਣੇ ਆ ਨਾ ਜੀ। ਉਹ ਸਾਡੇ ਅਗਲੀ ਜਿਹੜੀ ਪੀੜ੍ਹੀ ਆ ਉਹ ਲੱਭਣੀ ਆ। ਜੇ ਕਿਸੇ ਤਰੀਕੇ ਦੇ ਨਾਲ ਉਹਦੇ ਉੱਤੇ ਜਿਹੜਾ ਜੀ ਉਹ ਕੰਮ ਹੋ ਜਾਏ, ਬਜਾਏ ਇਹਦੇ ਕਿ ਜਿਹੜਾ ਜੀ ਦੋਸ਼ ਲਾਏ ਜਾਣ, ਉਹਨੇ ਕੀਤਾ ਆਹ ਨਹੀਂ ਕੀਤਾ। ਇਹਦੇ ਵਾਸਤੇ ਕੀਤਾ ਕੀ ਜਾਵੇ? ਜੇ ਇੱਦਾਂ ਦੇ ਕੁਛ ਸੁਝਾਅ ਹੋਣ ਤੇ ਉਹ ਕੁਛ ਜਿਹੜੀ ਚੀਜ਼ ਵਰਕ ਕਰ ਸਕਦੀ ਹੈ ਜੀ। ਆਪਾਂ ਸਿਰਫ ਏਜੰਸੀਆਂ ਦਾ ਕਹਿ ਕੇ ਦੂਜਾ ਮੇਰਾ ਨਹੀਂ ਖਿਆਲ ਕਿ ਇਹ ਇਹਦੇ ਵਿੱਚੋਂ ਆਪਾਂ ਕੁਛ ਕੱਢ ਸਕਾਂਗੇ। ਬਿਲਕੁਲ, ਇਹ ਤੋਂ ਭੱਜ ਨਹੀਂ ਸਕਦੇ। ਦੇਖੋ, ਹਰ ਇੱਕ ਦੀ ਜਿਹੜੀ ਜ਼ਿੰਮੇਵਾਰੀ ਆ, ਜਿਹੜੀ ਨਿਭਾ ਸਕਦਾ ਆ, ਉਹ ਸ਼ਿੱਦਤ ਦੇ ਨਾਲ ਨਿਭਾਈ ਚੱਲਣ। ਅਗਲੀ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਸੁਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜਾ ਅਪੀਲ ਕੀਤੀ ਆ ਜਥੇਦਾਰ ਨੂੰ ਕੈਪਟਨ ਸਾਹਿਬ ਨੇ, ਪਹਿਲਾਂ ਤਾਂ 95% ਲੋਕ ਉਹਨੂੰ ਜਥੇਦਾਰ ਹੀ ਨਹੀਂ ਮੰਨਦੇ। ਦੂਜਾ, ਉਹਦੇ ਤਾਂ ਹੋਟਲ 'ਚ ਆਪ ਸ਼ਰਾਬ ਮੀਟਾਂ ਵਰਤਦੀਆਂ, ਨਾ ਉਹ ਕਹਿਣਾ ਮੰਨਦਾ ਕਿ ਉਹਦੇ ਕਹੇ ਕੋਈ ਪੰਜਾਬ ਦੇ ਨਸ਼ੇ ਨੂੰ ਠੱਲ ਪੈ ਜਾਊ ਜੀ। ਤੇ ਦੂਜਾ ਜਿਹੜਾ ETC ਆ ਚੈਨਲ, ਇੱਕ ਨੇ ਮਸ਼ਾਲ ਮਸੂਲ ਜਲੂਸ ਕੱਢੇ ਬੜੇ ਦਿਖਾਲਦੇ ਟੀਵੀਆਂ ਤੇ, ਇਹਦਾ ਵੀ ਚੰਗਾ ਪ੍ਰਭਾਵ ਪੈ ਰਿਹਾ ਜੀ ਪੰਜਾਬ ਦੇ ਵਿੱਚ। ਇਹੀ ਆ ਬਸ ਜੀ। ਦੇਖੋ, ਤਾਂ ਮੰਨਣ ਹੋਣ ਲੱਗੇ ਆ ਕਿ ਪੰਜਾਬ 'ਚ ਨਸ਼ੇ ਹੈਗੇ ਆ। ਤੁਹਾਨੂੰ ਯਾਦ ਹੋਣਾ ਇੱਕ ਮੁਹਿੰਮ ਬੜੀ ਪ੍ਰਮੋਟ ਕੀਤੀ ਸੀਗੀ ਇਹਨਾਂ ਨੇ, ਡੋਂਟ ਡੀਫੇਮ ਪੰਜਾਬ ਜੀ। ਉਹ ਤੁਸੀਂ ਖਬਰਾਂ ਜਾਂ ਪੁਰਾਣੀਆਂ ਪੋਸਟਾਂ ਜਿਹੜੀਆਂ ਜੀ ਉਹ ਕੱਢ ਲਓ, ਉਹ ਇਹੀ ਸੀ ਪ੍ਰਮੋਟ ਕਰਨ ਵਾਲੇ। ਇਹ ਜਿਹੜੇ ਹੈ ਹੀ ਕੁਛ ਨਹੀਂ ਗਏ ਤੇ ਸਾਰਾ ਕੁਛ ਜਿਹੜਾ ਜੀ ਠੀਕ ਠਾਕ ਹੈ। ਤਾਂ ਐਵੇਂ 4 ਬੰਦੇ ਲੱਗੇ ਆ ਜਿਹੜੇ ਬਦਨਾਮ ਕਰਦੇ ਆ। ਇੰਨਾ ਆ ਕਿ ਮੌਜੂਦਾ ਸਰਕਾਰ ਮੰਨਦੀ ਤਾਂ ਹੈ ਨਾ ਜੀ ਵੀ ਇਹ ਸਮੱਸਿਆ ਹੈ। ਪਿਛਲੀ ਤਾਂ ਮੰਨਦੀ ਨਹੀਂ ਸੀ। ਉਹ ਤਾਂ ਚੁੱਕ ਕੇ, ਮੈਂ ਤਾਂ ਉਦੋਂ ਮਜ਼ਾਕ ਵੀ ਜਿਹੜਾ ਜੀ ਉਹ ਸਟਾਰਟਿੰਗ ਇੱਥੋਂ ਕੀਤੀ ਸੀ ਵੀ ਸਾਡੇ ਘਰ ਦੇ ਤਾਂ ਡਰੇ ਹੋਏ ਆ ਸਾਰਿਆਂ ਦੇ, ਤੁਸੀਂ ਇਹ ਕੀ ਪੰਗਾ ਜਿਹੜਾ ਜੀ ਉਹ ਲੈ ਰਹੇ ਹੋ? ਪਹਿਲਾਂ ਜਿਹੜੀ ਸਰਕਾਰ ਸੀ ਉਹ ਚੁੱਕ ਕੇ ਅੰਦਰ ਸੁੱਟਤਾ ਸੀ, ਹੁਣ ਤੁਸੀਂ ਫੇਰ ਲੱਗ ਗਏ ਇਹ ਚੁੱਕ ਕੇ ਇਹ ਵੀ ਸਰਕਾਰ ਜਿਹੜੀ ਜੀ ਉਹ ਸੁੱਟ ਦੂਗੀ। ਕਮ ਸੇ ਕਮ ਇਸ ਤਰ੍ਹਾਂ ਦਾ ਕੁਛ ਤਾਂ ਨਹੀਂ ਹੋਇਆ
ਪਰ ਜਿਹੜੇ ਹੁਣ ਇਹ ਲੋਕ ਕਹਿ ਰਹੇ ਆ ਕਿ ਨਸ਼ਾ ਗਲੀ ਗਲੀ ਦੇ ਵਿੱਚ ਈਜ਼ੀ ਅਵੇਲੇਬਲ ਆ, ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਇਹ ਪਹਿਲਾਂ ਮੰਨਦੇ ਹੀ ਨਹੀਂ ਸੀਗੇ ਕਿ ਨਸ਼ਾ ਜਿਹੜਾ ਜੀ ਉਹ ਹੈਗਾ। ਦੂਸਰੀ ਗੱਲ ਜਿਹੜਾ ਮੁੱਖ ਮੰਤਰੀ ਹੋਰਾਂ ਨੇ ਅਪੀਲ ਜਿਹੜੀ ਉਹ ਕੀਤੀ ਸੀਗੀ, ਆਈ ਥਿੰਕ ਇਹ ਅਪੀਲ ਬਜਾਏ ਇਹਦੇ ਕਿ ਇੱਕ ਸਿਰਫ ਜਥੇਦਾਰ ਨੂੰ ਕਰਨ ਦੇ, ਹਰ ਜਿਹੜਾ ਧਾਰਮਿਕ ਅਦਾਰਾ ਹੈ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੈ, ਉਹਦੇ ਆਗੂਆਂ ਨੂੰ ਹੋਣੀ ਚਾਹੀਦੀ ਹੈ। ਹਰ ਜਿਹੜੇ ਕਲਚਰਲ ਐਕਟੀਵਿਟੀਜ਼ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਨੂੰ ਹੋਣੀ ਚਾਹੀਦੀ ਹੈ ਕਿ ਸਾਰੇ ਰਲ ਕੇ ਹੰਭਲਾ ਮਾਰੋ। ਦੇਖੋ, ਇਹ ਕਿਸੇ ਇੱਕ ਬੰਦੇ ਦੀ ਲੜਾਈ ਨਹੀਂ, ਇਹ 2 ਬੰਦਿਆਂ ਦੀ ਲੜਾਈ ਨਹੀਂ, 4 ਬੰਦਿਆਂ ਦੀ ਲੜਾਈ ਨਹੀਂ, ਇਹ ਸਮੁੱਚੇ ਪੰਜਾਬ ਦੀ ਲੜਾਈ ਹੈ। ਪੰਜਾਬ ਦੀ ਹੋਂਦ ਨੂੰ ਖਤਰਾ ਜੀ ਇਸ ਵੇਲੇ, ਜਿਹੜਾ ਸਭ ਤੋਂ ਵੱਡਾ ਕਿ ਪੰਜਾਬ ਰਹੂਗਾ, ਇਹ ਬਹੁਤ ਵੱਡਾ ਜਿਹੜਾ ਵੀ ਉਹ ਸਵਾਲ ਹੈ। ਜਿਵੇਂ ਮੁੱਕ ਰਿਹਾ, ਜਿੰਨੀ ਤੇਜ਼ੀ ਦੇ ਨਾਲ ਮੁੱਕ ਰਿਹਾ, ਇਹ ਕਿਹਾ ਜਾ ਸਕਦਾ ਜੀ ਕਿ ਮੇਰਾ ਖਿਆਲ ਬਹੁਤੀ ਦੇਰ ਸਰਕਾਰ ਨਹੀਂ ਕਰ ਸਕੂਗਾ। ਇਹ ਹਰ ਇੱਕ ਦੀ ਜਿਹੜੀ ਹੈ ਜੀ ਉਹ ਰਿਸਪੌਂਸਿਬਿਲਿਟੀ ਹੈ। ਜੇ ਜਥੇਦਾਰ ਹੋਰਾਂ ਨੇ ਅਪੀਲ ਵੀ ਕੀਤੀ ਹੈ ਤੇ ਉਹ ਅਪੀਲ ਜਿਹੜੀ ਹੈ ਨਾ ਜੀ, ਉਹਦੇ ਵਿੱਚ ਕੁਛ ਵੀ ਦਮ ਨਹੀਂ ਹੈਗਾ। ਸਹੀ ਪੁੱਛੋ ਤਾਂ ਇਹ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਕਮ ਸੇ ਕਮ ਉੱਥੋਂ, ਚਾਹੇ ਉਹ ਇਹ ਕਰ ਲੈਣ, ਮਤਵਾਜੀ ਜਥੇਦਾਰ ਕਰ ਲੈਣ, ਕੋਈ ਜਿਹੜਾ ਜੀ ਉਹ ਕਰ ਲੈ। ਇਹ ਸਾਰਿਆਂ ਨੂੰ ਜਿਹੜਾ ਜੀ ਇਹ ਕਰਨਾ ਚਾਹੀਦਾ ਕਿ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਖਤਮ ਕਰੋ। ਜਿਹੜੇ ਲੋਕ ਇਹ ਜ਼ਹਿਰ ਵੇਚ ਰਹੇ ਆ, ਕਿੰਨੀ ਦੇਰ ਤੱਕ ਅਸੀਂ ਇਹਨਾਂ ਨੂੰ ਪੁੱਛ ਜਿਹੜਾ ਜੀ ਉਹ ਕਰਦੇ ਰਹਾਂਗੇ? ਉਹ ਤੁਹਾਡੇ ਪੁੱਤ ਤੇ ਪੁੱਤ ਮਾਰੀ ਜਾ ਰਹੇ ਆ ਤੇ ਲੋਕ ਜਿਹੜੇ ਆ ਜੀ ਉਹ ਬੁੱਕਲਾਂ ਦੇ ਵਿੱਚ ਅਜੇ ਵੀ ਉਹਨਾਂ ਨੂੰ ਲਈ ਜਾ ਰਹੇ ਆ, ਸਾਡੇ ਆ। ਪਿੰਡਾਂ ਦੇ ਵਿੱਚ ਕਿਤੇ ਪਤਾ ਨਹੀਂ ਗਾ ਜੀ ਕੌਣ ਲੋਕ ਨੇ। ਇਹ ਜਿੰਨੀ ਦੇਰ ਤੱਕ ਇਹਨਾਂ ਦਾ ਸੋਸ਼ਲ ਬਾਈਕਾਟ ਨਹੀਂ ਹੁੰਦਾ, ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਜੀ। ਇਹ ਹੋਣਾ ਚਾਹੀਦਾ ਸੀ ਸੋਸ਼ਲ ਬਾਈਕਾਟ, ਪਰ ਹੋਇਆ ਨਹੀਂ ਅਜੇ ਤੱਕ। ਉਹ ਤਾਂ ਮਹਿਜ਼ ਇੱਕ ਖਾਨਾ ਪੂਰਤੀ ਕੀਤੀ ਗਈ ਆ ਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਜਿਹੜਾ ਫਸ ਗਿਆ ਤੇ ਇਹਦੇ ਵਾਸਤੇ ਸਾਰੀਆਂ ਧਿਰਾਂ ਜਿਹੜੀਆਂ ਜੀ ਉਹ ਸਹਿਯੋਗ ਕਰਨ। ਤੁਸੀਂ ਕੀ ਕੀਤਾ ਇੰਨੇ ਸਾਲਾਂ ਦੇ ਵਿੱਚ? ਇਹਦਾ ਵੀ ਕੁਝ ਜਵਾਬ ਦੇ ਦਿੰਦੇ ਤਾਂ ਬੈਟਰ ਹੁੰਦਾ ਜੀ। ਜੀ ਜਸਵੰਤ ਜੌਹਲ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਦੇਖੋ ਭਾਜੀ, ਕਹਿੰਦੇ ਜੰਗਲ 'ਚ ਅੱਗ ਲੱਗਦੀ ਹੈ ਨਾ ਜਦੋਂ, ਤੇ ਉਦੋਂ ਕਹਿੰਦੇ ਉਹ ਫਿਰ ਗਿੱਲਾ ਨਹੀਂ ਦੇਖਦੇ ਨਾ ਜੀ। ਆਪਾਂ ਜਿੱਦਾਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਇਕੱਲਾ ਪੰਜਾਬ ਨਹੀਂ ਚਿੱਟੇ ਵਿੱਚ ਹੈਗਾ ਜੀ। ਮੈਂ ਵੀ ਭਾਜੀ ਹਰਿਆਣੇ ਤੋਂ ਬਿਲੋਂਗ ਕਰਦਾ ਹਾਂ। ਜਿੰਨਾ ਸਾਡਾ ਬਾਰਡਰ ਜੇ ਲੱਗਦਾ ਪੰਜਾਬ ਵਾਲਾ, ਪੰਜਾਬੀ ਬੈਲਟ ਬੈਠੀ ਹੈ, ਸਾਡੇ ਲੋਕਾਂ 'ਚ ਇਹ ਚੀਜ਼ ਬਹੁਤ ਹੈ ਜੀ, ਨਸ਼ਾ ਜਿਹੜਾ ਜੀ। ਪਰ ਅਸੀਂ ਫੇਲ ਇੱਥੇ ਹੋ ਗਏ ਆ ਕੇ ਜੀ, ਵੀ ਜਿੱਦਾਂ ਨਾ ਸਾਨੂੰ ਬਦਾਲੀ ਨੇ ਮਾਰਿਆ ਜੀ, ਨਾ ਸਾਨੂੰ ਬਾਬਰ ਨੇ ਮਾਰਿਆ ਜੀ, ਤੇ ਜੇ ਮਾਰਿਆ ਸਾਨੂੰ ਆਪਣੇ ਨੇ ਮਾਰਿਆ ਜੀ। ਇਹਦੇ ਵਿੱਚ ਫੇਲ ਇਹ ਹੋ ਗਏ ਜੀ, ਅਸੀਂ ਆਪਣੇ ਬੱਚਿਆਂ ਤੱਕ ਵੀ ਅਪਰੋਚ ਨਹੀਂ ਕਰ ਸਕੇ, ਵੀ ਉਹਨਾਂ ਨੂੰ ਫਰੈਂਡ ਬਣਾ ਕੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਜੀ। ਅਸੀਂ ਕੋਈ ਵੀ ਆ, ਕਿਸੇ ਕੋਲ ਟਾਈਮ ਨਹੀਂ ਹੈਗਾ ਜੀ ਕਿਸੇ ਦੇ ਕੋਲੇ ਵੀ। ਅਸੀਂ ਹੁਣ ਮੈਂ ਜੀ ਆਪਣਾ ਲਾ ਕੇ ਤੁਹਾਡੇ ਸਿੱਟਤਾ, ਭਾਜੀ ਪੰਨੂ ਨੇ ਆਨ ਕੀਤਾ ਜੀ, ਭਾਜੀ ਨੇ ਅੱਗੇ ਸਿੱਟਤਾ ਜੀ। ਵੀ ਇੱਕ ਦੂਜੀ ਗੱਲ, ਮੇਰਾ ਸਵਾਲ ਇਹ ਹੈ ਜੀ, ਜਿਹੜੀ ਦੋ ਕੁੱਤੇ ਆ ਆਪਣੇ ਜੀ, ਇੱਕ ਸਿਆਸੀ ਕੁੱਤੇ, ਇੱਕ ਪੰਜਾਬ ਜਿਹੜੇ ਪੁਲਿਸ ਹੈ ਜੀ, ਇਹ ਕੁੱਤੇ ਲਾ ਲਓ ਜੀ। ਜਦੋਂ ਦੋਏ ਸ਼ਿਕਾਰ ਕਰਨ ਲੱਗ ਗਏ ਨਾ ਮਾਸੂਮਾਂ ਦਾ, ਤੇ ਉਦੋਂ ਬਚ ਨਹੀਂ ਸਕਦੇ ਜੀ ਲੋਕ। ਇਹ ਹੁਣ ਇਸ ਟਾਈਮ ਇੰਨੀਆਂ ਵੀਡੀਓ ਭਾਜੀ ਮੂਹਰੇ ਆ ਰਹੀਆਂ, ਪੁਲਿਸ ਵਾਲੇ ਕੀ ਨਹੀਂ ਕਰ ਰਹੇ ਜੀ। ਇਹ ਨਸ਼ਾ ਫੜ ਕੇ ਫੜਾਇਆ, ਇਹ ਤੋਂ ਕਰ ਲਿਆ, ਇਹ ਤੋਂ ਕਰਾਇਆ। ਪਰ ਹੁਣ ਜਿਹੜਾ ਗੱਲ ਹੈ ਲੋਕ ਆ ਜੀ, ਇਹ ਸੰਚੇਤ ਕਦੋਂ ਹੋਣਗੇ ਜਾ ਕੇ ਜੀ। ਥੈਂਕ ਯੂ ਜੀ। ਇੰਨੇ ਕਹਿੰਦੇ ਭਾਜੀ, ਬਾਕੀ ਕੋਈ ਵੱਧ ਘੱਟ ਮਾਫੀ ਮੰਗਦੇ ਆ ਭਾਜੀ, ਤੇ ਬਾਕੀ ਸਵਾਲ ਸੁਣ ਲੈਂਦੇ ਭਾਜੀ ਜੀ। ਤੁਹਾਡੀ ਗੱਲ ਬਿਲਕੁਲ ਮੈਂ 100% ਉਹਦੇ ਨਾਲ ਸਹਿਮਤ ਹਾਂ। ਗੱਲ ਪੰਜਾਬ ਦੀ ਨਹੀਂ ਹੈ, ਗੱਲ ਪੰਜਾਬੀਆਂ ਦੀ ਹੈ। ਮੇਰੇ ਕੋਲ ਇੱਕ ਰਿਪੋਰਟ ਹੈ ਕੈਨੇਡਾ ਦੇ ਅਖਬਾਰ ਦੀ ਕਿ ਉੱਥੇ ਜਿਹੜੀਆਂ ਓਵਰਡੋਜ਼ ਦੇ ਨਾਲ ਡੈਥ ਨੇ ਉਹ ਰਾਈਜ਼ ਹੋਈਆਂ। ਮੈਂ ਨਹੀਂ ਇਹ ਕਹਿੰਦਾ ਕਿ ਸਾਰੇ ਮਰ ਰਹੇ ਪੰਜਾਬੀ ਆ। ਇੱਕ ਪ੍ਰਸਿੱਧ ਕਬੱਡੀ ਖਿਡਾਰੀ ਦੀ ਡੈਥ ਹੋਈ ਆ, ਉਹਨੂੰ ਹਾਰਟ ਅਟੈਕ ਕਿਹਾ ਜਾ ਰਿਹਾ, ਪਰ ਉਹਦੇ ਮੇਰੇ ਬਹੁਤ ਕਰੀਬੀ ਕੋਈ ਹੈ ਨੇ ਜੀ, ਉਹਨਾਂ ਦੇ ਪਰਿਵਾਰ ਦੇ ਕਰੀਬੀ ਆ, ਉਹਨਾਂ ਨੇ ਜਿਹੜਾ ਜੀ ਇਹ ਦੱਸਿਆ ਕਿ ਇਹ ਨੈਚੁਰਲ ਡੈਥ ਨਹੀਂ ਹੈ, ਇਹ ਓਵਰਡੋਜ਼ ਦੀ ਜਿਹੜੀ ਉਹ ਡੈਥ ਹੈ। ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ। ਇਹ ਗੱਲ ਮੈਂ ਬੜੀ ਵਾਰੀ ਉਭਾਰੀ ਹੈ ਕਿ ਜਿਹੜੀ ਪੰਜਾਬੀ ਬੈਲਟ ਹੈ ਹਰਿਆਣੇ ਦੇ ਵਿੱਚ ਉਹ ਖੁਸ਼ਹਾਲ ਬੈਲਟ ਹੈ, ਤੇ ਰਾਜਸਥਾਨ ਦੇ ਵਿੱਚ ਜਿਹੜੀ ਪੰਜਾਬੀ ਬੈਲਟ ਹੈ ਸ਼੍ਰੀ ਗੰਗਾ ਨਗਰ ਵਾਲੀ, ਉਹ ਵੀ ਖੁਸ਼ਹਾਲ ਬੈਲਟ ਹੈ। ਜਿਹੜੀ ਹਰਿਆਣੇ ਵਾਲੀ ਬੈਲਟ ਹੈ ਉਹਦੇ ਵਾਸਤੇ ਪੂਰੀ ਗਰਾਊਂਡ ਜਿਹੜੀ ਹੈ ਜੀ ਉਹ ਤਿਆਰ ਹੈ। ਇੱਧਰ ਗਾਹਕ ਘਟ ਰਹੇ ਆ, ਉੱਧਰ ਗਾਹਕ ਲੱਭੇ ਜਾ ਰਹੇ ਆ। ਅਗਲਾ ਨੰਬਰ ਜਿਹੜਾ ਜੀ ਉਹ ਰਾਜਸਥਾਨ ਵਾਲੀ ਗੰਗਾ ਨਗਰ ਵਾਲੀ ਬੈਲਟ ਵਾਲਾ ਵੀ ਜਿਹੜਾ ਜੀ ਉਹ ਹੋ ਸਕਦਾ। ਮੈਂ ਤੁਹਾਡੇ ਨਾਲ ਸਹਿਮਤ ਹੈ। ਦੂਸਰੀ ਗੱਲ ਜਿਹੜੀ ਮੈਂ ਇਹ ਜ਼ਰੂਰ ਜਿਹੜਾ ਜੀ ਉਹ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬੀ ਨੇ ਇਹ ਉਹਨਾਂ ਦੇ ਇੱਕ ਸੁਭਾਅ 'ਚ ਸ਼ਾਮਿਲ ਹੈ, ਉਹਨਾਂ ਨੇ ਕਦੇ ਵੀ ਦੁਸ਼ਮਣ ਦੀ ਜਿਹੜੀ ਪਹਿਚਾਣ ਨਹੀਂ ਕੀਤੀ, ਸਹੀ ਪਹਿਚਾਣ ਨਹੀਂ ਕੀਤੀ ਦੁਸ਼ਮਣ ਦੀ। ਬਹੁਤੀ ਵਾਰੀ ਸਾਡਾ ਭਾਈਚਾਰਾ ਦੋਸਤ ਜਿਹੜੇ ਨੇ ਨਾ ਉਹਨਾਂ ਨੂੰ ਦੁਸ਼ਮਣ ਸਮਝਣ ਲੱਗ ਗਿਆ। ਤੁਸੀਂ ਪੁਰਾਤਨ ਲੈ ਆਓ, ਜੇ ਤੁਸੀਂ ਇਤਿਹਾਸ ਜਾਣਦੇ ਹੋ ਤਾਂ ਚਲੋ ਬਹੁਤਾ ਪਿੱਛੇ ਨਾ ਜਾਓ, ਗੁਰੂ ਨਾਨਕ ਸਾਹਿਬ ਤੋਂ ਲੈ ਆਉਣਾ, ਕਿਸੇ ਟਾਈਮ ਵਾਚਣਾ ਗੁਰੂ ਨਾਨਕ ਸਾਹਿਬ ਦੇ ਬਾਰੇ ਦੇ ਵਿੱਚ, ਬਾਕੀ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ, 10ਵੇਂ ਪਾਤਸ਼ਾਹ ਦੇ ਬਾਰੇ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਜੰਗਲਾਂ ਦੇ ਵਿੱਚ ਜਾਣਾ ਪਿਆ, ਜਾਂ ਉਹਨਾਂ ਨੂੰ ਮਹਾਰਾਸ਼ਟਰ ਦੇ ਵਿੱਚ ਜਾ ਕੇ ਮਾਧੋ ਦਾਸ ਦੀ ਤਲਾਸ਼ ਜਿਹੜੀ ਸੀ ਉਹ ਕਰਨੀ ਪਈ।
ਹੋਰ ਆ ਜੋ ਥਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜੀਆਂ ਉਹਨੇ ਜੰਗਾਂ ਲੜੀਆਂ, ਜੋ ਉਹਦੀ ਕੰਟਰੀਬਿਊਸ਼ਨ ਹੈ, ਉਹਦੀ ਵਿਰੋਧਤਾ ਕਰਨ ਵਾਲੇ ਕੌਣ ਲੋਕ ਸੀ? ਮਹਾਰਾਜਾ ਰਣਜੀਤ ਸਿੰਘ ਦਾ ਐਸਾ ਰਾਜ ਜਿਹਨੂੰ ਕਿ ਅੰਗਰੇਜ਼ ਵੀ ਥਰ ਥਰ ਕੰਬਦੇ ਸੀ। ਜਿੰਨੀ ਦੇਰ ਤੱਕ ਉਹਦੀ ਡੈਥ ਨਹੀਂ ਹੋ ਗਈ, ਅੰਗਰੇਜ਼ਾਂ ਨੇ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਵੇਖਿਆ ਤੱਕ ਨਹੀਂ। ਉਹਦੇ ਰਾਜ ਦੇ ਖੁੱਸਣ ਦੇ ਪਿੱਛੇ ਕਾਰਨ ਕੀ ਸੀਗੇ? ਇਹ ਸਾਰਾ ਕੁਝ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਤੁਸੀਂ ਇਹ ਗੱਲ ਮੇਰੀ ਮਹਿਸੂਸ ਕਰੋਗੇ ਕਿ ਜਿਹੜਾ ਪੰਜਾਬੀ ਭਾਈਚਾਰਾ ਹੈ ਇਹ ਦੁਸ਼ਮਣ ਦੀ ਪਹਿਚਾਣ ਕਰਨ ਦੇ ਵਿੱਚ ਫੇਲ ਹੁੰਦਾ ਰਿਹਾ। ਇਹ ਅਕਸਰ ਦੋਸਤਾਂ ਨੂੰ ਹੀ ਦੁਸ਼ਮਣ ਜਿਹੜਾ ਜੀ ਉਹ ਸਮਝ ਲੈਂਦਾ। ਪਿਛਲੇ ਦਿਨੀ ਇੱਕ ਮੈਂ ਗੱਲ ਲੰਬੀ ਨਾ ਹੋ ਜਾਏ, ਇੱਕ ਹੈਲਮਟ ਦੇ ਉੱਤੇ ਇੱਕ ਸਟੇਟਸ ਪਾਇਆ ਸੀ ਇੱਕ ਭਾਈ ਸਾਹਿਬ ਦਾ, ਉਹਦੇ ਥੱਲੇ ਜਵਾਬ ਸੀਗਾ ਕਿ ਤੁਸੀਂ ਵੀ ਤਿਆਰ ਰਹੋ, ਤੁਹਾਨੂੰ ਵੀ ਲੋਕਾਂ ਨੇ ਆਉਣ ਵਾਲੇ ਦਿਨਾਂ 'ਚ ਜਿਹੜਾ ਜੀ ਉਹ ਜਵਾਬ ਮੰਗਣੇ ਆ, ਘੜੀਸਣਾ ਹੈ ਕਿ ਤੁਸੀਂ ਜਿਹੜੀ ਮੁਹਿੰਮ ਚਲਾਈ ਸੀ ਉਹਦਾ ਕੀ ਬਣਿਆ। ਤੇ ਅਸੀਂ ਕੋਈ ਸਿਆਸੀ ਪਾਰਟੀ ਤਾਂ ਹੈ ਨਹੀਂ, ਨਾ ਕੋਈ ਉਹਦੇ ਵਿੱਚੋਂ ਸਿਆਸਤ ਦੇ ਵਿੱਚੋਂ ਕੁਛ ਜਿਹੜਾ ਜੀ ਉਹ ਲੈਣਾ, ਨਾ ਕੋਈ ਸੀਟਾਂ ਦਾ ਆਦਾਨ ਪ੍ਰਦਾਨ ਆ, ਨਾ ਲੈਣ ਦੇਣਾ। ਇਹ ਅਵੇਅਰਨੈਸ ਹੈ, ਲੋਕ ਅਵੇਅਰ ਹੋਣਾ ਚਾਹੁਣਗੇ ਤਾਂ ਠੀਕ ਹੈ, ਨਹੀਂ ਤਾਂ ਸਾਡਾ ਜਿਹੜਾ ਜੀ ਇਹ ਕਿੱਤਾ ਜਿਹਦੇ ਵਿੱਚ ਅਸੀਂ ਪੱਤਰਕਾਰਤਾ ਦੇ ਵਿੱਚ ਹੈਗੇ ਆ, ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਇਹ ਰੋਟੀ ਦੇ ਰਿਹਾ। ਅਸੀਂ ਵੀ ਦੂਜਿਆਂ ਵਾਂਗੂ ਚੁੱਪ ਕਰਕੇ ਜਿਹੜਾ ਜੀ ਉਹ ਬਹਿ ਸਕਦੇ ਹਾਂ ਤੇ ਸਾਰਾ ਕੁਝ ਠੀਕ ਹੈ, ਖਬਰਾਂ ਦਿੱਤੀਆਂ ਤੇ ਘਰੇ ਬਹਿ ਜਾਓ। ਉਸ ਤੋਂ ਬਾਅਦ ਜਿਹੜਾ ਪਰ ਦਰਦ ਇਸ ਗੱਲ ਦਾ ਆਉਂਦਾ ਹੈ ਕਿ ਜਿੱਥੋਂ ਐਜੂਕੇਸ਼ਨ ਲਈ ਆ, ਜਿੱਥੋਂ ਜਿਹਨੇ ਇੱਕ ਪਹਿਚਾਣ ਦਿੱਤੀ ਹੈ ਜਿਸ ਧਰਤੀ ਨੇ, ਉਹ ਧਰਤੀ ਨੂੰ ਗਰਕ ਹੁੰਦਿਆਂ ਹੋਇਆਂ ਕਿਵੇਂ ਦੇਖ ਲਈਏ, ਉਹਨਾਂ ਲੋਕਾਂ ਨੂੰ ਗਰਕ ਹੁੰਦਿਆਂ ਹੋਇਆਂ ਜਿਹੜਾ ਜੀ ਉਹ ਕਿਵੇਂ ਦੇਖ ਲਈਏ। ਤਾਂ ਕਰਕੇ ਰਾਜਕੁੰਦਰ ਸਿੰਘ ਵੀ ਜਿਹੜੀ ਗੱਲ ਬਾਰ-ਬਾਰ ਕਹਿ ਰਹੇ ਆ ਕਿ ਇਹ ਡਿਊਟੀ ਹਰੇਕ ਦੀ ਹੈ, ਹਰੇਕ ਇਹਦੇ ਵਿੱਚ ਜਿਹੜਾ ਜੀ ਉਹ ਆਵੇ ਜੀ। ਤੇ ਪਨੂੰ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਨੂੰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪਨੂੰ ਸਾਹਿਬ, ਤੁਸੀਂ ਖਬਰਾਂ 'ਚ ਦੱਸਿਆ ਸੀ ਕਿ ਕਿਹੜਾ ਕੋਈ ਮੈਡੀਕਲ ਅਫੀਸਰ ਹੈ ਜਿਹੜਾ ਕਹਿੰਦਾ 2 ਹੀ ਮੌਤਾਂ ਹੋਈਆਂ, 2 ਤੋਂ ਜ਼ਿਆਦਾ ਨਹੀਂ। ਮੇਰਾ ਖਿਆਲ ਸਿਹਤ ਮੰਤਰੀ ਪਨੂੰ ਸਾਹਿਬ ਸਿਹਤ ਮੰਤਰੀ ਉਹਨੂੰ ਮੇਰੇ ਖਿਆਲ 2 ਤੋਂ ਕਹਾ ਗਿਣਨਾ ਹੀ ਨਹੀਂ ਆਉਂਦਾ ਹੋਣਾ ਜੀ। ਉਹ ਵੀ ਸਹੀ ਆ। ਤੇ ਦੂਜਾ ਮੇਰਾ ਸਵਾਲ ਹੈ ਪਨੂੰ ਸਾਹਿਬ, ਜਿੱਦਾਂ ਤੁਹਾਨੂੰ ਤਾਂ ਬਾਹਰ ਬਾਰੇ ਸਾਰਾ ਪਤਾ, ਬਾਹਰਲੀਆਂ ਕੰਟਰੀਆਂ ਬਾਰੇ, ਕੋਈ ਵੀ ਆਪਾਂ ਜੌਬ ਲੈਣੀ ਹੋਵੇ, ਕਿਤੇ ਕੰਮ ਤੇ ਲੱਗਣਾ ਹੋਵੇ ਤਾਂ ਪਹਿਲਾਂ ਤੁਹਾਡਾ ਡਰੱਗ ਟੈਸਟ ਹੁੰਦਾ ਤੇ ਉਹ ਜੌਬ ਮਿਲਣ ਤੋਂ ਬਾਅਦ ਵੀ ਕਦੀ ਵੀ ਡਰੱਗ ਟੈਸਟ ਕਰਾ ਸਕਦੇ। ਜੇ ਤੁਸੀਂ ਪੋਜ਼ਿਟਿਵ ਆਉਂਦੇ ਆ ਤਾਂ ਉਹ ਤੁਹਾਡੀ ਜੌਬ ਜਾਂਦੀ ਲੱਗਦੀ ਹੈ। ਕੀ ਇੰਡੀਆ ਦੇ ਵਿੱਚ ਹਰ ਇੱਕ ਵੀ ਜੋ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਤੇ ਲੱਗਦਾ ਉੱਥੇ ਨਹੀਂ ਇਹ ਡੋਪ ਟੈਸਟ ਹੋਣਾ ਜ਼ਰੂਰੀ ਜੀ? ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪੈ ਜੇ, ਵੀ ਜ਼ਰੂਰੀ ਕਰ ਦਿੱਤਾ ਜਾਵੇ ਤਾਂ ਸ਼ਾਇਦ ਕੁਝ ਕੰਟਰੋਲ ਹੋਵੇ ਜੀ। ਸੁਣ ਲੈਣ ਦਿਓ ਭਾਜੀ ਮੇਰੇ ਤੋਂ। ਕਰਤਾ ਜੀ, ਇਹ ਤਾਂ ਸਰਕਾਰ ਨੇ ਕਰ ਦਿੱਤਾ ਜੀ। ਜਿਹੜੀ ਹਰ ਜੌਬ ਦੇ ਵਿੱਚ, ਚਾਹੇ ਉਹ ਪੁਲਿਸ ਦੀ ਆ, ਚਾਹੇ ਦੂਜੀਆਂ ਜਿਹੜੀਆਂ ਜੌਬ ਨੇ। ਹਾਲਾਂਕਿ ਮੁੱਖ ਮੰਤਰੀ ਹੋਰਾਂ ਨੇ ਤਾਂ ਇਹ ਵੀ ਕਿਹਾ, ਪਿਛਲੇ ਦਿਨਾਂ 'ਚ ਗੱਲ ਉੱਠੀ ਸੀ ਕਿ ਇਹਦੇ ਵਿੱਚ ਸ਼ਾਇਦ ਔਰਤਾਂ ਨੂੰ ਜਿਹੜੀ ਉਹ ਛੋਟ ਦਿੱਤੀ ਜਾ ਰਹੀ ਹੈ, ਫੀਮੇਲ ਨੂੰ। ਉਹਨਾਂ ਨੇ ਕਲੀਅਰ ਕੀਤਾ ਕਿ ਨਹੀਂ, ਕੋਈ ਇਸ ਦੇ ਵਿੱਚ ਛੋਟ ਨਹੀਂ, ਸਭ ਦਾ ਜਿਹੜਾ ਵੀ ਹੋਊਗਾ। ਪਰ ਇੱਥੇ ਜਿਹੜਾ ਨਾ ਜੀ ਸਵਾਲ ਇੱਕ ਵੱਡਾ ਖੜਾ ਇਹ ਹੋ ਜਾਂਦਾ, ਜਿਹੜਾ ਡੋਪ ਟੈਸਟ ਵਾਲਾ ਰੌਲਾ ਹੈ ਕਿ ਡੋਪ ਟੈਸਟ ਕਿੱਥੋਂ ਕਰਵਾਇਆ ਜਾਵੇ, ਕੌਣ ਕਰੇ। ਪ੍ਰੋਬਲਮ ਇਹ ਆ ਕਰਪਸ਼ਨ, ਜਿਹੜੀ ਸਭ ਤੋਂ ਵੱਡੀ ਜਿਹੜੀ ਡੋਪ ਟੈਸਟ ਦਾ। ਤੁਸੀਂ ਸਾਰੇ ਸਿਆਣੇ ਹੋ, ਜਦੋਂ ਖੇਡਾਂ ਹੁੰਦੀਆਂ ਕਿਸੇ ਦਾ ਜਿਹੜਾ ਜੀ ਉਹ ਡੋਪ ਟੈਸਟ ਕੀਤਾ ਜਾਂਦਾ, ਉਹਦੀ ਕਿਤੇ 3 ਘੰਟਿਆਂ 'ਚ ਰਿਪੋਰਟ ਆ ਜਾਂਦੀ ਹੈ, ਜਾਂ ਉਹ ਸਰਟੀਫਿਕੇਟ ਲੈ ਕੇ ਨਿਕਲਦਾ, ਆ ਲਓ ਜੀ ਮੇਰਾ ਨੈਗੇਟਿਵ ਆਇਆ ਜਾਂ ਪੋਜ਼ਿਟਿਵ ਆਇਆ, ਇਹ ਨਾਲ ਦੀ ਨਾਲ ਲਈ ਆਉਂਦੇ ਆ ਜੀ। ਕਿੱਥੋਂ ਇਹਨਾਂ ਕੋਲੇ ਇੰਨਾ ਤੇਜ਼ ਤਰੀਕਾ ਜਿਹੜਾ ਜੀ ਉਹ ਕਿੱਥੋਂ ਆ ਗਿਆ? ਨਾਡਾ ਵਾਡਾ ਵਰਗੀਆਂ ਏਜੰਸੀਆਂ ਕੋਲੇ ਤਾਂ ਇੰਨਾ ਤੇਜ਼ ਜਿਹੜਾ ਜੀ ਉਹ ਅਜੇ ਤੱਕ ਆ ਨਹੀਂ ਸਕਿਆ। ਇਹ ਤਾਂ ਮਹਿਜ਼ ਬਲੱਡ ਟੈਸਟ ਹੈ ਜੀ, ਇਹਨੂੰ ਡੋਪ ਟੈਸਟ ਕਿਹਾ ਹੀ ਨਹੀਂ ਜਾ ਸਕਦਾ। ਹਾਂ, ਪ੍ਰੋਪਰ ਹੋਵੇ, ਹੋਣਾ ਚਾਹੀਦਾ, ਮੈਂ ਇਹਦੇ ਜਿਹੜਾ ਜੀ ਉਹ ਹੱਕ ਦੇ ਵਿੱਚ ਹੈ। ਪਰ ਇੱਥੇ ਇਹ ਮਜ਼ਾਕ ਬਣਾ ਲਿਆ ਗਿਆ। ਜਿਹੜੇ ਸਾਡੇ ਸਿਆਸਤਦਾਨ ਨੇ, ਇੱਕ ਕਹਿੰਦਾ ਲੈ ਮੈਂ ਕਰਾਇਆ, ਦੂਜਾ ਵਿਰੋਧੀ ਧਿਰ ਵਾਲਾ ਉੱਥੇ ਜੀ ਅਮਨ ਅਰੋੜਾ ਹੋਰੀ, ਉਹ ਕਹਿੰਦੇ ਲੈ ਮੈਂ ਵੀ ਕਰਾਇਆ ਜੀ। ਉਹ ਨਾਲ ਦੇ ਉਹਨਾਂ ਦੇ ਤੀਜੇ ਦਿਨ ਉਹ ਵੀ ਉੱਥੇ, ਅਸੀਂ ਵੀ ਜਿਹੜਾ ਜੀ ਕਰਵਾਇਆ। ਇਹਨਾਂ ਦਾ ਤਾਂ ਡੋਪ ਟੈਸਟ ਕਿਸੇ ਨੇ ਮੰਗਿਆ ਹੀ ਨਹੀਂ ਸੀਗਾ ਜੀ। ਔਰ ਇਹ ਡੋਪ ਟੈਸਟ ਕਿੱਥੋਂ ਕਰਵਾਇਆ? ਕੀ ਉਹ ਆਥੋਰਾਈਜ਼ ਹੈਗੇ ਨੇ? ਇਹ ਸਰਕਾਰੀ ਹਸਪੀਟਲਾਂ ਦੇ ਵਿੱਚ ਦੂਜੇ ਤੀਜੇ ਜਗ੍ਹਾ ਦੇ ਉੱਤੇ ਤੁਰੇ ਫਿਰਦੇ ਨੇ, ਉੱਥੇ ਤੱਕ ਕਿੱਟ ਹੀ ਅਵੇਲੇਬਲ ਨਹੀਂ ਹੈਗੀਆਂ ਜਿਹੜੀਆਂ ਜੀ ਡੋਪ ਟੈਸਟ ਦੀਆਂ। ਇਹ ਜਿਹੜਾ ਜੀ ਐਕਚੁਅਲੀ ਡਰਾਮਾ ਸਾਰੇ ਦਾ ਸਾਰਾ ਕਰ ਰਹੇ ਨੇ। ਹੋਣਾ ਚਾਹੀਦਾ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਸਭ ਦਾ ਜਿਹੜਾ ਜੀ ਉਹ ਹੋਣਾ ਚਾਹੀਦਾ, ਪਰ ਉਹ ਪ੍ਰੋਪਰ ਡੋਪ ਟੈਸਟ ਤਾਂ ਹੋਵੇ। ਅੱਜ ਸਮੇਂ ਦੀ ਮੰਗ ਜਿਹੜੀ ਇਹ ਨਹੀਂ ਹੈਗੀ ਕਿ ਸਿਆਸਤਦਾਨ ਜਿਹੜੇ ਆ ਉਹ ਡੋਪ ਟੈਸਟ ਕਰਾ ਕੇ ਲੋਕਾਂ ਨੂੰ ਭੱਬਲ ਭੂਸੇ ਦੇ ਵਿੱਚ ਕ੍ਰੀਏਟ ਕਰਨ। ਅਸੀਂ ਤਾਂ ਸਵਾਲ ਸਾਰੇ ਰਲ ਕੇ ਇਹ ਮੰਗ ਕਰ ਰਹੇ ਹਾਂ ਕਿ ਸਿਰੇ ਕਦੋਂ ਜਿਹੜਾ ਜੀ ਇਹ ਠੰਡੇ ਹੋਣਗੇ, ਇਹ ਕਦੋਂ ਸਿਰਿਆਂ ਦੇ ਵਿੱਚ ਬਣ ਰਹੀਆਂ ਲਾਸ਼ਾਂ ਜਿਹੜੀਆਂ ਨੇ ਉਹ ਘਟਣਗੀਆਂ। ਇਸ ਸਵਾਲ ਦਾ ਜਵਾਬ ਦੇਣ। ਅਸੀਂ ਤਾਂ ਇਹਨਾਂ ਦੇ ਡੋਪ ਟੈਸਟ ਮੰਗ ਹੀ ਨਹੀਂ ਰਹੇ ਜੀ। ਅਗਲੇ ਕਾਲਰ ਜਿਹੜੇ ਨੇ ਆਪਣੇ ਨਾਲ ਜੀ, ਸੁਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਹੁਣਾਂ ਤੋਂ ਇਹ ਜਿਹੜਾ ਪੁੱਛਣਾ ਸੀਗਾ ਵੀ ਇੱਕ ਤਾਂ ਜਿਸ ਤਰ੍ਹਾਂ ਇਹ ਕਹਿ ਰਹੇ ਆ ਵੀ
ਕਰਪਸ਼ਨ ਦੀ ਕਹਾਣੀ, ਕਿਉਂਕਿ ਉੱਥੇ ਤਾਂ ਹਕੀਕਤ ਹੈ ਹਰ ਇੱਕ, ਜੇਕਰ ਕਰਪਸ਼ਨ ਤੇ ਕੰਟਰੋਲ ਪਾ ਲਿਆ ਜਾਵੇ ਕੁਛ ਹੀ ਸਹੀ ਹੋ ਸਕਦਾ। ਇਹ ਮੇਰਾ ਇੱਕ ਪਹਿਲਾ ਸਵਾਲ ਆ। ਦੂਜਾ ਹੈ ਕਿ ਜਿਹੜੇ 10 ਸਾਲਾਂ ਵਾਲੇ ਤੇ ਹੁਣ ਜਿਹੜੇ ਉਹ ਚੱਲ ਰਹੇ ਹਕੂਮਤ ਕਰ ਰਹੇ ਆ, ਲੋਕਾਂ ਦਾ ਇਹਨਾਂ ਤੋਂ ਸੰਤੁਸ਼ਟੀ ਕਾਫੀ ਹੱਦ ਤੱਕ ਹੋ ਗਈ ਆ। ਤੇ ਹੁਣ ਜਿਹੜੀ ਤੀਸਰੀ ਧਿਰ ਆ ਉਹ ਕੀ ਇਸ ਮੌਕੇ ਦੇ ਮੁਤਾਬਕ ਆਪਣੇ ਆਪ ਨੂੰ ਸਿਆਣਪ ਵਿੱਚ ਬਣਾ ਕੇ ਤਾਂ ਆਮ ਇੱਕ ਬਿਲਕੁਲ ਗਰਾਊਂਡ ਲੈਵਲ ਤੇ ਲੋਕਾਂ ਕੋਲ ਜਾ ਕੇ ਹਕੀਕਤੀ ਸਾਰੀ ਜਾਣਕਾਰੀ ਦੇਣੀ ਤੇ ਆਉਣ ਵਾਲੇ ਸਮੇਂ ਲਈ ਕੁਝ ਹਾਲਾਤ ਸਹੀ ਕਾਰਗਰ ਤਿਆਰ ਕਰਨ ਲਈ ਕੋਸ਼ਿਸ਼ ਕਰਨ ਦੀ ਹੈ ਕੋਈ ਆਸਾਵੰਦ? ਇਹ ਦੋ ਸਵਾਲ ਦੱਸਿਓ ਜੀ। ਤੇ ਭਾਜੀ ਇਕੱਠੇ ਹੋ ਰਹੇ। ਕਰਪਸ਼ਨ ਜਿਹੜੀ ਆ, ਤੁਹਾਡੀ ਗੱਲ ਠੀਕ ਹੈ, ਕਰਪਸ਼ਨ ਦੇ ਉੱਤੇ, ਪਰ ਪ੍ਰੋਬਲਮ ਇਹ ਆ ਕਿ ਕਰਪਸ਼ਨ ਕਿਵੇਂ ਘੱਟ ਕੀਤੀ ਜਾਵੇ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਬਹੁਤ ਵੱਡਾ ਸਵਾਲ ਹੈ। ਇਹ ਬਿੱਲੀ ਦੇ ਗਲ ਦੇ ਵਿੱਚ ਟੱਲੀ ਬੰਨਣ ਵਾਲੀ ਗੱਲ ਹੈ। ਕੌਣ ਬੰਨੂਗਾ ਜਦੋਂ ਮਹੀਨੇ ਉੱਪਰੋਂ ਥੱਲੇ ਤੱਕ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਆ ਜੀ ਉਹ ਜਾਂਦੇ ਆ। ਇੱਕ ਦੋਸ਼ ਪਿਛਲੇ ਦਿਨਾਂ ਦੇ ਵਿੱਚ ਕੁਛ ਲੱਗੇ ਸੀ ਦਵਾਈਆਂ ਵਾਲੇ ਮਾਮਲੇ ਦੇ ਵਿੱਚ, ਉੱਥੇ ਜਿਹੜਾ ਜੀ ਕੁਛ ਵੀ ਨਹੀਂ ਨਿਕਲਿਆ। ਉਹ ਸਾਰੀ ਕਹਾਣੀ ਉੱਥੇ ਹੀ ਜਿਹੜੀ ਆ ਜੀ ਉਹ ਖੜੀ ਆ। ਦੇਖੋ ਇਸ ਵੇਲੇ ਜਿਹੜਾ ਸਵਾਲ ਜਿਹੜਾ ਤੁਸੀਂ ਕਰ ਰਹੇ ਹੋ ਇਹ ਭਵਿੱਖ ਦਾ ਸਵਾਲ ਹੈ। ਮੌਜੂਦਾ ਜਿਹੜਾ ਚੱਲ ਰਿਹਾ ਸਮਾਂ ਹੈ ਨਾ ਜੀ, ਪ੍ਰੈਜ਼ੈਂਟ, ਹੁਣ ਤਾਂ ਇਹਦਾ ਜ਼ਿਆਦਾ ਜਿਹੜਾ ਜੀ ਉਹ ਫਿਕਰ ਹੈ ਕਿ ਇੱਥੇ ਕੀ ਹੋਊਗਾ, ਇਹਦੇ ਵਿੱਚ ਜਿਹੜਾ ਜੀ ਉਹ ਕੀ ਹੋਊਗਾ। 1.25 ਸਾਲ ਸਰਕਾਰ ਬਣੀ ਨੂੰ ਹੋ ਗਿਆ। ਵਿਰੋਧੀ ਧਿਰ ਨੂੰ ਇਹ ਚਾਹੀਦਾ ਸੀਗਾ, ਜੇ ਉਹਨੂੰ ਵਿਰੋਧੀ ਧਿਰ ਦਾ ਰੋਲ ਮਿਲਿਆ ਤਾਂ ਉਹ ਇਹਦੇ ਦੌਰਾਨ ਰੋਜ਼ ਮਰ ਰਹੇ ਲੋਕਾਂ ਦਾ ਮੁੱਦਾ ਉਠਾਉਂਦੇ। ਉਹਨਾਂ ਨੇ ਮੁੱਦਾ ਇਹ ਨਹੀਂ ਉਠਾਇਆ ਜੀ, ਨਹੀਂ ਉਠਾਇਆ ਤਾਂ ਜਿਹੜੇ ਕੀਰਨੇ ਸੀਗੇ ਉਹ ਏਡੀ ਜ਼ੋਰ ਦੀ ਪੈਣਾ ਸ਼ੁਰੂ ਹੋ ਗਏ ਕਿ ਉਹਦੇ ਨਾਲ ਆਮ ਲੋਕ ਜਿਹੜੇ ਸੀ ਉਹ ਆਵਾਜ਼ਾਰ ਹੋ ਗਏ ਕਿ ਬਣ ਕੀ ਗਿਆ। ਫਿਰ ਆਮ ਲੋਕ ਜਿਹੜੇ ਆ ਜੀ ਉਹ ਉੱਥੇ ਆ। ਇਹ ਕੌਣ ਆਮ ਲੋਕ? ਇਹਨਾਂ ਨੂੰ ਕਿਸੇ ਨੇ ਇਹਨਾਂ ਦੀਆਂ ਕਮੇਟੀਆਂ ਨਹੀਂ ਬਣਾਈਆਂ, ਇਹਨਾਂ ਨੂੰ ਕੋਈ ਫੜ ਕੇ ਜਿਹੜਾ ਨਹੀਂ ਲੈ ਕੇ ਆਇਆ, ਇਹਨਾਂ ਨੂੰ ਕੋਈ ਲਾਲਚ ਦੇ ਕੇ ਸੜਕਾਂ ਦੇ ਉੱਤੇ ਨਹੀਂ ਲੈ ਕੇ ਆਇਆ, ਨਾ ਇਹਨਾਂ ਨੂੰ ਤੁੰਨ ਕੇ ਬੱਸਾਂ ਦੇ ਵਿੱਚ ਬਿਠਾ ਕੇ ਰੈਲੀਆਂ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਇਆ। ਕੋਈ ਇਹ ਗੱਲ ਮੰਨਦਾ ਨਹੀਂ, ਪਰ ਮਲੋਟ ਦੇ ਵਿੱਚ ਜਿਹੜੀ ਰੈਲੀ ਹੋਈ ਆ, ਮਾਨਸਾ ਬਠਿੰਡਾ ਏਰੀਏ ਦੇ ਵਿੱਚੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਵੀ ਲੋਕ ਨਹੀਂ ਗਏ, ਇਹਨਾਂ ਦੀਆਂ ਬੱਸਾਂ ਦੇ ਵਿੱਚ ਨਹੀਂ ਚੜੇ। ਕਿਉਂ ਨਹੀਂ ਚੜੇ? ਲੋਕ ਸਿਆਸਤਦਾਨਾਂ ਤੋਂ ਤੰਗ ਨੇ, ਮਾਫ ਕਰਨਾ ਸਾਰੇ ਸਿਆਸਤਦਾਨਾਂ ਤੋਂ ਤੰਗ ਨੇ, ਕਿਉਂਕਿ ਸਿਆਸਤਦਾਨਾਂ ਨੇ ਉਹਨਾਂ ਦੀਆਂ ਇਹ ਹੋ ਰਹੀਆਂ ਮੌਤਾਂ ਦੇ ਬਾਰੇ ਦੇ ਵਿੱਚ ਕੋਈ ਆਵਾਜ਼ ਜਿਹੜੀ ਉਹ ਬੁਲੰਦ ਨਹੀਂ ਕੀਤੀ। ਜਦੋਂ ਲੋਕ ਲਾਮਬੰਦ ਹੋਏ ਆ ਫਿਰ ਇਹਨਾਂ ਨੂੰ ਜਿਹੜਾ ਵੀ ਉਹ ਚੇਤਾ ਆਇਆ। ਇਹ ਬਹੁਤ ਬਾਅਦ ਵਾਲੀਆਂ ਗੱਲਾਂ ਨੇ ਕਿ ਕੱਲ ਨੂੰ ਕੌਣ ਉੱਠਦਾ, ਕੌਣ ਥੱਲੇ ਜਾਂਦਾ, ਕੌਣ ਜਿਹੜਾ ਵੀ ਉਹ ਉੱਪਰ ਜਿਹੜਾ ਵੀ ਉਹ ਚਲੇ ਜਾਂਦਾ, ਕਿਹਦੀ ਚੜਾਈ ਹੁੰਦੀ ਆ। ਪ੍ਰੈਜ਼ੈਂਟ ਤਾਂ ਇਹ ਆ ਕਿ ਇਹ ਮੌਤਾਂ ਜਿਹੜੀਆਂ ਉਹ ਰੁਕਣਗੀਆਂ ਜਾਂ ਨਹੀਂ ਜੀ। ਅਗਲੇ ਕਾਲਰ ਨੇ ਗੁਰਸੇਵਕ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਬੇਨਤੀ ਕਰਨੀ ਜੀ ਵੀ ਡੋਗ ਟੈਸਟ ਹੈ ਜਿਹੜਾ ਇਹ ਆਪਾਂ ਨੂੰ ਜਦੋਂ ਕੋਈ ਨਸ਼ਾ ਖਾਣ ਲੱਗਦਾ, ਪਹਿਲਾਂ ਜੇ ਛੋਟਾ ਬੱਚਾ ਤਾਂ ਉਹਦੀ ਮਾਂ ਨੂੰ ਪਤਾ ਲੱਗਦਾ, ਜੇ ਵੱਡਾ ਤਾਂ ਉਹਦੇ ਘਰ ਵਾਲੀ ਨੂੰ ਪਤਾ ਲੱਗਦਾ। ਤੇ ਇਹ ਜਿਹੜਾ ਇੰਨਾ ਕੰਮ ਵਿਗੜ ਗਿਆ ਤੇ ਆਪਾਂ ਨੂੰ ਚਾਹੀਦਾ ਵੀ ਆਪਾਂ ਜਿਹੜੇ ਬੰਦੇ ਇਹਨਾਂ ਕੰਮਾਂ 'ਚ ਪੈ ਗਿਆ ਉਹਨਾਂ ਦਾ ਡੋਗ ਟੈਸਟ ਹੋ ਜੇ ਤਾਂ ਉਹ ਬਚ ਜਾਣ ਤੇ ਉਹਨਾਂ ਦੇ ਪਰਿਵਾਰ ਬਚ ਜਾਣ, ਕੋਈ ਇਹੋ ਜਿਹੀ ਸਕੀਮ ਚੱਲੇ। ਦੂਜੀ ਗੱਲ ਜਿਹੜੀ ਪੰਨੂ ਸਾਹਿਬ ਨੇ ਕੀਤੀ ਸੀਗੀ ਉਹ 100% ਹੀ ਸਹੀ ਹੈ। ਜਿਹੜਾ ਮੁੰਡਾ ਕਬੱਡੀ ਵਾਲਾ ਖਿਡਾਰੀ ਮਰਿਆ ਕੱਲ, ਕੈਨੇਡਾ 'ਚ ਮੈਚ ਚੱਲਦੇ ਸੀ, ਉੱਥੋਂ ਲੌਸਮੈਂਟ ਹੋਈ, ਸਰੀਰ ਸੁੰਨ ਹੋ ਗਿਆ ਤੇ ਜਾਣੀ ਉਹ ਜ਼ਰੂਰ ਕਰਦਾ ਸੀ ਨਸ਼ਾ ਪੱਤਾ। ਠੀਕ ਹੈ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਵਿਚਾਰ ਸੀ ਜੀ ਉਹਨਾਂ ਦੇ ਜੀ ਕੁਐਸਚਨ ਤਾਂ ਜੀ। ਅਗਲੇ ਕਾਲਰ ਨੇ ਅਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਬੜੀ ਵੱਡੀ ਹਿੰਮਤ ਤੁਸੀਂ ਕਰ ਰਹੇ ਹੋ ਤੇ ਬੜੇ ਪੋਤਰੇ ਫੋੜ ਰਹੇ ਹੋ, ਲੇਕਿਨ ਮੇਰਾ ਵਿਚਾਰ ਇਹ ਹੈਗਾ ਵੀ ਜਦ ਤੱਕ ਸਾਡੇ ਨੇਤਾ ਜਿਹੜੇ ਆ ਨਾ ਇਹ ਨਹੀਂ ਸੁਧਰਦੇ ਉਹਨਾਂ ਚਿਰ ਤੱਕ ਡਰੱਗ ਬੰਦ ਨਹੀਂ ਹੋ ਸਕਣੀ ਪੰਜਾਬ ਦੇ ਵਿੱਚੋਂ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਮੇਰਾ ਭਤੀਜਾ DSP ਆ, ਉਹਨੂੰ ਲਵਾਤਾ, ਉਹ 5 ਮਹੀਨੇ ਕੰਮ ਨਹੀਂ ਕਰ ਸਕਿਆ, 5 ਮਹੀਨਿਆਂ ਬਾਅਦ ਛੱਡ ਕੇ PAP ਚਲਾ ਗਿਆ। ਮੈਂ ਉਹਨੂੰ ਪੁੱਛਿਆ ਕੀ ਗੱਲ ਆ, ਕਹਿੰਦਾ ਜੀ ਉਹ 5 ਲੱਖ ਰੁਪਈਆ ਜਿਹੜਾ ਹੈਗਾ ਨਾ ਉਹ ਮੰਗਣ ਡਏ ਹੈਗੇ ਮੇਰੇ ਕੋਲੋਂ ਮਹੀਨੇ ਦਾ, MLA ਜਿਹੜਾ ਹੈਗਾ ਵਾ, ਤੇ ਮੈਂ ਕਿੱਥੋਂ ਦਿਆਂ? ਡਰੱਗ ਵਿਕਾਵਾਂ ਤਦੇ ਦਿਆਂਗਾ ਨਾ। ਇਸ ਕਰਕੇ ਜਦ ਤੱਕ ਜਿਹੜੇ ਇਹ ਸਾਡੇ ਨੇਤਾ ਨਾ, ਨੇਤਾ ਨੂੰ ਅਸੀਂ ਚੁਣ ਲੱਗੇ ਪਹਿਲਾਂ ਵੇਖੀਏ ਵੀ ਨੇਤਾ ਕੌਣ ਹੈਗਾ, ਔਰ ਵੇਖੀਏ ਉਹਦੀ ਪ੍ਰਾਪਰਟੀ ਬਾਅਦ 'ਚ ਕਿੰਨੀ ਹੋ ਗਈ ਆ। ਇੱਕ ਬੰਦਾ MLA 5 ਸਾਲ ਰਹਿੰਦਾ ਹੈਗਾ, 5 ਸਾਲ ਬਾਅਦ ਕਰੋੜਾਪਤੀ ਹੋ ਜਾਂਦਾ ਹੈ। ਉਹ ਕਿੱਥੋਂ ਪੈਸਾ ਆਉਂਦਾ ਹੈ? ਦੂਸਰੀ ਜਿਹੜੀ ਗੱਲ ਕਬੱਡੀ ਵਾਲੀ ਗੱਲ ਕਹਾਂ, ਮੇਰਾ ਕਬੱਡੀ ਨਾਲ ਬੜਾ ਨੇੜ ਰਿਹਾ ਹੈ। ਕਬੱਡੀ ਦੀ ਡਰੱਗ ਜਿਹੜੀ ਹੈਗੀ ਆ ਨਾ ਇਹ ਤਕਰੀਬਨ ਪਿਛਲੇ 16-17 ਸਾਲਾਂ ਚੱਲਣ ਡਈ ਹੈਗੀ ਆ।
ਮੈਂ ਕਈ ਵਾਰੀ ਵੇਖਿਆ ਮੈਚ ਝਗੜਾ ਹੋ ਜਾਣਾ ਤੇ 2-4 ਮਿੰਟ ਲਈ ਰੁਕਣਾ ਤੇ ਉਹਨਾਂ ਮਿੰਨਤਾਂ ਕਰਨੀਆਂ, ਕੋਈ ਸਾਹਿਬ ਛੇਤੀ ਕਰੋ, ਕੋਈ ਸਾਹਿਬ ਛੇਤੀ ਕਰੋ, ਮੈਚ ਸੀ ਠੰਡਾ ਹੋਣ ਡਿਆ। ਇਸ ਕਰਕੇ ਡਰੱਗ ਲੈਂਦੇ ਹੈਗੇ ਆ। ਇਹਨੂੰ ਰੋਕਣ ਵਾਸਤੇ ਲੋਕਾਂ ਨੂੰ ਜਾਗਣਾ ਪੈਣਾ ਵਾ। ਜਦ ਤੱਕ ਲੋਕ ਨਹੀਂ ਜਾਗਣਗੇ ਅਸੀਂ ਚੰਗੇ ਨੇਤਾ ਸੋਚੇ ਸੱਚੇ ਅੱਗੇ ਨਹੀਂ ਲਿਆ ਸਕਾਂਗੇ। ਉਹਨਾਂ ਤੱਕ ਇਹ ਡਰੱਗ ਵਿਕਣੋਂ ਨਹੀਂ ਹਟਣੀ। ਤੇ ਕਿਉਂਕਿ ਪੁਲਿਸ ਨੇ ਮਹੀਨਾ ਦੇਣਾ ਤੇ ਉਹਨਾਂ ਨੇ ਡਰੱਗ ਵਾਲੇ ਬੰਦੇ ਪੈਦਾ ਕਰਨੇ ਹੀ ਕਰਨੇ ਹੈਗੇ ਆ। ਹੋਰ ਕੋਈ ਹੈ ਨਹੀਂਗਾ ਜੇ ਜੋ ਕਿੱਥੋਂ ਪੈਸੇ ਦੇ ਦੇਣਗੇ, ਰੁੱਖੋਂ ਝਾੜ ਕੇ ਦੇਣ ਰਹੇ ਆ। ਜੀ ਧੰਨਵਾਦ ਜੀ। ਮੁੱਦਾ ਉਹਨਾਂ ਨੇ ਲੋਕਾਂ ਨੂੰ ਜਗਾਓ ਜੇ ਜਗਾ ਸਕਦੇ ਹੋ ਤੇ ਜਗਾਈ ਰਹੇ ਜੀ, ਇਹੀ ਟਰਾਈ ਆ ਜੀ। ਜੀ ਬਿਲਕੁਲ ਜੀ, ਤੁਹਾਡੀ ਗੱਲ ਠੀਕ ਹੈ। ਜਿਹੜੇ ਰਾਜਨੀਤੀ ਜਿਹੜੀ ਇਹਨਾਂ ਦੀ ਉੱਥੋਂ ਹੀ ਤਾਂ ਭ੍ਰਿਸ਼ਟਾਚਾਰ ਜਿਹੜਾ ਜੀ ਸ਼ੁਰੂ ਹੁੰਦਾ। ਅਕਸਰ ਕਹਿੰਦੇ ਆ ਕਿ ਹੇਠਲਿਆਂ ਨੂੰ ਫੜ ਲੈ, ਪਟਵਾਰੀ ਫੜਿਆ ਗਿਆ ਜੀ 10,000 ਦੀ ਰਿਸ਼ਵਤ ਲੈਂਦਾ, ਫਲਾਨੇ ਕੋ 5,000 ਜਿਹੜਾ ਜੀ ਉਹ ਫੜਿਆ ਗਿਆ। ਉਹ ਤਾਂ ਐਵੇਂ ਖਾਨਾ ਪੂਰਤੀਆਂ ਨੇ ਜੀ, ਐਵੇਂ ਜਿਹੜੇ ਕਾਗਜ਼ੀ ਕਾਰਵਾਈਆਂ ਨੇ, ਬਿਲਕੁਲ ਪੈਸੇ ਲੈਂਦੇ ਆ ਜੀ। ਇਹਦੇ ਚ ਕੋਈ ਦੋ ਰਾਵਾਂ ਜਿਹੜੀਆਂ ਉਹ ਨਹੀਂ ਗੀਆਂ। ਰੇਤਾ ਮਾਫੀਏ ਤੋਂ ਵੀ ਪੈਸੇ ਲੈਂਦੇ ਆ, ਕੇਬਲ ਮਾਫੀਏ ਤੋਂ ਵੀ ਪੈਸੇ ਜਿਹੜੇ ਆ ਜੀ ਇਹ ਲੈਂਦੇ ਆ, ਡਰੱਗ ਮਾਫੀਏ ਤੋਂ ਵੀ ਪੈਸੇ ਜਿਹੜੇ ਆ ਇਹ ਲੈਂਦੇ ਆ। ਕੋਈ ਹੋਊਗਾ ਜਿਹੜਾ ਬਚਿਆ ਹੋਇਆ ਹੋਊਗਾ, ਨਹੀਂ ਤਾਂ ਕਿਉਂਕਿ ਇਲੈਕਸ਼ਨਾਂ ਮਹਿੰਗੀਆਂ ਹੋ ਗਈਆਂ ਜੀ। ਕਰੋੜਾਂ ਰੁਪਈਏ ਜਿਹੜੇ ਆ ਉਹ ਇਲੈਕਸ਼ਨਾਂ ਦੇ ਉੱਤੇ ਲੱਗਦੇ ਆ। ਇਹਨਾਂ ਨੇ ਕਿੱਥੋਂ ਜਿਹੜੇ ਲਾਉਣੇ, ਪੱਲਿਓਂ ਥੋੜ੍ਹੀ ਲਾਉਂਦਾ ਜੀ ਕੋਈ। ਇਹ ਤਾਂ ਇੱਕ ਟਾਈਪ ਦੇ ਨਾਲ ਵਪਾਰੀ ਲੋਕ ਨੇ। 100 ਕਰੋੜ ਲਾਇਆ 20 ਕਰੋੜ ਕਮਾਇਆ, 20 ਕਰੋੜ ਲਾਇਆ 200 ਕਰੋੜ ਜਿਹੜਾ ਜੀ ਉਹ ਕਮਾਇਆ। ਤੇ ਮੋਟੇ ਪੈਸੇ ਜਿਹੜੇ ਆ ਜੀ ਦੋਵਾਂ ਹੱਥਾਂ ਦੇ ਨਾਲ ਜਿਹੜੇ ਉਹ ਇਕੱਠੇ ਕਰਦੇ ਆ। ਜਿੱਥੋਂ ਤੱਕ ਗੱਲ ਹੈ ਲੋਕਾਂ ਦੇ ਸਮਝਣ ਦੀ, ਪਤਾ ਨਹੀਂ ਹੁਣ ਲੋਕ ਕਦੋਂ ਜਿਹੜਾ ਜੀ ਉਹ ਸਮਝਣਗੇ। ਹੁਣ ਤਾਂ ਵੈਸੇ ਉਸ ਜਗ੍ਹਾ ਦੇ ਉੱਤੇ ਆ ਗਏ ਆ ਜਿੱਥੇ ਇੱਕ ਵਾਰੀ ਮੈਨੂੰ ਬਹੁਤ ਸਾਲ ਪਹਿਲਾਂ ਇੱਕ ਮੈਂ ਪਿਕਚਰ ਦੇਖੀ ਸੀ, ਐਗਜ਼ੀਬਿਸ਼ਨ ਲੱਗੀ ਸੀ ਕੈਨੇਡਾ ਦੇ ਵਿੱਚ। ਉਹਦਾ ਟਾਈਟਲ ਸੀਗਾ ਜੀ ਨੋ ਵੇ ਆਊਟ। ਮੈਨੂੰ ਉਹ ਭੁੱਲਦਾ ਨਹੀਂ, ਉਹ ਐਸੀ ਬੰਦੇ ਦੀ ਪਿਕਚਰ ਸੀ। ਅੱਜ ਪੰਜਾਬ ਦੇ ਹਾਲਾਤ ਜਿਹੜੇ ਆ ਨਾ ਜੀ ਇਹ ਬਣ ਗਏ ਹੋਏ ਆ ਨੋ ਵੇ ਆਊਟ, ਕਿ ਕਿੱਧਰ ਦੀ ਨਿਕਲੀਏ, ਕਿਸ ਪਾਸਿਓਂ ਦੀ ਨਿਕਲੀਏ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਹੜੀ ਆਹ ਲੀਡਰਾਂ ਨੇ ਡੋਪ ਟੈਸਟ ਦਾ ਕੀਤਾ ਸ਼ੁਰੂ, ਇਹ ਤਾਂ ਤੁਹਾਡੇ ਵਾਲੇ ਮੁਹਿੰਮ ਦਾ ਠੰਡਾ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤਾ ਸੀ, ਲੋਕਾਂ ਦਾ ਧਿਆਨ ਉੱਧਰੋਂ ਹਟਾਇਆ ਜਾਵੇ। ਜਿਹੜੀ ਤੁਸੀਂ ਮੁਹਿੰਮ ਸ਼ੁਰੂ ਕੀਤੀ ਆ, ਅਸੀਂ ਵੀ ਉਹਦੇ ਹਿੱਸੇਦਾਰ ਰਹੇ ਹਾਂ ਤੇ ਹੈ ਵੀ ਆ। ਤੇ ਦੂਜੀ ਮੇਰੀ ਗੱਲ ਆ, ਲੋਕੀ ਪਿੰਡਾਂ ਦੇ ਵਿੱਚ ਫੜਦੇ ਨੇ ਜੀ ਆਪਣੇ ਜਿਹੜੇ ਡਰੱਗ ਵੇਚਣ ਆਉਂਦੇ ਨੇ, ਉਹਨਾਂ ਨੂੰ ਫੜਦੇ ਨੇ, ਮੁੰਡਿਆਂ ਨੂੰ ਕੁੱਟਦੇ ਨੇ, ਕੁੱਟ ਕੇ ਪੁਲਿਸ ਨੂੰ ਦੇ ਦਿੰਦੇ ਨੇ। ਕਿਉਂ ਨਾ ਹੋਵੇ ਤਾਂ ਉਹਨਾਂ ਨੂੰ ਹੀ ਪੁੱਛਿਆ ਜਾਵੇ ਤੁਸੀਂ ਖਰੀਦ ਕੇ ਕਿਹਦੇ ਤੋਂ ਲਿਆਏ ਇਹਨਾਂ ਨੂੰ ਵੇਚਣ ਨੂੰ। ਉਹਨਾਂ ਕੋਲ ਪਹੁੰਚਿਆ ਜਾਵੇ, ਉਦੋਂ ਗਾਹਾਂ ਪਹੁੰਚਿਆ ਜਾਵੇ, ਫੇਰ ਤਾਂ ਭਾਵੇਂ ਕੋਈ ਹੱਥ ਪੈ ਜਾਵੇ। ਨਹੀਂ ਤਾਂ ਪੁਲਿਸ ਨੂੰ ਦੇ ਦਿੰਦੇ ਨੇ, ਪੁਲਿਸ ਵਾਲੇ ਛੱਡ ਦਿੰਦੇ ਨੇ, ਮਾੜਾ ਮੋਟਾ ਕੇਸ ਪਾ ਦਿੰਦੇ ਨੇ, ਅੰਦਰ ਦੇ ਦਿੰਦੇ ਨੇ, ਉਦੋਂ ਗਾਹਾਂ ਗੱਲ ਨਹੀਂ ਤੁਰਦੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਕੱਟੇ ਹੋਣਾ ਜੀ, ਮੈਂ ਗੱਲ ਸੁਣਨੀ ਆ ਜੀ। ਇਹ ਗੱਲ ਤੁਹਾਡੀ ਸਹੀ ਹੈ ਜੀ। ਐਕਚੁਅਲੀ ਸਵਾਲ ਹੀ ਇਹ ਆ ਕਿ ਵੱਡੇ ਕਿਉਂ ਨਹੀਂ ਜਿਹੜਾ ਜੀ ਉਹ ਫੜੇ ਜਾ ਰਹੇ। ਇਹ ਪੈਡਲਰ ਨੇ ਜਿਹੜੇ ਲੋਕ ਪਿੰਡਾਂ ਵਾਲੇ ਫੜ ਰਹੇ ਆ, ਇਹ ਪੈਡਲਰ ਆ, ਨੋ ਡਾਊਟ। ਇਹਨਾਂ ਦਾ ਵੀ ਇੱਕ ਬਹੁਤ ਵੱਡਾ ਇੱਕ ਸਾਲਾਂ ਤੋਂ ਲੱਗੇ ਹੋਏ ਆ ਜੀ, ਪਿਛਲੇ ਸਾਲਾਂ ਤੋਂ, ਜਿਹੜੇ ਤਬਾਹ ਕਰਨ ਦੇ ਵਾਸਤੇ ਪੰਜਾਬ ਨੂੰ ਇਹ ਆਉਂਦੇ ਆ। ਮੈਨੂੰ ਕੋਈ ਦੱਸ ਰਿਹਾ ਸੀਗਾ ਇਧਰ ਮਾਝੇ ਦੇ ਖੇਤਰ ਦੇ ਵਿੱਚ, ਉਹਨਾਂ ਨੇ ਈਮੇਲ ਦੇ ਉੱਤੇ ਦੱਸਿਆ ਕਿ ਸਾਡੀ ਨਹੀਂ ਕੋਈ ਸੁਣਵਾਈ ਹੈਗੀ। ਉਹ ਕਹਿੰਦੇ ਵੱਡੀ ਹਵੇਲੀ ਆ, 14 15 ਮੋਟਰਸਾਈਕਲ ਜਿਹੜੇ ਆ ਜੀ ਸਵੇਰ ਨੂੰ ਉੱਥੋਂ ਨਿਕਲਦੇ ਆ, ਜਿਵੇਂ ਡਿਲੀਵਰੀ ਮੈਨ ਨਿਕਲਦੇ ਆ ਨਾ ਬਾਕੀ ਥਾਵਾਂ ਤੋਂ, ਉੱਥੋਂ ਇਹ ਪੁੜੀਆਂ ਲੈ ਕੇ ਉੱਥੋਂ ਜਿਹੜਾ ਵੀ ਨਿਕਲਦੇ ਆ। ਹਾਂ, ਉਹ ਉੱਪਰਲਿਆਂ ਤੱਕ ਜਿੰਨੀ ਦੇਰ ਤੱਕ ਹੱਥ ਨਹੀਂ ਪੈਂਦਾ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਨਹੀਂ ਹੋਣਾ। ਹਾਂ, ਡੋਪ ਟੈਸਟ ਜਿਹੜਾ ਵੀ ਉਲਝਾਇਆ ਗਿਆ। ਇਸੇ ਕਰਕੇ ਜਿਹੜੀ ਨਵੀਂ ਮੁਹਿੰਮ ਆ ਜੀ, ਜਿਹੜੀ 21 ਤੋਂ 31 ਤੱਕ ਚੱਲਣੀ ਆ, ਉਹਦਾ ਨਾਮ ਹੀ ਇਹਨਾਂ ਦਾ ਜਵਾਬ ਦੇਣ ਨੂੰ ਜਿਹੜਾ ਜੀ ਉਹ ਰੱਖਿਆ ਗਿਆ, ਹੋਪ ਟੈਸਟ। ਔਰ ਇਹ ਹੋਪ ਟੈਸਟ ਜਿਹੜਾ ਜੀ ਉਹ ਲੀਡਰਾਂ ਦਾ ਇਹਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ ਜੀ। ਔਰ ਇੱਕ ਐਲਾਨਨਾਮਾ, ਲੋਕ ਐਲਾਨਨਾਮਾ ਉਹਨੂੰ ਨਾਮ ਦਿੱਤਾ ਜੀ। ਉਹ ਹਰੇਕ ਦੇ ਕੋਲੇ ਜਿਹੜੇ ਲੋਕ ਆ ਇਹ ਜਾਣਗੇ 21 ਤੋਂ 31 ਤੱਕ ਪਲਾਸਟਿਕ ਦਾ ਫੁੱਲ ਲੈ ਕੇ, ਸਾਰੇ 117 MLA 13 ਮੈਂਬਰ ਪਾਰਲੀਮੈਂਟ ਇਹਨਾਂ ਦੇ ਘਰਾਂ ਦੇ ਬਾਹਰ ਪਲਾਸਟਿਕ ਦਾ ਫੁੱਲ ਇਸ ਕਰਕੇ ਇਹਨਾਂ ਨੂੰ ਅਹਿਸਾਸ ਕਰਾਉਣ ਦੇ ਵਾਸਤੇ ਕਿ ਅਸਲੀ ਫੁੱਲ ਦੇ ਹੱਕਦਾਰ ਤੁਸੀਂ ਨਹੀਂ, ਕਿਉਂਕਿ ਖੁਸ਼ਬੂ ਤੁਸੀਂ ਪੰਜਾਬ ਦੀ ਖਤਮ ਕਰਤੀ ਹੈ। ਔਰ ਉੱਥੇ ਇਹ ਜਿਹੜਾ ਲੋਕ ਐਲਾਨਨਾਮਾ ਹੈ ਉਹਦੇ ਤੇ ਸਾਈਨ ਕਰਾਉਣਗੇ ਔਰ ਉਹਨਾਂ ਦੇ ਮੰਗਾਂ ਜਿਹੜੀਆਂ ਨੇ ਜੀ ਉਹਦਾ ਸਮਰਥਨ ਲੈਣਗੇ। ਇਹਦੇ ਵਿੱਚ ਜਿਹੜਾ ਜੀ ਇਹ ਜਿਹੜੀਆਂ ਮੰਗਾਂ ਨੇ, ਇਹਦਾ ਜਿਹੜਾ ਲੋਕ ਐਲਾਨਨਾਮਾ ਜੀ ਇਹ ਅੱਜ ਜਾਰੀ ਕੀਤਾ ਜਾਊਗਾ। ਇਹਦੇ ਜਿਹੜਾ ਜੀ ਤੁਹਾਡੇ ਸਭ ਦੀ ਸਹਿਯੋਗ ਇਹਦੇ ਵਿੱਚ ਇਹਨੂੰ ਪ੍ਰਚਾਰਨ ਦੇ ਵਾਸਤੇ ਹੋਊਗੀ। 10 ਦਿਨ ਦਾ ਇਹ ਹੋਪ ਟੈਸਟ ਜਿਹੜਾ ਜੀ, ਇਹਦੇ ਚੋਂ ਦੇਖਦੇ ਆ ਕਿ ਕੀ ਕੁਛ ਜਿਹੜਾ ਜੀ ਉਹ ਨਿਕਲਦਾ। ਨਹੀਂ ਕੁਛ ਨਿਕਲਿਆ ਤੇ ਫਿਰ ਅਗਲਾ ਸਖਤ ਐਕਸ਼ਨ ਜਿਹੜਾ ਨਾ ਜੀ ਉਹ ਕੁਛ ਇਸ ਤਰ੍ਹਾਂ ਦਾ ਹੋਊਗਾ। ਹੋ ਸਕਦਾ ਬਹੁਤਿਆਂ ਨੂੰ ਨਾ ਚੰਗਾ ਲੱਗੇ ਜੀ, ਫਿਰ ਤਾਂ ਇਹਨਾਂ ਦੇ ਬੋਹਿਆਂ ਤੱਕ ਕਫਨ ਲੈ ਕੇ ਜਾਵਾਂਗੇ ਜੀ, ਕਫਨ ਦੇਣ ਦੇ ਵਾਸਤੇ ਕਿ ਇਹਦੇ ਨਾਲ ਢਿੱਡ ਭਰ ਲਓ। ਜੀ ਜੀ। ਤੇ ਅਗਲੇ ਜਿਹੜੇ ਆਪਣੇ ਕਾਲਰ ਨੇ ਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ।
ਹਾਂਜੀ ਭਾਜੀ ਮੈਂ ਪੁੱਛਣਾ ਚਾਹੁੰਦਾ ਜਿਹੜਾ ਆਪਣੇ ਇੰਡੀਆ ਦੀ ਸਿਵਿਲਾਈਜੇਸ਼ਨ ਹੈ ਇਟਸ ਆਲਵੇਜ਼ ਅੰਡਰ ਅਟੈਕ ਰਾਈਟ, ਤੇ ਜਿੱਦਾਂ ਆਪਣੇ ਯੂਐਸ ਕਮਿਊਨਿਟੀ ਆ ਜਾਂ ਜਾਪਾਨ ਆ ਉਹ ਨਹੀਂ ਇੰਨਾ ਕ੍ਰਿਟਿਸਿਜ਼ਮ ਕਰਦੇ ਆਪਣੇ ਰਿਲੀਜਨ ਦਾ ਜਾਂ ਆਪਣੇ ਜਿਹੜੇ ਸੋਸ਼ਲ ਸਿਸਟਮ ਦੇ ਆਰ ਵੈਰੀ ਪ੍ਰਾਊਡ ਆਫ। ਆਪਣੇ ਮੇਰਾ ਖਿਆਲ ਇਹ ਵੀ ਸਟ੍ਰੈਸ ਵਧਾ ਰਿਹਾ ਆਪਣੇ ਬੱਚਿਆਂ ਦੇ ਵਿੱਚ। ਫਿਰ ਆਪਾਂ ਪੋਲੀਟੀਕਲ ਲੋਕਾਂ ਦੇ ਮਗਰ ਪਏ ਨੇ, ਜੁਡੀਸ਼ਰੀ ਦੇ ਮਗਰ ਪਏ ਨੇ। ਇਹ ਜਿਹੜਾ ਮੀਡੀਆ ਜਾਂ ਐਂਟਰਟੇਨਮੈਂਟ ਹੈਗੀ ਆ ਇਹ ਹੁਣ ਕਿਤੇ ਕਹਿੰਦੇ ਜੇ ਬਾਦਲ ਦੇ ਚਪੇੜਾਂ ਮਾਰੀਆਂ ਇਹਨੇ ਆਪਣੇ ਨੇ ਮੋਦੀ ਨੇ, ਕਿਤੇ ਕਿਸੇ ਨੇ ਕਿਤੇ ਆਪਣੇ ਰਿਲੀਜੀਅਸ ਆਪਾਂ ਐਸਟੈਬਲਿਸ਼ਮੈਂਟ ਨੂੰ ਇੱਦਾਂ ਦੀ ਵਰਡ ਯੂਜ਼ ਕਰਦੇ ਆ। ਇਹ ਇਹਨਾਂ ਦੇ ਚਪੇੜਾਂ ਇਹ ਆਪਸ ਵਿੱਚ ਕਦੋਂ ਮਾਰਨਗੇ? ਮੀਡੀਆ ਤੇ ਐਂਟਰਟੇਨਮੈਂਟ ਖੜ ਕੇ ਆਪਣੇ ਚੌਂਕਾਂ ਦੇ ਵਿੱਚ ਆਪਸ ਵਿੱਚ ਮੂੰਹ ਤੇ ਚਪੇੜਾ ਕਦੋਂ ਮਾਰ ਲੱਗਣਗੇ ਵੀ ਅਸੀਂ ਬੱਚਿਆਂ ਨੂੰ ਰਿਲੀਜੀਅਸ ਜਾਂ ਸੋਸ਼ਲ ਜਾਂ ਵੈਲਿਊਜ਼ ਨਾਲ ਤੋੜ ਕੇ ਉਹਨਾਂ ਨੂੰ ਸਟ੍ਰੈਸ ਵਧਾਈਏ, 12 ਕਲੱਬਾਂ ਦੇ ਕੰਜ਼ਿਊਮਰ ਬਣਾਇਆ ਵੀ ਆਪਦੇ ਤੇ ਕਦੋਂ ਲੈਣਗੇ ਇਹ? ਉਹੀ ਹੁਣ ਕਰ ਰਹੇ ਅਸੀਂ ਜਵਾਕ ਜਿਹੜੇ ਗਰੀਬ ਕੁੱਟੇ ਜਾ ਰਹੇ ਅਸੀਂ ਜੋ ਕਿ ਮਾੜਾ ਮਾੜਾ ਵੇਚਦਾ ਜਾਂ ਖਾਂਦਾ ਹੈਗਾ। ਜਿਹੜੇ ਇਹੋ ਜਿਹੇ ਲੋਕ ਹੈ ਮਹਿਲ ਪਾਈ ਫਿਰਦੇ ਮੀਡੀਆ 'ਚ ਐਂਟਰਟੇਨਮੈਂਟ ਦੇ ਵਿੱਚ, ਇਹ ਕਦੋਂ ਰਿਸਪੋਂਸੀਬਿਲਿਟੀ ਲੈਣਗੇ? ਮੈਂ ਜੀ ਪੌਲ ਜੀ, ਜੇ ਤੁਹਾਡਾ ਕੋਈ ਮੈਂ ਚਾਹੁੰਦਾ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਕਿ ਨਾ ਹੋਵੇ, ਜੇ ਤੁਹਾਡਾ ਕੋਈ ਦੇ ਨਾਲ ਗਿਆ ਹੁੰਦਾ ਨਾ ਫਿਰ ਉਹ ਪੁੱਛਦਾ ਕਿ ਜਿਹੜੇ ਗਰੀਬ ਕੁੱਟੇ ਜਾ ਰਹੇ ਆ ਉਹ ਜ਼ਿੰਮੇਵਾਰ ਹੈਗੇ ਆ ਜਾਂ ਨਹੀਂ ਹੈਗੇ। ਇੱਥੇ ਆ ਕੇ ਗਰਾਊਂਡ ਦੇ ਉੱਤੇ ਸਿਚੁਏਸ਼ਨ ਦੇਖੋ। ਇੱਕ ਦੂਜੀ ਗੱਲ ਤੁਸੀਂ ਕਹਿਣਾ ਕਿ ਤੁਸੀਂ ਜਾਪਾਨ ਦੀ ਦੂਜੀਆਂ ਚੀਜ਼ਾਂ ਦੀ ਮਿਸਾਲ ਦੇ ਕੇ ਤੁਸੀਂ ਜੈਪਨੀਜ਼ ਲੈਂਗੁਏਜ ਜਾਣਦੇ ਹੋ? ਉੱਥੋਂ ਦੇ ਜਿਹੜੇ ਮੀਡੀਆ ਅਦਾਰੇ ਨੇ ਤੁਸੀਂ ਉਹਨਾਂ ਨੂੰ ਕਦੀ ਸੁਣਿਆ? ਉਹਨਾਂ ਦੀਆਂ ਡਿਬੇਟ ਸੁਣੀਆਂ ਨੇ? ਹਰ ਜਗ੍ਹਾ ਦੇ ਉੱਤੇ ਦੁਨੀਆ ਦੇ ਵਿੱਚ ਕੋਈ ਮੁਲਕ ਹੋਵੇ ਉੱਥੋਂ ਦੀ ਜਿਹੜੀ ਰੀਜਨਲ ਲੈਂਗੁਏਜ ਆ ਉਹਦੇ ਵਿੱਚ ਤੁਸੀਂ ਕਹਿ ਲਓ ਸਰਕਾਰਾਂ ਨੂੰ ਜਿਹੜਾ ਜੀ ਉਹ ਪੱਬਾਂ ਭਾਰ ਰੱਖਣ ਦੇ ਵਾਸਤੇ ਮੀਡੀਆ ਆਪਣਾ ਰੋਲ ਨਿਭਾਉਂਦਾ ਹੈ। ਜੇ ਤੁਸੀਂ ਸਮਝਦੇ ਹੋ ਕਿ ਮੀਡੀਆ ਚਾਪਲੂਸੀ ਦੇ ਉੱਤੇ ਉਤਰ ਆਵੇ ਤੇ ਉਹ ਹਰੇਕ ਦੇ ਗੋਡੀ ਹੱਥ ਜਿਹੜਾ ਜੀ ਉਹ ਲਾਉਣ ਚੱਲ ਜਾਵੇ ਤੇ ਇਹ ਪੌਲ ਜੀ ਇਹ ਤੁਹਾਡੀ ਕੋਈ ਇੱਕ ਦੁਨੀਆ ਜਿਹੜੀ ਉਹ ਸਿਰਜੀ ਹੋਈ ਹੋ ਸਕਦੀ ਹੈ, ਕਮ ਸੇ ਕਮ ਕਿਸੇ ਮੀਡੀਆ ਵਾਲੇ ਦੀ ਜਿਹੜੀ ਨਹੀਂ ਹੋ ਸਕਦੀ ਜਿਹੜਾ ਰੀਅਲ ਦੇ ਵਿੱਚ ਸਮਝਦਾ ਹੈ ਕਿ ਉਹ ਮੀਡੀਆ ਦੇ ਵਿੱਚ ਹੈ। ਆਲੋਚਨਾ ਨਿੱਜੀ ਮਾੜੀ ਹੈ, ਮੈਂ ਉਹਦੇ ਕਦੇ ਹੱਕ ਦੇ ਵਿੱਚ ਨਹੀਂ ਹੁੰਦਾ ਜੀ ਕਿਸੇ ਦੇ ਉੱਤੇ ਨਿੱਜੀ ਚਿੱਕੜ ਸੁੱਟਿਆ ਜਾਵੇ। ਆਲੋਚਨਾ ਪਾਲਿਸੀਆਂ ਦੀ ਕਰਨੀ ਇਹ ਹੀ ਇੱਕ ਮੀਡੀਆਕਾਰ ਦਾ ਜਿਹੜਾ ਜੀ ਹੱਕ ਹੈ। ਇਸੇ ਹੀ ਕਰਕੇ ਉਹ ਮੀਡੀਆਕਾਰ ਹੈ ਕਿ ਉਹਨੇ ਉਹ ਗੱਲ ਦੱਸਣੀ ਹੈ ਜਿਹੜੀ ਲੋਕ ਵਿਰੋਧੀ ਹੈ, ਉਹ ਗੱਲ ਜਿਹੜੀ ਆ ਉਹ ਦੱਸਣੀ ਆ। ਜੇ ਤੁਹਾਨੂੰ ਇੰਨਾ ਦੁੱਖ ਬਾਦਲਾਂ ਦਾ ਲੱਗ ਰਿਹਾ ਜਾਂ ਦੂਜੇ ਤੀਜੇ ਜਿੰਨੇ ਸਿਆਸੀ ਲੋਕ ਨੇ ਉਹਨਾਂ ਦਾ ਲੱਗ ਰਿਹਾ ਕਿ ਉਹਨਾਂ ਦੀ ਆਲੋਚਨਾ ਜਿਹੜੀ ਜੀ ਉਹ ਕਿਉਂ ਹੁੰਦੀ ਆ, ਤੇ ਕਮ ਸੇ ਕਮ ਜੋ ਤੁਸੀਂ ਕੋਈ ਦਸਵੰਧ ਕੱਢ ਸਕਦੇ ਹੋ 121 ਕਰੋੜ ਰੁਪਈਆ ਉਹ ਹੈਲੀਕਾਪਟਰਾਂ ਤੇ ਖਰਚ ਕੇ ਤੁਸੀਂ ਕੁਝ ਖਜ਼ਾਨੇ ਦੇ ਵਿੱਚ ਜਿਹੜਾ ਜੀ ਬਣਦਾ ਕੋਈ ਹਿੱਸਾ ਪਾਓ ਪੰਜਾਬ ਦੇ ਵਿੱਚ, ਉੱਥੇ ਘਰ ਘਰ ਆਪਣਾ ਜਿਹੜਾ ਜੀ ਉਹ ਵੇਚ ਕੇ, ਤਾਂ ਕਿ ਕੁਝ ਜਿਹੜਾ ਜੀ ਉਹ ਸਾਹ ਆਵੇ। ਜੇ ਅੱਜ 121 ਕਰੋੜ ਦੀ ਗੱਲ ਹੋਊਗੀ ਤੇ ਕੱਲ ਨੂੰ ਵਰਤਣ ਤੋਂ ਪਹਿਲਾਂ ਬਾਕੀ ਵੀ ਜਿਹੜੇ ਸੋਚਣਗੇ ਕਿ ਸਾਡੇ ਵੀ ਪੋਤੜੇ ਜਿਹੜੇ ਕੱਲ ਨੂੰ ਉਹ ਉੱਧੜ ਸਕਦੇ ਆ। ਲੁੱਟ ਕੇ ਖਾ ਗਏ ਪੰਜਾਬ ਨੂੰ, ਪੰਜਾਬ ਦਾ ਸੱਤਿਆਨਾਸ਼ ਕਰਤਾ, ਸਾਡੀ ਇੱਕ ਪੂਰੀ ਦੀ ਪੂਰੀ ਪੀੜ੍ਹੀ ਨਿਕਲ ਗਏ। ਤੁਸੀਂ ਐਕਸਪੈਕਟ ਕਰ ਰਹੇ ਹੋ ਕਿ ਇਹਨਾਂ ਲੋਕਾਂ ਨੂੰ ਫੁੱਲ ਦੇ ਕੇ ਇਹਨਾਂ ਦੇ ਪੈਰੀਂ ਹੱਥ ਲਾਇਆ ਜਾਵੇ, ਇਹਨਾਂ ਦੇ ਗੋਡੀ ਹੱਥ ਲਾਇਆ ਜਾਵੇ? ਪੌਲ ਜੀ ਥੋੜਾ ਬਹੁਤਾ ਅਕਲ ਨੂੰ ਹੱਥ ਜਿਹੜਾ ਜੀ ਉਹ ਜ਼ਰੂਰ ਮਾਰਿਆ ਕਰੋ। ਮੈਨੂੰ ਨਹੀਂ ਸਮਝ ਆਉਂਦੀ ਕਿ ਉਹ ਹੈ ਤੁਹਾਡੇ ਕੋਲੇ ਜਾਂ ਨਹੀਂ। ਮੈਨੂੰ ਇਹ ਬਹੁਤ ਨਿਰਾਸ਼ ਹੋ ਕੇ ਕਹਿਣਾ ਪੈ ਰਿਹਾ ਬਾਰ-ਬਾਰ, ਹਰ ਹਫ਼ਤੇ ਤੁਹਾਡਾ ਕੰਮ ਹੀ ਇੱਕ ਹੈ ਪਾਣੀ ਦੇ ਵਿੱਚ ਜਿਹੜੀ ਜੀ ਉਹ ਮਧਾਣੀ ਪਾਉਣੀ। ਆਈ ਵਿਸ਼ ਮੈਂ ਕਦੀ ਵੀ ਇੱਦਾਂ ਦੀ ਕਿਸੇ ਦੇ ਵਾਸਤੇ ਵਿਸ਼ ਨਹੀਂ ਕਿ ਕਿਸੇ ਟਾਈਮ ਤੁਹਾਨੂੰ ਸੇਕ ਲੱਗੇ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਅਸਲ ਕਹਾਣੀ ਕੀ ਹੈ। ਜੀ ਜੀ, ਜੇ ਹਾਂ ਇੱਦਾਂ ਦੀ ਵੈਸੇ ਜੇ ਕਾਲ ਕਰਨੀ ਹੁੰਦੀ ਹੈ ਤੁਸੀਂ ਆਪਣੇ ਕਿਸੇ ਯਾਰ ਮਿੱਤਰ ਨੂੰ ਕਰਕੇ ਆਪਣੀ ਪੜਾਸ ਦੀ ਜਿਹੜੀ ਉਹ ਕੱਢ ਲਿਆ ਕਰੋ। ਕਾਹਦੇ ਉਸਤੇ ਸਾਰੀ ਦੁਨੀਆ ਦਾ ਟਾਈਮ ਵੇਸਟ ਕਰਦੇ ਹੋ, ਨਾ ਕਰਿਆ ਕਰੋ। ਅਗਲੇ ਕਾਲਰ ਨੇ ਹੈਪੀ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਤੁਹਾਨੂੰ ਯਾਦ ਹੋਣਾ, ਸ਼ਾਇਦ ਸਰੋਤਿਆਂ ਨੂੰ ਵੀ, ਮੇਰੇ ਵੀਰਾਂ ਨੂੰ ਯਾਦ ਹੋਵੇ, ਤੁਸੀਂ 2-3 ਸਾਲ ਪਹਿਲਾਂ ਲਫ਼ਜ਼ ਵਰਤਦੇ ਹੁੰਦੇ ਸੀ ਇਹ ਜਵਾਨੀ ਹੈ ਜਿਹੜੀ ਇੱਕ ਏਅਰਪੋਰਟ ਤੇ ਜਿਸ ਤਰ੍ਹਾਂ ਖੜੇ ਜਹਾਜ਼ ਵਾਂਗੂ ਆ, ਤੇ ਲੋੜ ਆ ਉਹਨੂੰ ਦਿਸ਼ਾ ਦੇਣ ਦੀ, ਜਾਂ ਜਿਸ ਤਰ੍ਹਾਂ ਸਮਝ ਲਓ ਵੀ ਟਰੈਕਟਰ ਉਹਨੂੰ ਪਿੱਛੇ ਕਰਕੇ ਜਹਾਜ਼ ਨੂੰ ਧੱਕ ਦਿੰਦਾ ਫਿਰ ਉਹਨੂੰ ਸਿੱਧਾ ਕਰ ਦਿੰਦਾ ਹੈ ਨਾ। ਤਾਂ ਸਾਡੀ ਹੁਣ ਨਿਗਾਹ ਦੇ ਵਿੱਚ ਤੁਸੀਂ ਮਤਲਬ ਉਹ ਕੰਮ ਟਰੈਕਟਰ ਵਾਲਾ ਕਰ ਰਹੇ ਆ। ਮਤਲਬ ਬਹੁਤ ਕੋਈ ਲਫ਼ਜ਼ ਹੈ ਨਹੀਂ ਤੁਹਾਨੂੰ ਮਤਲਬ ਸ਼ਾਬਾਸ਼ ਦੇਣ ਲਈ। ਤਾਂ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ। ਤੇ ਇਹ ਤੁਹਾਡੇ ਮਤਲਬ ਵੀ ਕਹਿ ਲਓ ਹਿੱਸੇ ਆਇਆ ਜਾਂ ਕਹਿ ਲਓ ਪਰਮਾਤਮਾ ਵੱਲੋਂ ਠੀਕ ਹੈ। ਨੁਕਤਾਚੀਨੀ ਕਰਨ ਵਾਲੇ ਕਰੀ ਵੀ ਜਾਂਦੇ ਆ, ਸੁਣਦੇ ਅਸੀਂ, ਹੋਰ ਰੇਡੀਓ ਵੀ ਸੁਣਦੇ ਹਾਂ ਸਮ ਟਾਈਮ ਦੇ ਟਾਈਮ, ਤਾਂ ਜਿਨ੍ਹਾਂ ਨੇ ਕਰਨੀ ਉਹ ਕਰੀ ਵੀ ਜਾਂਦੇ, ਜਿੰਨਾ ਕੁ ਸਾਥੋਂ ਸਰਦਾ ਜਵਾਬ ਵੀ ਦੇਈਦਾ। ਤਾਂ ਪਰ ਤੁਸੀਂ ਜਿਹੜੇ ਕਿਤੇ ਲੱਗੇ ਹੋਏ ਨਾ, ਪਰਮਾਤਮਾ ਕਿ ਤੁਹਾਨੂੰ ਹੋਰ ਬਲ ਬਖਸ਼ੇ ਤਾਂ ਤੁਸੀਂ ਲੱਗੇ ਰਹੋ। ਤਾਂ ਇਹਨੂੰ
ਮੇਰਾ ਕਹਿਣ ਦਾ ਮਤਲਬ ਵੀ ਇਹਨੂੰ ਤੁਸੀਂ ਆਪਾਂ ਅਦਵਾਟੇ ਨਹੀਂ ਛੱਡਣਾ ਜਾਂ ਨਿਰਾਸ਼ ਨਹੀਂ ਕਿਸੇ ਗੱਲੋਂ ਹੋਣਾ। ਜਿੰਨੀ ਜੋਗੇ ਹੈਗੇ ਅਸੀਂ ਤੁਹਾਡੇ ਨਾਲ ਆ। ਤਾਂ ਇਹ ਹੁਣ ਬਹੁਤ ਫਰਕ ਪਿਆ ਪਹਿਲਾਂ ਨਾਲੋਂ। ਤਾਂ ਖੈਰ ਜਿਹੜੀਆਂ ਵੀਡੀਓ ਪਹੁੰਚ ਰਹੀਆਂ ਸਾਡਾ ਜਿੰਨਾ ਕੁ ਦੇਖਦੇ ਆ ਰਿਹਾ ਸੋਸ਼ਲ ਮੀਡੀਆ 'ਤੇ ਵੀ ਜਾਂ ਜਿਸ ਤਰ੍ਹਾਂ ਵੀ ਹੈ, ਖੈਰ ਨਿਊਜ਼ ਦੇ ਵਿੱਚ ਤਾਂ ਉਹਨਾਂ ਖੈਰ ਸਾਂਝਾ ਨਹੀਂ ਕੀਤਾ ਜਾਂਦਾ ਜਿਹੜੀਆਂ ਆਮ TV 'ਤੇ ਆਉਂਦੀਆਂ ਜੀ। ਤੇ ਪਰ ਤੁਸੀਂ ਨਾ ਮਿਹਰਬਾਨੀ ਕਰਕੇ ਇਹਨੂੰ ਪਲੀਜ਼ ਜ਼ਰੂਰ ਮਤਲਬ ਨਾ ਅਦਵਾਟੇ ਨਹੀਂ ਛੱਡਣ ਦੀ। ਜਿੰਨੇ ਜੋਗੇ ਹੈਗੇ ਆ ਜ਼ੋਰ, ਜਿਵੇਂ ਕਹਿੰਦੇ ਨਾ ਅੱਡੀਆਂ ਦਾ ਜ਼ੋਰ ਲਾ ਕੇ ਖੜਨਾ, ਜੀ ਜੀ, ਤਾਂ ਪੂਰਾ ਜ਼ੋਰ ਲਾ ਕੇ ਨਾ ਕਿਸੇ ਗੱਲੋਂ ਕਸਰ ਨਾ ਰਹੇ ਜੀ। ਸੈਕਿੰਡ ਗੱਲ ਰਹੀ ਜਿਹੜੀ ਆਪਾਂ ਬਾਲ ਸਾਹਿਬ ਦੀ ਗੱਲ ਕਰਦੇ ਹਾਂ, ਜਿਵੇਂ ਸੁਣਦੇ ਆਏ ਆ ਹੁਣ ਤੱਕ ਵਡੇਰਿਆਂ ਕੋਲੋਂ ਵੀ ਧਰਤ ਤੇ ਹਰ ਚੀਜ਼ ਨਾਸ਼ਵਾਨ ਹੈ ਨਾ ਜੀ। ਅਸੀਂ ਤਾਂ ਇਹ ਚੀਜ਼ ਇੱਥੇ ਮੇਰੇ ਫਰੈਂਡ ਵੀ ਅਸੀਂ ਡਿਸਕਸ ਕਰਦੇ ਹੁੰਦੇ ਵੀ ਸ਼ਾਇਦ ਮਹਾਰਾਜ ਹੋਰ ਚਲੋ 10 20 50 ਸਾਲ ਬਾਬੇ ਬਾਦਲ ਦੀ ਉਮਰ ਦੇਵੇ ਤੇ ਇਹ ਆਪਦੇ ਅੱਖੀ ਦੇਖੇ ਜਿਹੜਾ ਕੁਛ ਬਾਗ ਇਹਨੇ ਆਪਦਾ ਬਣਾਇਆ ਸਾਰਾ ਕੁਛ, ਤੇ ਮਤਲਬ ਉਹ ਉੱਜੜਦਾ ਦੇਖਣ ਲਈ ਸ਼ਾਇਦ ਮਹਾਰਾਜ ਇਹਨੂੰ ਲੰਮੀ ਉਮਰ ਦੇ ਰਿਹਾ। ਤੇ ਇਹ ਜਿਹੜੀ ਹੁਣ ਇੱਕ ਪੂਛ ਜੀ ਅੜੀ ਆ ਕਹਿ ਲਓ ਜਿਹੜੀ ਹਰਸਿਮਰਤ ਦੀ ਆ ਕਿ ਉਹੀ ਇਸ ਟਾਈਮ ਬਾਜ਼ਾਰ ਦੇ ਵਿੱਚ ਆ, ਤਾਂ ਇਹਨਾਂ ਦਾ ਮਤਲਬ ਤਕਰੀਬਨ ਸੂਸੜਾ ਸਾਫ਼ ਹੋ ਚੁੱਕਿਆ। ਤਾਂ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੁਣ ਸੱਜਰਾ ਹੀ ਨਿਕਲਿਆ, ਤੁਸੀਂ 121 ਕਹਿ ਕੇ ਖੈਰ ਮੇਰੇ ਹਿਸਾਬ ਨਾਲ ਉਹਨਾਂ ਕੁ ਜੱਜਦਾ ਨਹੀਂ ਜਿੰਨਾ ਕਹਿ ਦਈਏ 1 ਅਰਬ ਤੇ 21 ਜਾਂ 28 ਵਾਟਐਵਰ ਜਿੰਨਾ ਵੀ ਹੈਗਾ, 1 ਅਰਬ ਤੇ 25 28 ਕਰੋੜ ਇਹਨਾਂ ਨੇ ਉਜਾੜਤਾ ਜੀ। ਤੇ ਜੇ ਉਹੀ ਗਰੀਬ ਗੁਰਬਿਆਂ ਨੂੰ ਥੋੜਾ ਕਰਕੇ ਦਿੱਤਾ ਜਾਂਦਾ, ਮੈਨੂੰ ਲੱਗਦਾ ਸ਼ਾਇਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਨਾ ਹੁੰਦੀਆਂ ਜਾਂ ਰੁਕ ਜਾਂਦੀਆਂ ਜਾਂ ਘੱਟ ਹੁੰਦੀਆਂ ਵਾਟਐਵਰ। ਧੰਨਵਾਦ ਜੀ। ਪਰ ਇਹਨਾਂ ਨੇ ਤਾਂ ਦੇਖ ਲਓ ਬੇੜਾ ਹੀ ਗਰਕ ਕਰਤਾ, ਹੂੰਝ ਕੇ ਹੀ ਲੈ ਕੇ ਸਾਰਾ ਕੁਛ। ਦੇਖ ਲਓ 500 ਰੁਪਈਏ ਤੱਕ ਵੀ ਭੱਤਾ ਛੱਡਿਆ ਨਹੀਂ ਇਹਨਾਂ ਨੇ, ਹਨਾ ਜੀ। ਤੇ ਪਰ ਮਹਾਰਾਜ ਸ਼ਾਇਦ ਇਹਨਾਂ ਨੂੰ ਦੇਖਣ ਲਈ ਇਹਨੂੰ ਇੰਨੀ ਉਮਰ ਬਖਸ਼ ਰਿਹਾ ਵਾ ਕਿ ਤੂੰ ਆਪਦਾ ਸੂਰਜ ਡੁੱਬਦਾ ਦੇਖੇਗਾ, ਹਨਾ ਜੀ। ਥੈਂਕ ਯੂ ਹੈਪੀ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬਿਲਕੁਲ ਐਕਚੁਅਲੀ ਸਵਾਲ ਇਹੀ ਆ ਕਿ ਇਹ ਹੁਣ ਦਿਸ਼ਾ ਇਹਨਾਂ ਨੂੰ ਕੌਣ ਦੇਵੇ। ਸਾਡੇ ਕੋਲ ਜਿਹੜੇ ਸੋਰਸਸ ਨੇ, ਮੈਂ ਮਿੰਟੂ ਜੀ ਨੇ, ਪਾਲੀ ਜੀ ਨੇ, ਹਾਕਮ ਸਿੰਘ ਗੁਰੀ ਨੇ, ਜਾਂ ਜਿਹੜੇ ਉੱਪਰ ਬੈਠੇ ਨੇ ਜੀ ਸਰਦਾਰਾ ਸਿੰਘ ਜੌਲ ਜੀ, ਸਾਡੇ ਕੋਲੇ ਬੜੇ ਲਿਮਟਿਡ ਜੇ ਰਿਸੋਰਸ ਨੇ ਜੀ, ਜਿਹਦੇ ਨਾਲ ਲੜਨ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਆ ਕਿ ਚਲੋ ਲੜ ਕੇ ਦੇਖੀ ਜਾਊਗੀ ਇਹਦੇ ਵਿੱਚੋਂ ਕੀ ਨਿਕਲਦਾ, ਕਿੰਨਾ ਭੁਗਤਣਾ ਪੈਂਦਾ ਕਿਸੇ ਨੂੰ ਜਿਹੜਾ ਜੀ ਉਹ ਨਹੀਂ ਪਤਾ। ਹਟਾਂਗੇ ਨਹੀਂ, ਇੱਕ ਗੱਲ ਦਾ ਪ੍ਰੋਮਿਸ ਹੈ ਤੁਹਾਡੇ ਨਾਲ, ਔਨ 에ਅਰ ਪ੍ਰੋਮਿਸ ਹੈ। ਜਿੰਨੇ ਜੋਗੇ ਆ, ਜਿੰਨੇ ਕੁ ਸਾਡੇ ਕੋਲੇ ਸਾਹਸਤ ਨੇ, ਉਹਨਾਂ ਕੁ ਜਿਹੜਾ ਵੀ ਉਹ ਲੜਾਂਗੇ। ਬਹੁਤ ਵੱਡੀ ਲੜਾਈ ਤਾਂ ਨਹੀਂ ਲੜ ਸਕਦੇ, ਪਰ ਲੋਕਾਂ ਦਾ ਸਹਿਯੋਗ ਬਹੁਤ ਹੈ ਜੀ। ਲੋਕਾਂ ਨੇ ਇਹ ਲੜਾਈ ਜਿਹੜੀ ਆ ਉਹ ਵੱਡੀ ਬਣਾਤੀ। ਬਿਲਕੁਲ ਉਹ ਇੱਕ ਮਿਸਾਲ ਹੈ ਕਿ ਜਿਹੜਾ ਜਹਾਜ਼ ਆ ਉਹਦੇ 'ਚ ਪਾਵਰ ਬੜੀ ਹੁੰਦੀ ਆ, ਪਰ ਉਹ ਸ਼ਾਂਤ ਖੜਾ ਹੁੰਦਾ। ਜਿਹੜੀ ਜਵਾਨੀ ਆ ਉਹ ਵੀ ਇਸੇ ਤਰ੍ਹਾਂ ਦੀ ਆ, ਉਹਦੇ ਕੋਲੇ ਪਾਵਰ ਬੜੀ ਆ, ਪਰ ਇੱਕ ਟਰੈਕਟਰ ਜਿਹੜਾ ਆਉਂਦਾ ਉਹਨੂੰ ਲਿਆ ਕੇ ਰਨਵੇ ਤੇ ਸਿੱਧਾ ਕਰਕੇ ਖੜਾ ਕਰ ਦਿੰਦਾ, ਫਿਰ ਉਹ ਇੰਨਾ ਭਾਰ ਤੇ ਸਵਾਰੀਆਂ ਲੈ ਕੇ ਜਿਹੜਾ ਜੀ ਉੱਡ ਜਾਂਦਾ। ਜਵਾਨੀ ਦੇ ਕੋਲੇ, ਨੌਜਵਾਨ ਪੀੜ੍ਹੀ ਦੇ ਕੋਲੇ ਉਹ ਪਾਵਰ ਹੈ, ਉਹ ਐਨਰਜੀ ਹੈ, ਉਹ ਚਾਹੇ ਤਾਂ ਜਿਹੜਾ ਜੀ ਇਹਨੂੰ ਕੁਛ ਵੀ ਕੰਟਰੋਲ ਜਿਹੜਾ ਜੀ ਉਹ ਕਰ ਸਕਦੀ ਹੈ। ਦੇਖੋ ਆਹ ਇੱਕ ਹੋਪ ਹੀ ਰਹਿ ਗਿਆ। ਅਸੀਂ ਪੋਜ਼ਿਟਿਵ ਵੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ। ਕੁਝ ਮੈਂਬਰ ਕਈ ਵਾਰੀ ਜਿਹੜਾ ਜੀ ਉਹ ਕਹਿ ਵੀ ਦਿੰਦੇ ਆ ਕਿ ਕੁਛ ਜਿਹੜੀ ਆ ਤੱਕੀ ਹੋਣੀ ਚਾਹੀਦੀ ਆ, ਮੁਹਿੰਮ ਜਿਹੜੀ ਆ ਸਖਤ ਹੋਣੀ ਚਾਹੀਦੀ ਆ। ਮੇਰਾ ਇਹ ਮੰਨਣਾ ਹੈ ਜੀ ਚੰਗਿਆੜੀ ਲਾਉਣੀ ਹੋਵੇ ਤਾਂ ਉਹ ਮਿੰਟ ਲੱਗਣਾ ਲਾਉਣ ਨੂੰ, ਮੁੜ ਕੇ ਉਹ ਬੁਝਾਈ ਨਹੀਂ ਜਿਹੜੀ ਜੀ ਉਹ ਜਾ ਸਕਣੀ, ਕਿਉਂਕਿ ਲੋਕ ਜਿਹੜੇ ਆ ਜੀ ਉਹ ਬਹੁਤ ਤੰਗ ਆਏ ਪਏ ਆ ਸਾਰੇ ਸਿਸਟਮ ਤੋਂ। ਇਸ ਕਰਕੇ ਉਹਨਾਂ ਨੂੰ ਫੜ ਰੱਖਣ ਦੀ ਨਾਲ ਜਿਹੜੀ ਉਹ ਕੋਸ਼ਿਸ਼ ਹੈ, ਕਿਉਂਕਿ ਅਸੀਂ ਪੁੱਤ ਬਚਾਉਣੇ ਆ, ਪੁੱਤ ਮਰਵਾਉਣੇ ਨਹੀਂ ਗੇ ਜੀ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਪੁੱਤ ਦੇ ਉੱਤੇ ਵੀ ਕੋਈ ਪਰਚਾ ਜਿਹੜਾ ਜੀ ਉਹ ਦਰਜ ਹੋਵੇ, ਕੱਲ ਨੂੰ ਕੁੱਟਮਾਰ ਦਾ, ਕਿਸੇ ਨੂੰ ਜ਼ਖਮੀ ਜਿਹੜਾ ਜੀ ਉਹ ਕਰਨ ਦਾ, ਮੁੜ ਕੇ ਇਹ ਭੁਗਤਣੀਆਂ ਜਿਹੜੀਆਂ ਉਹ ਔਖੀਆਂ ਨੇ। ਉਹਨਾਂ ਦੇ ਮਾਪੇ ਪਹਿਲਾਂ ਪਰੇਸ਼ਾਨ ਨੇ ਨੌਜਵਾਨਾਂ ਦੇ। ਨੌਜਵਾਨਾਂ ਦਾ ਜਜ਼ਬਾ ਜਿਹੜਾ ਜੀ ਉਹ ਸਹੀ ਪਾਸੇ ਨੂੰ ਹੋਵੇ, ਉਹ ਸਹੀ ਰਨਵੇ ਦੇ ਉੱਤੇ ਆਉਣ ਔਰ ਆਪਣੀ ਮੰਜ਼ਿਲ ਵੱਲ ਨੂੰ ਜਿਹੜਾ ਜੀ ਉਹ ਉੱਡਣ। ਇਹ ਵੀ ਨਾਲ ਦੀ ਨਾਲ ਜਿਹੜਾ ਜੀ ਇੱਕ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਆ। ਮੈਂ ਫੇਰ ਕਹੂੰਗਾ ਬੜੇ ਲਿਮਟਿਡ ਦੇ ਜਿਹੜੇ ਜੀ ਉਹ ਰਿਸੋਰਸ ਨੇ। ਹੋਪਫੁਲੀ ਜੇ ਪਰਮਾਤਮਾ ਨਾਲ, ਕੱਲ ਮੈਂ ਤੁਹਾਨੂੰ ਦੱਸਿਆ ਸਕੂਲ ਦੇ ਵਿੱਚ ਟੀਚਰ ਜਿੰਨੇ ਨੇ ਉਹ ਪੂਰਾ ਸਹਿਯੋਗ ਕਰ ਰਹੇ ਆ। ਜੇ ਟੀਚਰ ਤਬਕਾ ਤੁਹਾਡੇ ਨਾਲ ਆ, ਵਕੀਲ ਤੁਹਾਡੇ ਨਾਲ ਨੇ, ਨੌਜਵਾਨ ਤੁਹਾਡੇ ਨਾਲ ਨੇ, ਤੇ ਫਿਰ ਇੱਕ ਆਸ ਵੱਧਦੀ ਹੈ ਕਿ ਪ੍ਰਮਾਤਮਾ ਜਿਹੜਾ ਜੀ ਉਹ ਸਾਥ ਦੇਊਗਾ, ਉਹ ਕਿਰਪਾ ਕਰੂਗਾ ਤੇ ਦੁਬਾਰਾ ਪੰਜਾਬ ਬਣੂਗਾ। ਜੀ ਜੀ। ਅਗਲੇ ਕਾਲਰ ਨੇ ਰਾਜਵਿੰਦਰ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਰਾਜਕਰਨ ਜੀ ਤੇ ਪੰਨੂ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ ਜਿੰਨਾ ਤੁਸੀਂ ਸਾਨੂੰ ਜਗਾ ਰਹੇ ਹੋ, ਬਹੁਤ ਮਿਹਰਬਾਨੀ। ਅੱਛਾ, ਮੇਰੇ ਦੋ ਨਿੱਕੇ ਨਿੱਕੇ ਸਵਾਲ ਹੀ ਹੈ। ਇੱਕ ਤਾਂ ਮੇਰੇ ਵੀਰ ਪਹਿਲਾਂ ਪੁੱਛ ਵੀ ਗਏ ਛੋਟਾ ਜਿਹਾ ਸਵਾਲ ਵੀ ਜਿਹੜੀ ਇੱਕ ਫਿਰੋਜ਼ਪੁਰ ਜ਼ਿਲ੍ਹੇ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਉਹ ਮੁੰਡਿਆਂ ਨੇ 3 ਵਾਰੀ ਫੜ ਕੇ ਮੁੰਡਾ ਉਹ ਫੜਾਇਆ ਸੁਣੇ ਪਿਓ, ਤੇ ਉਹ ਕਹਿੰਦੇ ਜੀ ਕੰਧ ਟੱਪ ਗਿਆ, ਦੂਜੇ ਦਿਨ ਕਹਿੰਦੇ ਬਿਮਾਰ ਹੋ ਗਿਆ। ਪੁਲਿਸ ਇਹੋ ਜਿਹੇ ਡਰਾਮੇ ਕਰਦੀ ਆ, ਇਹ ਠੀਕ ਹੋ ਜਾਣਗੇ ਕਿ ਨਹੀਂ? ਦੂਜੀ ਗੱਲ ਥੋੜੀ ਜਿਹੀ ਤੋਂ ਹਟ ਕੇ ਆ
ਵੀ ਜਿਹੜੇ ਬਰਗਾੜੀ ਮੋਰਚਾ ਲੱਗਿਆ ਵਾ ਤੇ ਇਹਦੀ ਜਿਹੜੀ ਰਿਪੋਰਟ ਆ ਰਣਜੀਤ ਸਿੰਘ ਵਾਲੀ ਆ ਗਈ, ਇਹ ਕੈਪਟਨ ਕੱਢੂਗਾ ਕਿ ਨਹੀਂ? 2 ਜਵਾਬ ਮੇਰੇ ਦੇ ਦਿਓ ਵੀਰ ਜੀ, ਬਹੁਤ ਟਾਈਮ ਲੰਬਾ ਹੋ ਗਿਆ, ਧੰਨਵਾਦ ਤੁਹਾਡਾ। ਥੈਂਕ ਯੂ। ਦੇਖੋ ਉਹ ਤਾਂ ਵੀਡੀਓ ਬਹੁਤ ਜਿਹੜੀ ਹੈ ਵਾਇਰਲ ਹੋਈ, ਰਾਜਕਰਨ ਸਿੰਘ ਜੀ ਨੇ ਉਹਦਾ ਜ਼ਿਕਰ ਕੀਤਾ ਸੀਗਾ ਸਟਾਰਟਿੰਗ ਦੇ ਵਿੱਚ, ਉਹੀ ਜਿਹੜੀ ਵੀਡੀਓ ਆ ਜਿਹਦੇ ਵਿੱਚ ਉਹ ਜਵਾਬ ਮੰਗ ਰਹੇ ਆ। ਅਜੇ ਉਹਦੀ ਜਿਹੜਾ ਦੀ ਫੋਲੋ ਅਪ ਨਹੀਂ ਕੋਈ ਆ ਸਕੀ, ਆਊਗੀ, ਬਹੁਤ ਜਲਦੀ ਆਊਗੀ ਕਿ ਉਸ ਮਾਮਲੇ ਦੇ ਵਿੱਚ ਕੀ ਜਿਹੜਾ ਦੀ ਸੀਨੀਅਰ ਆਫੀਸਰ ਇਨਵੋਲਵ ਨੇ ਕਿ ਪੁਲਿਸ ਜਿਹੜੀ ਕੀ ਕਰਦੀ। ਦੂਸਰੀ ਗੱਲ, ਉਹ ਵਾਇਰਲ ਇੰਨੀ ਹੋ ਗਈ ਹੋਈ ਆ ਕਿ ਉਹਦੇ ਤੋਂ ਬਚਿਆ ਨਹੀਂ, ਜਿਹੜਾ ਦੀ ਜਾ ਨਹੀਂ ਸਕਣਾ ਬਚਿਆ। ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਬਰਗਾੜੀ ਕਾਂਡ ਵਾਲੀ, ਲੱਖ ਰੁਪਈਏ ਦਾ ਜਿਹੜਾ ਦੀ ਉਹ ਸਵਾਲ ਹੈ, ਇਹ ਜਾਂਚ ਜਿਹੜੀ ਆ ਉਹ ਸਾਹਮਣੇ ਆਊਗੀ। ਇਹ ਕਿਹਾ ਜਾ ਰਿਹਾ, ਮੈਂ ਇੱਕ ਬਿਆਨ ਜਿਹੜਾ ਦੀ ਪੜ੍ਹ ਰਿਹਾ ਸੀਗਾ ਕੱਲ ਪਰਸੋਂ, ਉਹਦੇ ਤੋਂ ਤੁਸੀਂ ਅੰਦਾਜ਼ਾ ਲਾ ਲੈਣਾ। ਉਹ ਕਹਿੰਦੇ ਜੀ ਜੋ ਕੁਛ ਜਿਹੜਾ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਨੇ ਜਿਹੜਾ ਦੀ ਉਹ ਕੀਤਾ, ਉਹ ਅਸੀਂ ਸਾਰੀ ਜਾਣਕਾਰੀ ਜਿਹੜੀ CBI ਤੱਕ ਉਹਦੇ ਨਾਲ ਸਾਂਝੀ ਜਿਹੜੀ ਉਹ ਕਰਾਂਗੇ। ਇੱਥੋਂ ਤੁਸੀਂ ਅੰਦਾਜ਼ਾ ਲਾ ਲੈਣਾ ਕਿ ਇਹ ਦੂਜੇ ਦੇ ਗੱਲ ਦੇ ਵਿੱਚ ਜਿਹੜੀ ਉਹ ਪਾਉਣ ਵਾਲੀ ਗੱਲ ਹੈ। ਪਹਿਲੀ ਤਾਂ ਗੱਲ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ, ਜੋ ਉਹਨਾਂ ਨੇ ਸੁਜੈਸ਼ਨ ਦਿੱਤੀਆਂ ਨੇ, ਉਹ ਜਨਤਕ ਹੋਣੀਆਂ ਚਾਹੀਦੀਆਂ ਨੇ। ਪਹਿਲੀ ਗੱਲ ਜਿਹੜੀ ਇਹ ਹੈ। ਔਰ ਦੂਸਰੀ ਗੱਲ ਇਹ ਕਿ ਇਹਦੇ ਉੱਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਸੈਕਿੰਡ ਟਾਈਮ ਹੋ ਗਿਆ, ਪਹਿਲਾਂ ਮੌੜ ਮੰਡੀ ਵਾਲਾ ਬੰਬ ਕਾਂਡ ਜਿਹੜਾ ਸੀਗਾ, ਉਹਦੀ ਜਾਂਚ ਦੇ ਤਕਰੀਬਨ ਨੇੜੇ ਪਹੁੰਚ ਗਈ, ਗੱਲ ਜਾ ਪਹੁੰਚੀ ਸਰਸੇ ਵਾਲੇ ਦੇ ਗੇਟ ਤੱਕ, ਡੇਰੇ ਤੱਕ, ਉੱਥੋਂ ਉਹ ਚੁੱਪ ਹੋ ਗਈ। ਇਹ ਸਾਰਾ ਕੁਛ ਜਿਹੜਾ ਸੀਗਾ ਜੀ ਇਹ ਸਾਹਮਣੇ ਆਇਆ ਔਰ ਜਾਂਚ ਪਹੁੰਚਦੀ ਨੇੜੇ ਚਲੇ ਗਈ। ਇਹ ਲੱਗਿਆ ਲੈ ਅੱਜ ਖੁਲਾਸਾ ਹੋ ਗਿਆ, ਕੱਲ ਹੋ ਗਿਆ, 9 ਬੰਦੇ ਵੀ ਜਿਹੜੇ ਵੀ ਉਹ ਫੜੇ ਗਏ। ਉਹਨਾਂ ਨੇ ਕੀ ਕਿਹਾ, ਕਿੱਥੇ ਕਹਾਣੀ ਜਾਂਦੀ ਹੈ, ਕਿਸ ਬੰਦੇ ਵੱਲ ਜਿਹੜਾ ਵੀ ਉਹ ਇਸ਼ਾਰਾ, ਇਹ ਗੱਲ ਫੇਰ ਉੱਥੇ ਜਿਹੜੀ ਜੀ ਉਹ ਲਟਕ ਗਈ। ਕਿਉਂ ਲਟਕ ਗਈ? ਤੁਸੀਂ, ਮੈਂ, ਰਾਜਕਿਰਨ ਸਿੰਘ ਜੀ, ਜਿੰਨੇ ਸੁਣ ਰਹੇ ਸਾਰੇ ਜਾਣਦੇ। ਬਿਲਕੁਲ ਜੀ, ਇਹੀ ਕਿਤੇ ਨਾ ਕਿਤੇ ਪੰਨੂ ਜੀ ਅਫਸੋਸ ਆ। ਆਈ ਥਿੰਕ ਜਿਹੜੇ ਹੁਣ ਜਦੋਂ ਗਾਂ ਜਿਹੜੀਆਂ ਵੀ ਇਲੈਕਸ਼ਨ ਆਉਣ, ਚਾਹੇ ਉਹ ਪੰਚਾਇਤੀ ਆਉਣ ਅਤੇ ਚਾਹੇ MP ਦੀਆਂ ਆਉਣ ਅਤੇ ਚਾਹੇ MLA ਦੀਆਂ ਆਉਣ, ਖਾਸ ਕਰਕੇ ਪੰਜਾਬ ਦੇ ਜਿੰਨੇ ਵੀ ਜਿਹੜੇ ਵੋਟ ਪਾਉਣ ਵਾਲੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਉਹਨਾਂ ਨੂੰ ਅਪੀਲ ਕਰੋ ਭਾਈ ਬੰਦਾ ਦੇਖ ਕੇ ਜਿਹੜੀ ਉਹ ਵੋਟ ਪਾਇਓ। ਨੋਟ ਦੇ ਉੱਤੇ ਅਤੇ ਜਿਹੜਾ ਹੈ ਜੀ ਨਾਲ ਦੇ ਨਾਲ ਕਿਤੇ ਬੋਤਲ ਦੇ ਉੱਤੇ ਦੁਬਾਰਾ ਡੁੱਲ ਕੇ ਨਾ ਕਰ ਲਿਓ। ਅਤੇ ਫਿਰ ਜਿਹੜੀਆਂ ਇਹ ਮੁਹਿੰਮਾਂ ਜਿੰਨੀਆਂ ਕੁ ਵੀ ਜਿਹੜਾ ਕੋਈ ਵੀ ਆਪਾਂ ਟਰਾਈ ਕਰ ਰਹੇ ਹਾਂ, ਉਹਨਾਂ ਦਾ ਫਿਰ ਅਸਰ ਨਹੀਂ ਹੋਣਾ। ਬਸ ਕਰੋ, ਹੁਣ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਬਸ ਕਰੋ, ਬੰਦਾ ਦੇਖ ਕੇ ਥੋੜ੍ਹਾ ਬਹੁਤਾ ਜਿਹੜੀ ਆ ਉਹਨੂੰ ਜਿਹੜਾ ਅੱਗੇ ਆ ਉਹ ਲਿਆਂਦਾ ਜਾਵੇ। ਅਤੇ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।